ਵਾਹਿਗੁਰੂ जी का खालसा ਵਾਹਿਗੁਰੂ जी की फतेह। अस्सलाम वालेकुम आदाब बर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੋ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਆ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच विच बहुत मेहरबानी। जी डॉक्टर साहब आज 20 जुलाई 2021 5 सावन नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਲ ਕੇਬਲ ਕੈਨੇਡਾ, roku, ਜਾਦੂ ਬਾਕਸ, ਅਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਦੇ ਸਾਊਥ ਰਿਚਮੰਡ ਹਿੱਲ ਵਿੱਚ ਜਿਹੜੇ ਸਥਿਤ ਜੈਕਸਨ ਹਿਊਟ ਟੈਕਸ ਸਰਵਿਸ ਵੱਲੋਂ। ਸੋ ਇਹ ਜਿਹੜੀ ਹੈ ਜੈਕਸਨ ਹਿਊਟ ਟੈਕਸ ਸਰਵਿਸ ਦਾ ਜਿਹੜਾ ਰਿਚਮੰਡ ਹਿਲਸ ਆਫਿਸ ਹੈਗਾ ਉਹ ਸਰਦਾਰ ਸਰਬਜੀਤ ਸਿੰਘ ਸਾਨੀ ਵੱਲੋਂ ਜਿਹੜਾ ਉਹ ਚਲਾਇਆ ਜਾ ਰਿਹਾ ਹੈ। ਸੋ ਇਹਨਾਂ ਕੋਲ ਟੈਕਸ ਪ੍ਰੋਫੈਸ਼ਨਲਸ ਦੀ ਜਿਹੜੀ ਟੀਮ ਹੈ ਉਹ ਮੌਜੂਦ ਹੈ ਜੋ ਟੈਕਸ ਫਾਈਲ ਕਰਨ ਤੋਂ ਲੈ ਕੇ ਰਿਫੰਡ ਮਿਲਣ ਤੱਕ ਜਿਹੜੀ ਹੈ ਤੁਹਾਡੀ ਉਹ ਮਦਦ ਕਰਦੀ ਹੈ। ਸੋ ਜੈਕਸਨ ਹਿਊਟ ਪਿਛਲੇ 35 ਸਾਲਾਂ ਤੋਂ ਭਰੋਸੇਮੰਦ ਟੈਕਸ ਸਰਵਿਸ ਜਿਹੜੇ ਨੇ ਉਹ ਮੁਹੱਈਆ ਕਰਵਾ ਰਹੇ ਨੇ। ਸੋ ਪਰਸਨਲ ਅਤੇ ਜਿਹੜੇ ਬਿਜ਼ਨਸ ਟੈਕਸ ਸੇਵਾਵਾਂ ਜਿਹੜੀ ਤੁਸੀਂ ਅੱਜ ਹੀ ਸਰਬਜੀਤ ਸਿੰਘ ਸਾਨੀ ਅਤੇ ਉਹਨਾਂ ਦੀ ਜਿਹੜੀ ਟੀਮ ਹੈ ਉਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਸੋ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਉਹਨਾਂ ਨੇ ਜਿਹੜੀ ਸਾਨੂੰ ਸਪਾਂਸਰਸ਼ਿਪ ਭੇਜੀ ਹੈ ਸਾਡੇ ਪ੍ਰੋਗਰਾਮ ਰਾਹੀਂ, ਸੋ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ। ਸੋ ਅਸੀਂ ਵੀ ਤੁਹਾਨੂੰ ਅਪੀਲ ਕਰਦੇ ਹਾਂ, ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸੋ ਸਪਾਂਸਰਸ਼ਿਪ ਕਰਨ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 5166191984। ਤੁਸੀਂ ਸੇਮ ਨੰਬਰ ਤੇ ਸਾਨੂੰ ਤੁਸੀਂ WhatsApp ਵੀ ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਵਿਊਅਰਸ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਦਾ ਜਿਹੜਾ ਦਿਨ ਹੈ ਉਹ ਮੁਸਲਮਾਨ ਵੀਰ ਭੈਣਾਂ ਲਈ ਜਿਹੜਾ ਬੜਾ ਹੀ ਮੁਬਾਰਕ ਭਰਿਆ ਦਿਨ ਹੈ। ਅੱਜ ਈਦ ਦਾ ਦਿਨ ਹੈ। ਸੋ ਅਸੀਂ ਆਪਣੇ ਸਾਰੇ ਮੁਸਲਮਾਨ ਵੀਰ ਭੈਣਾਂ ਨੂੰ ਈਦ ਦੀ ਮੁਬਾਰਕਬਾਦ ਪੇਸ਼ ਕਰਦੇ ਹਾਂ। ਅੱਜ ਦਾ ਜਿਹੜਾ ਦਿਨ ਹੈ ਦੁਨੀਆ ਭਰ ਦੇ ਵਿੱਚ ਜਿਹੜਾ ਹੈ ਬੜਾ ਹੀ ਵਧੀਆ ਤਰੀਕੇ ਨਾਲ ਜਿਹੜਾ ਉਹ ਸੈਲੀਬ੍ਰੇਟ ਕੀਤਾ ਜਾ ਰਿਹਾ ਸਾਡੇ ਮੁਸਲਮਾਨ ਵੀਰ ਭੈਣਾਂ ਨੂੰ। ਸੋ ਅਸੀਂ ਈਦ ਦੀ ਮੁਬਾਰਕਬਾਦ ਪੇਸ਼ ਕਰਦੇ ਹਾਂ। ਸੋ ਕਸ਼ਮੀਰ ਦੇ ਵਿੱਚ ਈਦ ਦੇ ਜਿਹੜੇ ਮੌਕੇ ਲਈ ਕੋਈ ਵੀ ਜਿਹੜਾ ਇਕੱਠ ਕਰਨ ਦੀ ਜਿਹੜੀ ਪਾਬੰਦੀ ਲਗਾ ਦਿੱਤੀ ਗਈ ਹੈ ਉਸ ਦਾ ਕਾਰਨ ਇਹ ਹੈ ਕਿ ਕੋਵਿਡ-19 ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਵੀਰ ਸਰਬਜੀਤ ਸਿੰਘ ਸਾਨੀ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਿਲਕੁਲ ਪੰਜਾਬ ਤੋਂ ਬਾਹਰ ਜੇ ਅਸੀਂ ਦੇਖੀਏ ਜਿੱਥੇ ਸਿੱਖ ਨੌਜਵਾਨੀ ਕਾਫੀ ਸੰਗਠਿਤ ਰੂਪ ਦੇ ਵਿੱਚ ਉਹ ਸਿੱਖ ਸਟੂਡੈਂਟ ਫੈਡਰੇਸ਼ਨ ਹੋਏ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਹੋਏ, ਉਹ ਕਾਫੀ ਮਜ਼ਬੂਤ ਯੂਨਿਟਸ ਇਹਨਾਂ ਦੀਆਂ ਭੋਪਾਲ ਦੇ ਵਿੱਚ, ਬੰਬਈ ਦੇ ਵਿੱਚ, ਕਲਕੱਤੇ ਦੇ ਵਿੱਚ, ਪੁੰਛ ਦੇ ਵਿੱਚ, ਜੰਮੂ ਦੇ ਵਿੱਚ, ਸ੍ਰੀਨਗਰ 'ਚ ਰਹੀਆਂ। ਔਰ ਵੀਰ ਸਰਬਜੀਤ ਸਿੰਘ ਸਾਨੀ ਪਹਿਲੀ ਵਾਰ 1990 'ਚ ਹੀ ਅਮਰੀਕਾ 'ਚ ਮਿਲੇ। ਬੰਬਈ ਨਾਲ ਇਹਨਾਂ ਦਾ ਸੰਬੰਧ ਸੀ ਔਰ IT ਸੈਕਟਰ 'ਚ ਇਹਨਾਂ ਦੀ ਸਟੱਡੀ ਹੈ ਔਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨਾਲ ਉੱਥੇ ਜੁੜੇ ਹੋਏ ਸੀ। ਇੱਥੇ ਆਉਂਦਿਆਂ ਵੀ ਕਿਉਂਕਿ ਜਿਹਨੂੰ ਵੀ ਬਚਪਨ ਦੇ ਵਿੱਚ ਕੋਈ ਚੇਟਕ ਲੱਗਦੀ ਹੈ ਕਿ ਉਸਨੇ ਕੌਮ ਦੇ ਲਈ ਕੁਝ ਕਰਨਾ ਹੈ, ਉਹ ਫਿਰ ਕੋਈ ਨਾ ਕੋਈ ਜਿਹੜਾ ਵੀ ਉਸ ਦੇ ਇੰਟਰਸਟ ਦਾ, ਦਿਲਚਸਪੀ ਦਾ ਫੀਲਡ ਹੁੰਦਾ ਹੈ ਉਹਨੂੰ ਚੁਣਦਾ ਹੈ। ਸੋ ਜ਼ਾਹਿਰ ਹੈ ਕਿ ਇਹ ਗੱਲ ਤਾਂ ਦੁਨੀਆ ਭਰ ਦੇ ਐਕਸਪਰਟਸ ਵੀ ਇਸ ਗੱਲ ਨੂੰ ਮੰਨਦੇ ਨੇ ਕਿ ਜੇ ਤੁਸੀਂ ਕੋਈ ਵੈਲਿਊ ਸਿਸਟਮ, ਕੋਈ ਕਦਰਾਂ ਕੀਮਤਾਂ, ਉਹ ਮਜ਼ਹਬੀ ਹੋਣ, ਉਹ ਤਹਿਜ਼ੀਬੀ ਹੋਣ, ਉਹ ਪਰਿਵਾਰਕ ਜਿਹੜੀਆਂ ਫੈਮਿਲੀ ਕਦਰਾਂ ਕੀਮਤਾਂ ਹੋਣ ਤੇ ਉਹ ਬਚਪਨ ਤੋਂ ਹੀ ਇਨਕਲਕੇਟ ਕੀਤੀਆਂ ਜਾਂਦੀਆਂ। ਸੋ ਇੱਥੇ ਵੀ ਉਹਨਾਂ ਨੇ ਜਿਹੜਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੋਂ ਬਾਅਦ ਯੂਨਾਈਟਿਡ ਸਿੱਖਸ ਦੇ ਨਾਲ
ਜਿਹਦਾ ਨਾਂ ਉਦੋਂ USSA ਸੀ, ਯੂਨਾਈਟਿਡ ਸਿੱਖਸ ਇਨ ਸਰਵਿਸ ਆਫ ਅਮਰੀਕਾ। ਇਹ ਉਹਦੀ ਪੇਰੈਂਟ ਬਾਡੀ ਹੈ। ਯੂਨਾਈਟਿਡ ਸਿੱਖਸ ਗਲੋਬਲ ਤਾਂ ਬਾਅਦ ਚ ਬਣੀ। ਉਹਦੇ ਚ ਗੁਰਦੁਆਰਾ ਰਿਚਮੰਡ ਹਿੱਲ ਦੇ ਵਿੱਚ ਜਿਹੜਾ ਕੰਪਿਊਟਰ ਕਲਾਸਿਸ, ਪੰਜਾਬੀ ਸਿਖਾਉਣਾ, ਅੰਗਰੇਜ਼ੀ ਸਿਖਾਉਣਾ, ਜਿਹੜੇ ਉੱਥੋਂ ਨਵੇਂ ਆਉਂਦੇ ਨੇ ਤਾਂ ਕਿ ਅਮਰੀਕਨ ਸਿਸਟਮ ਦੇ ਵਿੱਚ ਐਡਜਸਟ ਹੋ ਸਕਣ। ਔਰ ਉਸ ਤੋਂ ਬਾਅਦ ਵੀ ਉਹਨਾਂ ਦਾ ਗੁਰਦੁਆਰਾ ਰਿਚਮੰਡ ਹਿੱਲ ਨਾਲ ਉਹ ਕਲੋਜ਼ਲੀ ਜੁੜੇ ਵੀ ਰਹੇ ਔਰ ਐਨੂਅਲ ਕੈਂਪਸ ਯੂਥ ਦੇ ਲਈ। ਔਰ ਉਹਨਾਂ ਦਾ ਸਮੁੱਚਾ ਹੀ ਪਰਿਵਾਰ ਪੰਥ ਨੂੰ ਸਮਰਪਿਤ ਹੈ। ਸਾਡੇ ਨਾਲ ਡਾਕਟਰ ਰਣਜੀਤ ਸਿੰਘ ਹੋਰਾਂ ਨਾਲ ਔਰ ਹਮੇਸ਼ਾ ਹੀ ਇਸ ਐਂਗਲ ਤੋਂ ਕਿ ਪੰਥ ਦੇ ਵਿੱਚ ਖਾਸ ਤੌਰ ਤੇ ਇੱਥੋਂ ਦੇ ਗੁਰਦੁਆਰਾ ਸਿਸਟਮ ਦੇ ਵਿੱਚ ਵੀ ਕਿਵੇਂ ਸਿੱਖੀ ਵੈਲਿਊਜ਼ ਦੇ ਮੁਤਾਬਕ ਐਡਮਿਨਿਸਟ੍ਰੇਸ਼ਨ ਹੋਏ ਜਿਹੜਾ ਔਰ ਯੂਥ ਦੇ ਲਈ ਕੁਝ ਕੀਤਾ ਜਾਏ। ਸੋ ਹੁਣ ਉਹ ਸਫਲ ਕਾਰੋਬਾਰੀ ਨੇ ਜਿਵੇਂ ਤੁਸੀਂ ਦੱਸਿਆ, ਔਰ ਉਹ TV 84 ਨੂੰ ਜਿਹੜਾ ਉਹ ਪਿਆਰ ਵੀ ਕਰਦੇ ਨੇ। ਜ਼ਾਹਰ ਹੈ ਕਿ ਜਿਹੜਾ ਵੀ ਪੰਥ ਨੂੰ ਪਿਆਰ ਕਰਨ ਵਾਲਾ ਹੈ ਉਸ ਨੂੰ ਇਸ ਗੱਲ ਦੀ ਸਮਝ ਹੈ ਕਿ ਅੱਡ-ਅੱਡ ਸ਼ੋਬਿਆਂ ਦੇ ਵਿੱਚ ਭਾਵੇਂ ਕੁਛ ਉਹ ਨੇ ਜਿਹੜੇ ਸਿੱਧੇ ਤੌਰ ਤੇ ਸਿਆਸੀ ਜਾਂ ਖਾਲਿਸਤਾਨ ਦੀ ਗੱਲ ਜਾਂ ਤੱਤੇ ਰੇਤੇ ਤੇ ਪੈਰ ਰੱਖਣ ਨੂੰ ਤਿਆਰ ਹੁੰਦੇ ਨੇ, ਲੇਕਿਨ ਅਸੀਂ ਹਮੇਸ਼ਾ ਹੀ ਹਰ ਉਸ ਇਨਸਾਨ ਨੂੰ ਐਪਰੀਸ਼ੀਏਟ ਕਰਦੇ ਹਾਂ ਜਿਹਨੇ ਘੱਟੋ ਘੱਟ ਆਪਣੀ ਜ਼ਿੰਦਗੀ, ਆਪਣੇ ਸੁੱਖਾਂ, ਆਪਣੇ ਪਰਿਵਾਰ ਤੋਂ ਇਲਾਵਾ ਕਿਸੇ ਵੀ ਫੀਲਡ ਨੂੰ ਚੁਣਿਆ ਜਿਹਦੇ 'ਚ ਕਿ ਉਹ ਕੌਮ ਲਈ, ਇਨਸਾਨੀਅਤ ਲਈ ਔਰ ਕੁੱਲ ਮਿਲਾ ਕੇ ਜਿੱਥੇ ਵੀ ਕੋਈ ਬੈਠਾ ਉੱਥੇ ਦੇ ਆਲੇ ਦੁਆਲੇ ਲਈ ਕੋਈ ਚੰਗਾ ਕੰਮ ਕਰ ਰਿਹਾ। ਸੋ ਸਾਡੇ ਸਾਹਮਣੇ ਹਮੇਸ਼ਾ ਆਨੰਦਪੁਰ ਸਾਹਿਬ ਦਾ ਉਹ ਮਾਡਲ ਹੁੰਦਾ ਹੈ ਜਿੱਥੇ ਭਾਈ ਨੰਦ ਲਾਲ ਕਲਮ ਚਲਾ ਰਹੇ ਨੇ, ਭਾਈ ਕਨ੍ਹਈਆ ਪਾਣੀ ਦੀ ਮਸ਼ਕ ਲੈ ਕੇ ਦੁਸ਼ਮਣ ਔਰ ਸੱਜਣ ਸਭ ਨੂੰ ਪਾਣੀ ਪਿਆ ਰਹੇ ਨੇ, ਤੇ ਭਾਈ ਬਚਿੱਤਰ ਸਿੰਘ ਨਾਗਣੀ ਬਰਛਾ ਲੈ ਕੇ ਮਸਤ ਹਾਥੀਆਂ ਦਾ ਹੀ ਟਾਕਰਾ ਨਹੀਂ ਕਰ ਰਹੇ, ਜਿਹੜੇ ਹੰਕਾਰੇ ਹੋਏ ਹਾਕਮ ਨੇ ਜਿਨ੍ਹਾਂ ਨੇ ਗੁਲਾਮੀ ਭਰਪਾ ਕੀਤੀ ਹੋਈ ਹੈ ਦੂਸਰਿਆਂ ਦੇ ਉੱਤੇ, ਉਹਨਾਂ ਨੂੰ ਵੰਗਾਰ ਰਹੇ ਨੇ। ਪਰ ਇਹ ਸਾਰੇ ਹੀ ਆਨੰਦਪੁਰ ਦੀ ਪੁਰੀ ਦੇ ਵਾਸੀ ਨੇ ਤੇ ਦਸ਼ਮੇਸ਼ ਪਿਤਾ ਨੂੰ ਰਿਝਾ ਰਹੇ ਨੇ ਔਰ ਉਸੇ ਹੀ ਪਿਤਾ ਦਾ ਰੂਪ ਹਰ ਸ਼ੈ ਦੇ ਵਿੱਚ, ਹਰ ਵਜੂਦ ਦੇ ਵਿੱਚ ਦੇਖਦੇ ਨੇ। ਜਦੋਂ ਅਸੀਂ ਭਾਈ ਕਨ੍ਹਈਆ ਜੀ ਦੀਆਂ ਇਹ ਲਾਈਨਾਂ ਜਿਹੜੀਆਂ ਭਾਈ ਵੀਰ ਸਿੰਘ ਜੀ ਨੇ ਲਿਖੀਆਂ ਕਿ ਜਦੋਂ ਸ਼ਿਕਾਇਤ ਹੁੰਦੀ ਹੈ ਕਿ ਜਿਨ੍ਹਾਂ ਦੁਸ਼ਮਣ ਫੌਜੀਆਂ ਨੂੰ ਅਸੀਂ ਜ਼ਖਮੀ ਕਰਕੇ ਸੁੱਟਦੇ ਹਾਂ, ਇਹ ਉਹਨਾਂ ਨੂੰ ਪਾਣੀ ਪਿਆ ਕੇ ਉਹਨਾਂ ਨੂੰ ਫੇਰ ਖੜਾ ਕਰ ਦਿੰਦੇ ਨੇ, ਉਹ ਫੇਰ ਲੜਦੇ ਨੇ। ਤੇ ਜਦੋਂ ਉਹਨਾਂ ਤੋਂ ਪੁੱਛਿਆ ਜਾਂਦਾ ਹੈ ਇਸ ਬਾਰੇ ਤੇ ਉਹ ਕਹਿੰਦੇ ਨੇ ਕਿ ਤੈਨੂੰ ਪਿਆ ਪਿਲਾਵਾਂ ਪਾਣੀ ਮੇਰੇ ਦਿਲ ਦੇ ਸਾਈਂ, ਕਿ ਮੈਂ ਤਾਂ ਤੁਹਾਨੂੰ ਪਾਣੀ ਪਿਆਉਂਦਾ, ਮੈਨੂੰ ਤਾਂ ਕੋਈ ਫਰਕ ਹੀ ਨਹੀਂ ਨਜ਼ਰ ਆਉਂਦਾ ਹੈ ਕੌਣ ਸੱਜਣ ਹੈ ਕੌਣ ਦੁਸ਼ਮਣ ਹੈ। ਔਰ ਗੁਰੂ ਕਲਗੀਧਰ ਪਾਤਸ਼ਾਹ ਮਲਮ ਦੀ ਡੱਬੀ ਦੇ ਕੇ ਕਹਿੰਦੇ ਨੇ ਭਾਈ ਸਾਹਿਬ ਜਿੱਥੇ ਤੁਸੀਂ ਪਾਣੀ ਪਿਆਉਂਦੇ ਹੋ ਜ਼ਖਮੀਆਂ ਨੂੰ, ਸੱਜਣ ਔਰ ਦੁਸ਼ਮਣ ਦੋਨਾਂ ਨੂੰ, ਉੱਥੇ ਉਹਨਾਂ ਦੇ ਜ਼ਖਮਾਂ ਤੇ ਮਲਮ ਵੀ ਲਾ ਦਿਆ ਕਰੋ। ਸੋ ਸਿੱਖੀ ਦਾ ਆਦਰਸ਼ ਤਾਂ ਇਹੀ ਹੈ ਕਿ ਭਾਈ ਆਪਣੇ ਤੋਂ ਨਿਕਲ ਕੇ ਵੀ ਕੁਛ ਕਰੋ। ਔਰ ਅੱਜ ਜਿਹੜੇ ਇਸ ਮੁਬਾਰਕ ਦਿਨ ਦੀ ਅਸੀਂ ਸਾਰੇ ਇਸਲਾਮਿਕ ਵਰਲਡ ਨੂੰ ਮੁਬਾਰਕਬਾਦ ਦਿੱਤੀ ਹੈ, ਤੁਸੀਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਇਸ ਦੇ ਨਾਲ। ਇਹ ਈਦ ਅਲ ਅਧਾ ਦਾ ਦਿਨ ਹੈ ਔਰ ਇਸ ਨੂੰ ਸਾਡੇ ਪੋਪੂਲਰ ਜਿਹੜਾ ਖਿੱਤੇ ਦੇ ਵਿੱਚ ਜਿਹੜਾ ਲਫ਼ਜ਼ ਪੋਪੂਲਰ ਹੈ ਉਹਨੂੰ ਬਕਰੀਦ ਕਰਕੇ ਕਿਹਾ ਜਾਂਦਾ ਹੈ, ਕਿਉਂਕਿ ਸਾਲ ਦੇ ਵਿੱਚ 2 ਈਦਾਂ ਹੁੰਦੀਆਂ ਨੇ। ਇੱਕ ਜ਼ਾਹਰ ਹੈ ਜਿਹੜੀ ਰਮਜ਼ਾਨ ਦੇ ਮਹੀਨੇ ਨਾਲ ਜੁੜੀ ਹੋਈ ਹੈ ਜਿਹਦੇ 'ਚ ਰੋਜ਼ੇ ਰੱਖੇ ਜਾਂਦੇ ਨੇ, ਔਰ ਅਖੀਰਲੇ ਦਿਨ ਜਿਹੜਾ ਵੱਡਾ ਜਿੱਥੇ ਪ੍ਰੇਅਰ ਵੀ ਹੁੰਦੀ ਹੈ ਔਰ ਹਾਲਾਂਕਿ ਰੋਜ਼ਾਨਾ ਰੋਜ਼ਾ ਖੋਲ੍ਹਿਆ ਜਾਂਦਾ ਹੈ, ਇਫਤਾਰ ਹੁੰਦਾ ਹੈ, ਲੇਕਿਨ ਈਦ ਦਾ ਫਾਈਨਲ ਦਿਨ ਜਿਸ ਦਿਨ ਖਾਸ ਤੌਰ ਤੇ ਸੇਵੀਆਂ ਜਿਹੜੀਆਂ ਮਿੱਠੀਆਂ ਬਣਾਈਆਂ ਨੇ, ਇਸ ਲਈ ਉਸ ਈਦ ਨੂੰ ਆਮ ਲੋਕਾਂ ਦੀ ਜ਼ੁਬਾਨ 'ਚ ਤਾਂ ਇਹੀ ਹੁੰਦਾ ਨਾ, ਉਹ ਉਹਦੇ ਇਤਿਹਾਸਕ ਜਾਂ ਦੂਸਰੇ ਪਿਛੋਕੜ ਤੋਂ ਨਾ ਵੀ ਵਾਕਫ ਹੋਣ, ਉਹਨਾਂ ਨੇ ਆਪਣੀ ਚੋਇਸ ਦਾ ਕੋਈ ਨਾ ਕੋਈ ਦਿਨ ਜਿਹੜਾ ਉਹ ਆਪਣੀ ਜ਼ੁਬਾਨ 'ਚ ਹੀ ਰੱਖਿਆ ਹੁੰਦਾ, ਉਹਨੂੰ ਜਿਹੜੀ ਆ ਉਹ ਸੇਵੀਆਂ ਵਾਲੀ ਈਦ ਕਹਿੰਦੇ ਨੇ। ਨਹੀਂ, ਮਿੱਠੀਆਂ ਸੇਵੀਆਂ ਹੁੰਦੀਆਂ ਨੇ, ਜ਼ਾਹਰ ਹੈ ਵੀ ਉਹਦਾ ਪਕਵਾਨ ਹੈ, ਲੇਕਿਨ ਇਹ ਜਿਹੜੀ ਈਦ ਅਲ ਅਧਾ ਹੈ ਇਸ ਨੂੰ ਬਕਰੀਦ ਕਿਹਾ ਜਾਂਦਾ ਹੈ ਕਿਉਂਕਿ ਇਹ ਕੁਰਬਾਨੀ ਦੀ ਈਦ ਹੈ। ਔਰ ਕੁਰਬਾਨੀ ਦੇ ਲਈ ਜਿਹੜਾ ਅੱਡ-ਅੱਡ ਜਾਨਵਰ ਜਿਹੜੇ ਨੇ ਉਹ ਚੁਣੇ ਜਾਂਦੇ ਨੇ, ਉਹਨਾਂ ਦੀ ਖਰੀਦੋ ਫਰੋਖਤ ਹੁੰਦੀ ਹੈ। ਔਰ ਮੈਂ ਕੱਲ ਦੇਖ ਰਿਹਾ ਸੀ ਕਿ ਪੰਜਾਬ 'ਚ ਮਲੇਰਕੋਟਲਾ ਜਿਹੜਾ ਇੱਕੋ ਇੱਕ ਮੁਸਲਮਾਨ ਮੈਜੋਰਿਟੀ ਸ਼ਹਿਰ ਹੈ, 1.5-2 ਲੱਖ ਦੇ ਕਰੀਬ ਮੁਸਲਮਾਨ ਭੈਣ ਭਰਾ ਉੱਥੇ ਵਸਦੇ ਨੇ। ਸੋ ਕੱਲਾ ਫਿਰ ਇਹੀ ਨਹੀਂ ਹੈ ਕਿ ਵੀ ਸਿਰਫ ਉਹੀ ਸੈਲੀਬ੍ਰੇਟ ਕਰਦੇ ਨੇ, ਜ਼ਾਹਰ ਹੈ ਇਸ ਵੇਲੇ ਜਿਸ ਕਿਸਮ ਦਾ ਮਾਹੌਲ ਹਿੰਦੂ ਤਵੀਆਂ ਨੇ ਚਾਰ ਚਫੇਰੇ ਖਿਲਾਰਿਆ ਹੋਇਆ ਹੈ ਔਰ ਮਲੇਰਕੋਟਲੇ 'ਚ
ਈਦ ਉਲ ਅਦਾ ਸ਼ੁਰੂ ਹੋਣ ਤੋਂ 2 ਹਫ਼ਤੇ ਪਹਿਲਾਂ ਹੀ ਲਗਭਗ ਬਹੁਤ ਵੱਡੀ ਪਸ਼ੂ ਮੰਡੀ ਲੱਗਦੀ ਹੈ ਔਰ ਉਹਦੇ 'ਚ ਰਾਜਸਥਾਨ, ਹਰਿਆਣਾ, ਯੂਪੀ ਤੋਂ ਵੀ ਜਿਹੜੇ ਵਪਾਰੀ ਨੇ ਉਹ ਬੱਕਰੇ ਲੈ ਕੇ ਔਰ ਦੂਸਰੇ ਕੁਰਬਾਨੀ ਦੇ ਜਾਨਵਰ, ਖਾਸ ਤੌਰ ਤੇ ਬੱਕਰੇ ਹੀ ਹੁੰਦੇ ਨੇ, ਉਹ ਲੈ ਕੇ ਆਉਂਦੇ ਨੇ। ਔਰ ਉਹਦੀ ਉੱਤੇ ਪੂਰੀ ਖਬਰ ਸੀ 2 ਦਿਨ ਪਹਿਲੇ ਕਿ ਇਸ ਵਾਰ ਕਿਉਂਕਿ ਕਾਰੋਬਾਰ ਵੀ ਸਾਰੇ ਠੱਪ ਹੋਏ ਨੇ ਤੇ ਜਿਹੜਾ ਹੁਣ ਉਹਦੇ 'ਚ ਇਸ ਗੱਲ ਦਾ ਧਿਆਨ ਰਹੇ, ਬਹੁਤ ਸਾਰਿਆਂ ਨੂੰ ਲੱਗਦਾ ਹੈ ਕਿ ਵੀ ਜਿਵੇਂ ਬੱਕਰਾ ਹੈ ਜਾਂ ਦੂਸਰਾ ਹੈ ਸਸਤਾ ਹੋਏਗਾ, ਕੁਛ ਹਜ਼ਾਰਾਂ 'ਚ ਹੋਏਗਾ, ਲੇਕਿਨ ਜਿਹੜੇ ਖਾਸ ਇਸ ਦਿਨ ਦੇ ਲਈ ਕੁਰਬਾਨੀ ਲਈ ਕੁਛ ਨੂੰ ਪਾਲਿਆ ਜਾਂਦਾ ਹੈ, ਬੱਕਰੇ ਦੀ ਕੀਮਤ 2 ਲੱਖ ਤੋਂ ਲੈ ਕੇ ਉਸ ਤੋਂ ਜ਼ਿਆਦਾ ਵੀ ਹੋ ਸਕਦੀ ਹੈ। ਹਾਂ, ਕਿਉਂਕਿ ਉਹਨਾਂ ਦੀ ਜਦੋਂ ਤੁਸੀਂ ਉਹ ਸਾਰੀ ਬਰੀਡ ਦੇਖਦੇ ਹੋ ਜਾਂ ਦੂਸਰਾ ਦੇਖਦੇ ਹੋ, ਸੋ ਉਹ ਉਹਨਾਂ ਵਪਾਰੀਆਂ ਦੀ ਸੀ ਸ਼ਿਕਾਇਤ। ਇੱਕ ਨੇ ਕਿਹਾ ਜੀ ਮੇਰਾ 2 ਲੱਖ ਦਾ ਬੱਕਰਾ ਜਿਹੜਾ ਅੱਜ ਸਿਰਫ 1 ਲੱਖ ਦੇ ਵਿੱਚ ਮੈਨੂੰ ਵੇਚਣ ਤੇ ਮਜਬੂਰ ਹੋਣਾ ਪਿਆ ਵੀ ਗਾਹਕ ਨਹੀਂ ਨੇ। ਚਲੋ ਇਹ ਇੱਕ ਵੱਖਰਾ ਪਾਰਟ ਹੈ, ਪਰ ਮੈਨੂੰ ਇਸ ਗੱਲ ਦੇ ਉੱਤੇ ਤਸੱਲੀ ਵੀ ਹੋਈ ਕਿ ਇਸ ਨਫ਼ਰਤ ਦੇ ਮਾਹੌਲ 'ਚ ਚੱਲਦੇ ਆ ਜਿੱਥੇ ਭਾਰਤ ਦੇ ਅੱਡ-ਅੱਡ ਸੂਬਿਆਂ ਦੇ ਵਿੱਚ ਕਿਤੇ ਇਹ ਕਹਿ ਕੇ, ਯੂਪੀ ਦੇ ਵਿੱਚ ਤਾਂ ਉਹਨਾਂ ਨੇ ਇਸ ਕਿਸਮ ਦੀ ਪਾਬੰਦੀ ਇੱਕ ਸ਼ਹਿਰ ਦੇ ਵਿੱਚ ਲਾਉਣ ਦੀ ਕੋਸ਼ਿਸ਼ ਕੀਤੀ, ਉੱਤਰਾਖੰਡ ਦੇ ਵਿੱਚ, ਕਿ ਜੀ ਇਹ ਪਵਿੱਤਰ ਹਿੰਦੂ ਹੋਲੀ ਸਿਟੀ ਹੈ, ਇੱਥੇ ਕੋਈ ਕੁਰਬਾਨੀ ਹੋ ਹੀ ਨਹੀਂ ਸਕਦੀ, ਇਹ ਬਿਲਾ ਵਜ੍ਹਾ ਜਿਹੜਾ ਉਹ ਜਾਨਵਰਾਂ ਨੂੰ ਮਾਰਨਾ ਇਹ ਠੀਕ ਨਹੀਂ ਹੈ। ਹਾਲਾਂਕਿ ਕੋਰਟ ਨੇ ਉਹਨੂੰ ਜਿਹੜਾ ਉਹ ਓਵਰਟਰਨ ਕਰਤਾ ਉਸ ਫੈਸਲੇ ਨੂੰ ਐਡਮਿਨਿਸਟ੍ਰੇਸ਼ਨ ਦੇ, ਪਰ ਬਹੁਤ ਸਾਰੀਆਂ ਥਾਵਾਂ ਤੇ ਹੁਣ ਡਰਦਿਆਂ ਜਿਹੜਾ ਉਹ ਬਹੁਤ ਸੀਮਤ ਜਿਹੇ ਅੰਦਾਜ਼ ਦੇ ਵਿੱਚ, ਈਵਨ ਜੰਮੂ ਕਸ਼ਮੀਰ 'ਚ ਹੁਣ ਤਾਂ ਕਸ਼ਮੀਰ ਵਾਦੀ 'ਚ ਉਹਨਾਂ ਨੇ, ਜਿਵੇਂ ਤੁਸੀਂ ਕਿਹਾ ਔਰ ਇਹ PTI ਦੀ ਖਬਰ ਹੈ ਕਿ ਈਦ ਕੌਂਗਰੀਗੇਸ਼ਨਲ ਪ੍ਰੇਅਰਸ ਨਾਟ ਅਲਾਉਡ ਇਨ ਕਸ਼ਮੀਰ ਐਮਿਡ ਕੋਵਿਡ। ਈਵਨ ਕੁਰਬਾਨੀ ਜਾਂ ਪਬਲਿਕਲੀ ਜੋ ਵੀ ਹੈ ਉਸ ਨੂੰ ਤਾਂ ਦੂਰ ਦੀ ਗੱਲ, ਉਹਨਾਂ ਨੇ ਇਹ ਕਹਿ ਕੇ ਕਿ ਜੀ ਨਹੀਂ ਕੋਵਿਡ-19 ਚੱਲ ਰਿਹਾ, ਉੱਥੇ ਉਹਨਾਂ ਨੇ ਈਵਨ, ਕਿਉਂਕਿ ਇਸ ਮੌਕੇ ਦੇ ਉੱਤੇ ਵੀ ਜ਼ਾਹਰ ਹੈ ਜਦੋਂ ਤੁਸੀਂ ਇਹ ਜਿਹੜੀ ਈਦ ਹੈ ਬਕਰੀਦ ਐਕਚੁਅਲੀ ਸ਼ੁਕਰਾਨੇ ਦੀ ਈਦ ਹੈ, ਕੁਰਬਾਨੀ ਦਾ ਦਿਨ ਹੈ। ਔਰ ਮੈਂ ਇਹਨੂੰ ਡਿਸਕਸ ਕਰਾਂਗਾ ਕਿ ਵੀ ਇਸ ਦਾ ਜਿਹੜਾ ਪਿਛੋਕੜ ਹੈ ਕਿਸ ਘਟਨਾ ਨਾਲ ਜੁੜਿਆ ਹੋਇਆ ਔਰ ਉਸ ਤੋਂ ਸਭ ਲਈ ਸਬਕ ਕੀ ਹੈ। ਲੇਕਿਨ ਉਹ ਤਾਂ ਬਹਾਨਾ ਲੱਭਦੇ ਨੇ ਕੋਈ ਨਾ ਕੋਈ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਕੋਵਿਡ ਦੇ ਚੱਲਦਿਆਂ ਕੁੰਭ ਮੇਲਾ ਹੋ ਸਕਦਾ ਹੈ, ਹੁਣ ਵੀ ਜਗਨਨਾਥਪੁਰੀ ਦੇ ਵਿੱਚ ਵੱਡਾ ਜਿਹੜਾ ਉਹਦੇ ਰੱਥ ਨਿਕਲਦਾ ਹੈ, ਉਹ ਫੰਕਸ਼ਨ ਹੋ ਰਹੇ ਨੇ ਯੂਪੀ ਦੇ ਵਿੱਚ। ਔਰ ਈਵਨ ਮੋਦੀ ਜਦੋਂ ਹੁਣ ਆ ਬਨਾਰਸ 'ਚ ਗਿਆ 3 ਦਿਨ ਪਹਿਲਾਂ ਕਿ ਉੱਥੇ ਜੀ ਇੰਨੇ 200 ਕਰੋੜ ਦੇ ਪ੍ਰੋਜੈਕਟਸ ਦਾ ਉਦਘਾਟਨ ਕੀਤਾ, ਤੁਸੀਂ ਉਹ ਪਿਕਚਰਸ ਦੇਖ ਸਕਦੇ ਹੋ, ਹਜ਼ਾਰਾਂ ਦੀ ਗਿਣਤੀ 'ਚ ਲੋਕ, ਕਿਸੇ ਦੇ ਮਾਸਕ ਵੀ ਨਹੀਂ ਪਾਈ ਹੋਈ ਔਰ ਥਾਂ ਨਾਲ ਉਹਦੇ ਯੋਗੀ ਵੀ ਆ, ਉਹਨੇ ਡਰਾਮੇ ਜਿਹੇ ਲਈ ਮਾਸਕ ਬੰਨੀ ਹੋਈ ਹੈ ਮੂੰਹ ਦੇ ਉੱਤੇ। ਲੇਕਿਨ ਇਹ ਸਭ ਹੋਣ ਦੇ ਬਾਵਜੂਦ ਜੇ ਤੁਸੀਂ ਦੇਖੋ ਕਿ ਹਿੰਦੂ ਤਵੀ ਐਡਮਿਨਿਸਟ੍ਰੇਸ਼ਨ ਕਿਵੇਂ ਮਜ਼ਹਬੀ ਮਾਮਲਿਆਂ ਦੇ ਵਿੱਚ ਦਖਲ-ਅੰਦਾਜ਼ੀ ਕਰ ਰਿਹਾ ਸਿੱਧੇ ਤੌਰ ਤੇ, ਤਾਂ ਫਿਰ ਦਿੱਲੀ ਦੇ ਗੁਰਦੁਆਰਿਆਂ ਨੂੰ ਵਿਕਾਸਪੁਰੀ ਦੇ ਉਸ ਜੱਜ ਵੱਲੋਂ ਕੀਤਾ ਆਰਡਰ ਕਿ ਜੀ ਕੋਈ ਵੀ ਇੱਥੇ ਆ ਨਹੀਂ ਸਕਦਾ, ਜਿਹੜਾ ਜੇ ਆਏਗਾ ਤੇ ਗੁਰਦੁਆਰੇ ਦੇ ਪ੍ਰੈਜ਼ੀਡੈਂਟ, ਸੈਕਟਰੀ, ਗ੍ਰੰਥੀ, ਹੈੱਡ ਗ੍ਰੰਥੀ, ਉਹਨਾਂ ਸਾਰਿਆਂ ਨੂੰ ਪਨਿਸ਼ ਕੀਤਾ ਜਾਏਗਾ। ਇਹ ਵੱਖਰੀ ਗੱਲ ਹੈ ਕਿ ਸਿੱਖਾਂ ਦੇ ਰੋਹ ਦੇ ਸਾਹਮਣੇ 24 ਘੰਟੇ ਦੇ ਵਿੱਚ ਉਹਨਾਂ ਨੂੰ ਯੂ ਟਰਨ ਮਾਰਨਾ ਪਿਆ, ਪਰ ਇਹ ਦੱਸਦਾ ਹੈ ਕਿ ਕਿਵੇਂ ਮਜ਼ਹਬੀ ਆਜ਼ਾਦੀਆਂ ਨੂੰ ਕੁਚਲਿਆ ਜਾ ਰਿਹਾ ਹੈ। ਕਰਤਾਰਪੁਰ ਸਾਹਿਬ ਕੋਰੀਡੋਰ ਫਰਵਰੀ 2020 ਤੋਂ ਉਸ ਨੂੰ ਬੰਦ ਕੀਤਾ ਹੋਇਆ ਹੈ, 1.5 ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ। ਪਰਸੋਂ ਹੀ ਅਕਾਲ ਤਖਤ ਦਾ ਐਕਟਿੰਗ ਜਥੇਦਾਰ ਵੀ ਕਹਿ ਰਿਹਾ ਸੀ ਅਸੀਂ ਤਾਂ ਬਾਰ-ਬਾਰ ਅਪੀਲਾਂ ਕਰ ਰਹੇ ਹਾਂ, ਸ਼੍ਰੋਮਣੀ ਕਮੇਟੀ ਕਰ ਰਹੀ ਹੈ। ਦੂਸਰਾ ਉਹਨਾਂ ਨੇ ਕਿਹਾ ਜੀ ਉਹ ਖੋਲਣ ਦਾ ਨਾਂ ਨਹੀਂ ਲੈ ਰਹੇ, ਉਹਨਾਂ ਦੀ ਬਦਨੀਤੀ ਹੈ। ਇਹਨਾਂ ਨੂੰ ਕੋਈ ਪੁੱਛੇ ਕਿ ਤੁਸੀਂ ਹੋਰ ਮਾਮਲਿਆਂ ਦੇ ਵਿੱਚ ਉਲਝੇ ਹੋਏ ਹੋ, ਬਿਆਨਬਾਜ਼ੀਆਂ ਦੇ ਵਿੱਚ, ਤੁਸੀਂ ਕਿਉਂ ਨਹੀਂ ਜਥੇ ਲੈ ਕੇ ਜਾਂਦੇ ਕਰਤਾਰਪੁਰ ਸਾਹਿਬ ਦੇ ਉਸ ਕੋਰੀਡੋਰ ਦੇ ਉਸ ਮੁਕਾਮ ਦੇ ਉੱਤੇ ਜਿੱਥੋਂ ਭਾਰਤ ਵੱਲ ਉਸ ਦਾ ਲੰਘ ਹੈ, ਔਰ ਉੱਥੇ ਮੋਰਚਾ ਲਾਓ ਇਸ ਦੇ ਉੱਤੇ। ਤੁਹਾਨੂੰ ਵੀ ਅਕਾਲੀਆਂ ਦੇ ਪੱਲੇ ਕੁਛ ਨਹੀਂ ਹੈ, ਰੁਲੇ ਹੋਏ ਹੋ ਤੁਸੀਂ ਇਸ ਮਜ਼ਹਬੀ ਮੁੱਦੇ ਦੇ ਉੱਤੇ ਹੀ। ਲੇਕਿਨ ਅਲਟੀਮੇਟਲੀ ਤਾਂ ਆਕਾ ਨੂੰ ਵੀ ਨਾਰਾਜ਼ ਨਹੀਂ ਕਰਨਾ, ਖੇਡ ਤਾਂ ਕੋਈ ਹੋਰ ਚੱਲ ਰਹੀ ਹੈ। ਲੇਕਿਨ ਮੈਂ ਇਹ ਦੱਸ ਰਿਹਾ ਕਿ ਕਿਵੇਂ ਇੱਕ ਪਾਸੇ 50 ਸਾਲ ਤੋਂ ਜ਼ਿਆਦਾ 70 ਸਾਲ ਲੱਗ ਗਏ ਦੁਨੀਆ ਭਰ ਸਿੱਖਾਂ ਨੂੰ ਅਰਦਾਸ ਕਰਦੇ ਆ ਕਿ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ। ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੁੱਲ੍ਹਿਆ, ਹੁਣ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਉਹਨਾਂ ਦੇ ਅਹੁਦੇਦਾਰ ਔਰ ਐਵੈਕੂਅਸ ਟਰਸਟ ਪ੍ਰਾਪਰਟੀ ਬੋਰਡ, ਉਹਨਾਂ ਦੀ 3-4 ਦਿਨ ਪਹਿਲਾਂ ਮੀਟਿੰਗ ਸੀ ਔਰ ਪਾਕਿਸਤਾਨ ਕਮੇਟੀ ਕਹਿ ਰਹੀ ਹੈ ਜੀ ਪਹਿਲਾਂ ਅਸੀਂ ਅਰਦਾਸ ਖੁੱਲੇ ਦਰਸ਼ਨ ਦੀਦਾਰ ਦੀ ਕਰਦੇ ਰਹੇ, ਹੁਣ ਦੁਨੀਆ ਭਰ 'ਚ ਅਸੀਂ ਇਹ ਅਰਦਾਸ ਕਰਨ ਤੇ ਮਜਬੂਰ ਹਾਂ ਕਿ ਇਸ ਲਾਂਘੇ ਨੂੰ ਮੁੜ ਖੋਲ੍ਹਿਆ ਜਾਏ
ਜਿਸ ਨੂੰ ਕਿ ਬੰਦ ਕੀਤਾ ਹੈ। ਪਰ ਇਹ ਮੈਂ ਇਸ ਲਈ ਪੁਆਇੰਟ ਆਊਟ ਕਰ ਰਿਹਾ ਹਾਂ ਕਿ ਕਿਸ ਹੱਦ ਤੱਕ ਜਾ ਕੇ ਇਹ ਨਾ ਲੱਗੇ ਕਿ ਜੀ ਇਹ ਸਿਰਫ ਮੁਸਲਮਾਨਾਂ ਦੇ ਖਿਲਾਫ ਜਾਂ ਇਹ ਪਾਬੰਦੀ ਕਸ਼ਮੀਰ 'ਚ ਕਿ ਜੀ ਤੁਸੀਂ ਕੋਵਿਡ ਦਾ ਬਹਾਨਾ, ਕਿ ਫਿਰ ਇਹੀ ਨਹੀਂ। ਉਹਨਾਂ ਨੇ ਕਿਹਾ ਜੀ ਜਿਹੜੀਆਂ ਵੈਸੇ ਗਾਈਡਲਾਈਨਸ ਨੇ ਉਹਦੇ ਥੱਲੇ 30 ਬੰਦਿਆਂ ਦੀ ਗੈਦਰਿੰਗ ਅਲਾਉ ਹੋ ਸਕਦੀ ਹੈ, ਉਹਨਾਂ ਦੀ ਮੇਨ ਖਬਰ ਹੈ। ਪਰ ਉਹਨਾਂ ਨੇ ਕਿਹਾ ਜੀ ਕਿਉਂਕਿ 30 ਹੋਣੇ ਨਹੀਂ ਤਾਂ ਜ਼ਾਹਰ ਹੈ ਇਕੱਠੇ ਹੋ ਜਾਣੇ ਨੇ, ਇਸ ਲਈ ਅਸੀਂ 30 ਵੀ ਇਕੱਠੇ ਨਹੀਂ ਹੋਣ ਦੇਣੇ। ਇਸ ਲਈ ਇਹੀ ਅਸੀਂ ਫੈਸਲਾ ਲੈ ਰਹੇ ਹਾਂ, ਈਦ ਕੰਗਰੀਗੇਸ਼ਨਲ ਪ੍ਰੇਅਰਸ ਨਾਟ ਅਲਾਉਡ ਇਨ ਕਸ਼ਮੀਰ। ਔਰ ਬਹਾਨਾ ਇਹ ਨਹੀਂ ਹੈ ਕਿ ਕਾਰਨ ਇਹਦਾ ਇਹ ਹੈ, ਇਹਦਾ ਬਹਾਨਾ ਕੋਵਿਡ ਹੈ। ਹੁਣ ਬਾਕੀ ਸਾਰੇ ਦੇਸ਼ ਦੇ ਲਈ, ਮੋਦੀ ਦੀਆਂ ਗੈਦਰਿੰਗਸ ਲਈ, ਜਗਨਨਾਥਪੁਰੀ ਲਈ, ਉਹ ਸ਼ਿਵ ਸ਼ੰਕਰ ਦੇ ਨੰਗੇ ਜੇ ਉਹ ਸਾਧ, ਉਹਨਾਂ ਨੂੰ ਕਵਾੜੀਏ ਕਿ ਕੀ ਕਹਿੰਦੇ ਨੇ, ਉਹ ਗੰਗਾ ਚੋਂ ਪਾਣੀ ਇਕੱਠਾ ਕਰਦੇ ਨੇ, ਫਿਰ ਜਾ ਕੇ ਆਪਣੇ ਪਿੰਡਾਂ 'ਚ ਲੈ ਕੇ ਜਾਂਦੇ ਨੇ। ਸੁਪਰੀਮ ਕੋਰਟ ਨੇ ਹਾਲਾਂ ਉਸ ਦੇ ਉੱਤੇ ਡਾਇਰੈਕਟਿਵ ਦਿੱਤਾ। ਯੂਪੀ ਦਾ ਚੀਫ ਮਿਨਿਸਟਰ ਕਹਿ ਰਿਹਾ ਨਹੀਂ ਇਹ ਸਾਡੇ ਧਾਰਮਿਕ ਜਜ਼ਬਾਤਾਂ ਨਾਲ ਜੁੜਿਆ ਹੋਇਆ ਮਸਲਾ ਹੈ, ਇਹ ਸਾਡੇ ਜਿਹੜੇ ਕਬਾੜੀਏ ਨੇ ਇਵੇਂ ਹੀ ਜਾਣਗੇ। ਸੋ ਕੁੱਲ ਮਿਲਾ ਕੇ ਇੱਕ ਪਾਸੇ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਉਹ ਬੇਸ਼ੱਕ ਕੁੰਭ ਦਾ ਹੋਏ ਜਾਂ ਮੋਦੀ ਜਿਹੜਾ ਖੁਦ ਹੁਣੇ ਹੀ ਅਜੇ 4 ਦਿਨ ਪਹਿਲਾਂ ਉਹ ਬਨਾਰਸ ਦੇ ਵਿੱਚ ਉਹਦੀਆਂ ਧੱਜੀਆਂ ਉਡਾ ਕੇ ਆਇਆ, ਪਰ ਇਸ ਗੱਲ ਨੂੰ ਅਲਾਉ ਨਹੀਂ ਕੀਤਾ ਜਾ ਰਿਹਾ ਕਿ ਈਵਨ ਔਰ ਕਸ਼ਮੀਰ ਵਾਦੀ 'ਚ ਖਾਸ ਤੌਰ ਤੇ ਕਿ ਉੱਥੇ ਈਵਨ 30 ਬੰਦੇ ਵੀ ਗੈਦਰ ਹੋ ਕੇ ਈਦ ਦੀ ਜਿਹੜੀ ਹੈ ਉਹ ਨਮਾਜ਼ ਅਦਾ ਕਰ ਸਕਣ। ਸੋ ਮੈਂ ਸਮਝਦਾ ਵੀ ਇਹ ਜਦੋਂ ਇਸ ਕਿਸਮ ਦੇ ਹਾਕਮ ਬਣ ਜਾਂਦੇ ਨੇ, ਬੇਸ਼ੱਕ ਬੀਤੇ ਦੇ ਵਿੱਚ ਇਸ ਗੱਲ ਦਾ ਧਿਆਨ ਰਹੇ ਕਿ ਬਹੁਤ ਵਾਰ ਦੁਨੀਆ ਦੇ ਵਿੱਚ ਅਸੀਂ ਤਾਕਤ ਹਾਸਲ ਕਰਕੇ ਉਹ ਐਮਪਾਇਰ ਬਣਨ, ਉਹ ਬਾਦਸ਼ਾਹ ਪਾਵਰਫੁਲ ਬਣਨ ਜਾਂ ਕੋਈ ਹੋਰ ਸਿਸਟਮ ਆਏ, ਜਦੋਂ ਇੱਕ ਆਮ ਲੋਕ ਜਿਹਨੂੰ ਜਨਤਾ ਜਨਾਰਦਨ ਕਹਿੰਦੇ ਨੇ ਜਾਂ ਆਵਾਜ਼ੇ ਖਲਕਤ ਕਹਿੰਦੇ ਨੇ, ਉਹ ਕਹਿੰਦੇ ਨੇ ਕਿ ਭਾਈ ਅੱਤ ਤੇ ਰੱਬ ਦਾ ਵੈਰ ਹੁੰਦਾ। ਬਿਲਕੁਲ। ਸੋ ਮਤਲਬ ਹੀ ਇਹ ਹੈ ਕਿ ਰੱਬ ਜਦੋਂ ਕਿਸੇ ਨੂੰ ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ, ਕਿ ਇਹ ਵੀ ਜਦੋਂ ਕਿਸੇ ਦੇ ਕੋਲ ਕੋਈ ਉਸ ਨੂੰ ਪਾਵਰ ਮਿਲਦੀ ਹੈ ਜੀ। ਔਰ ਗੁਰਬਾਣੀ ਦਾ ਇੱਕ ਬੜਾ ਖੂਬਸੂਰਤ ਇਸ ਦੇ ਉੱਤੇ ਕੋਟ ਹੈ, ਜਿਹੜਾ ਆਸਾ ਦੀ ਵਾਰ ਦੀ ਜਦੋਂ ਸਮਾਪਤੀ ਹੁੰਦੀ ਹੈ ਤੇ ਅਕਸਰ ਇਹ ਪੌੜੀ ਪੜ੍ਹੀ ਜਾਂਦੀ ਹੈ ਕਿ ਤੇਰੇ ਘਰ ਆਨੰਦ ਵਧਾਈ ਤੁਧ ਘਰ, ਮਾਣ ਮਹੱਤਾ ਤੇਜ ਆਪਣਾ ਆਪ ਜਰ। ਕਿ ਉਸ ਰੱਬ ਦੇ ਘਰ, ਵਾਹਿਗੁਰੂ ਦੇ ਘਰ, ਅੱਲਾਹ ਤਾਲਾ ਦੇ ਘਰ ਬਲਿਸ ਹੈ, ਆਨੰਦ, ਜੋਏ ਨੂੰ ਕਹਿੰਦੇ ਨੇ। ਵਧਾਈ ਵੀ ਕਿਸੇ ਚੀਜ਼ ਨੂੰ ਜਦੋਂ ਅਸੀਂ ਕਿਸੇ ਨੂੰ ਵਧਾਈ ਦਿੰਦੇ ਹਾਂ ਤੇ ਵਧਣ ਤੋਂ ਹੁੰਦਾ ਹੈ ਕਿ ਪ੍ਰੋਗਰੈਸ ਹੈ। ਅਸੀਂ ਮਾਝੇ ਦੇ ਵਿੱਚ ਤਾਂ ਲਫ਼ਜ਼ ਵੀ ਵਧਾਇਓ ਕਹਿੰਦੇ ਨੇ ਕਿ ਜੀ ਵਧਾਇਓ ਕਿ ਵਾਧਾ ਹੋਣਾ, ਕਿਉਂਕਿ ਔਰ ਆਮ ਤੌਰ ਤੇ ਤੁਸੀਂ ਦੁਕਾਨਦਾਰਾਂ ਦੀ ਜ਼ਬਾਨ 'ਚ ਵੀ ਸੁਣੋਗੇ, ਉਹ ਇਹ ਨਹੀਂ ਕਹਿਣਗੇ ਕਿ ਮੈਂ ਇੰਨੇ ਵਜੇ ਦੁਕਾਨ ਬੰਦ ਕਰਨੀ ਹੈ, ਉਹ ਕਹਿੰਦੇ ਕਿ ਦੁਕਾਨ ਇੰਨੇ ਵਜੇ ਵਧਾਣੀ ਹੈ, ਕਿਉਂਕਿ ਇਹ ਵੀ ਟਰਮੀਨੋਲੋਜੀ ਦਾ ਹੈ ਕਿ ਵੀ ਬੰਦ ਦਾ ਮਤਲਬ ਤਾਂ ਕਲੋਜ਼ ਹੈ। ਸੋ ਮਤਲਬ ਇਹ ਹੈ ਵੀ ਉਸ ਰੱਬ ਦੇ ਘਰ ਉਹੀ ਆਨੰਦ, ਉਹੀ ਵਧਾਈ ਜਿਹਦੇ 'ਚ ਖੁਸ਼ੀ ਵਾਧਾ ਹੁੰਦਾ ਹੈ। ਤੇਰੇ ਘਰ ਆਨੰਦ ਵਧਾਈ ਤੁਧ ਘਰ, ਮਾਣ, ਤੁਹਾਨੂੰ ਇੱਜ਼ਤ ਦੇਣੀ, ਤੁਹਾਨੂੰ ਆਬਰੂ, ਤੁਹਾਨੂੰ ਹਾਈਟਸ, ਰੈਕਗਨੀਸ਼ਨ, ਸਿਫਤ ਮਿਲਣੀ, ਮਾਣ, ਮਹੱਤ ਵੀ ਇਸ ਹਾਈਟਸ ਨਾਲ ਜੁੜਿਆ ਹੋਇਆ, ਉੱਚਾ ਅਹੁਦਾ ਹੋਏ, ਉੱਚਾ ਕੋਈ ਹੋਰ ਨਵਾਜ਼ਿਆ ਜਾਏ। ਤੇਜ ਪਾਵਰ ਨੂੰ ਕਹਿੰਦੇ ਨੇ, ਜਿਹੜੀ ਜ਼ਾਹਰ ਹੈ ਕਿ ਪੋਲੀਟੀਕਲ ਪਾਵਰ ਦੇ ਨਾਲ, ਈਵਨ ਧਨ ਦੇ ਨਾਲ, ਦੌਲਤ ਵੀ ਕਿਸੇ ਕੋਲ ਆਣੀ। ਤੇਰੇ ਘਰ ਆਨੰਦ ਵਧਾਈ ਤੁਧ ਘਰ, ਮਾਣ ਮਹੱਤਾ ਤੇਜ, ਇਹ ਤਿੰਨੋਂ ਹੀ ਚੀਜ਼ਾਂ ਰੱਬ ਦਿੰਦਾ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਿਵੇਂ ਰੈਗਸ ਟੂ ਰਿਚਿਸ ਹੁੰਦਾ ਹੈ, ਕੋਈ ਬੰਦਾ ਰੁਲਿਆ ਹੁੰਦਾ ਹੈ ਉਹ ਕਿਸ ਹੱਦ ਤੱਕ ਪਹੁੰਚਦਾ ਹੈ, ਤੇ ਕਿਵੇਂ ਫਿਰ ਉੱਤੋਂ ਜਿਹੜਾ ਧੜਮ ਕਰਕੇ ਫਰਸ਼ ਤੇ ਡਿੱਗਦਾ। ਜਦੋਂ ਲੋਕ ਕਹਿੰਦੇ ਨੇ ਕਿ ਅੱਤ ਤੇ ਰੱਬ ਦਾ ਵੈਰ ਹੈ, ਕਿ ਜੇ ਮਾਣ ਮਹੱਤਾ ਤੇਜ ਜਿਹਨੂੰ ਮਿਲਦਾ ਹੈ ਉਹ ਰੱਬ ਵੱਲ ਮੂੰਹ ਨਾ ਕਰੇ ਜਾਂ ਰੱਬ ਤੋਂ ਵੱਲ ਪਿੱਠ ਕਰ ਲਏ ਜਾਂ ਰੱਬ ਤੋਂ ਬੇਮੁਖ ਹੋ ਜਾਏ, ਤੇ ਫਿਰ ਉਸ ਨੂੰ ਜੋ ਮਿਲਦਾ ਉਹ ਜਰਿਆ ਨਹੀਂ ਜਾਂਦਾ। ਨਾ ਜਰ ਸਕਣ ਦਾ ਮਤਲਬ ਹੈ ਜਿਹਨੂੰ ਅਸੀਂ ਕਹਿੰਦੇ ਆ ਕਿ ਭਾਈ ਜੋ ਪਾਵੇ ਭਾਂਡੇ ਵਿੱਚ ਵਸਤ ਸਾ ਨਿਕਲੇ, ਕਿਆ ਕੋਈ ਕਰੇ ਵਿਚਾਰ। ਕਿ ਭਾਈ ਜਿੰਨਾ ਭਾਂਡਾ ਹੁੰਦਾ ਹੈ, ਕਈ ਵਾਰ ਇਹ ਮਾਣ ਮਹੱਤਾ ਤੇਜ ਜਦੋਂ ਛੋਟੇ ਭਾਂਡੇ 'ਚ ਪੈ ਜਾਂਦੀ ਹੈ, ਛੋਟਾ ਸਰੀਰ, ਛੋਟਾ ਵਜੂਦ, ਤੇ ਉਹ ਉਸ 'ਚੋਂ ਉਲਟ ਕੇ ਫਿਰ ਬਾਹਰ ਨਿਕਲ ਜਾਏ। ਇੱਕ ਵਾਰ ਤਾਂ ਪੈ ਜਾਂਦੀ ਹੈ, ਲੇਕਿਨ ਉਹ ਉਹਨੂੰ ਸਹਾਰ ਨਹੀਂ ਸਕਦਾ, ਸੰਭਾਲ ਨਹੀਂ ਸਕਦਾ, ਔਰ ਫਿਰ ਸਭ ਕੁਝ ਉਲਟਾ ਹੋ ਜਾਂਦਾ ਹੈ। ਇਹਨੂੰ ਹੈ ਕਿ ਆਪਣਾ ਆਪ ਜਰ, ਕਿ ਇਸ ਮਾਣ ਮਹੱਤਾ ਤੇਜ ਨੂੰ ਜਰਨ ਦੀ
ਸਮਰੱਥਾ ਵੀ, ਹਿੰਮਤ ਵੀ ਔਰ ਉਸ ਦਾ ਜਿਹੜਾ ਪਾਤਰ ਵੀ ਰੱਬ ਹੀ ਬਣਾਉਂਦਾ ਹੈ ਕਿ ਰੱਬ ਹੀ ਤੁਹਾਨੂੰ ਵਡਿਆਈ ਦੇਣ ਵਾਲਾ ਹੈ, ਮਾਣ ਦੇਣ ਵਾਲਾ ਹੈ, ਦੌਲਤ ਦੇਣ ਵਾਲਾ ਹੈ, ਵੱਡਾ ਬਣਾਉਣ ਵਾਲਾ ਹੈ। ਤੇ ਜੇ ਤੁਸੀਂ ਨਹੀਂ ਉਸ ਵੱਲ ਝੁਕੋਗੇ, ਉਸ ਦੇ ਵਿੱਚ ਜਦੋਂ ਤੁਹਾਨੂੰ ਕੁਝ ਮਿਲਦਾ ਹੈ ਉਦੋਂ ਤੁਹਾਡੇ ਅੰਦਰ ਜੇ ਸ਼ੁਕਰਗੁਜ਼ਾਰੀ ਨਹੀਂ ਹੈ, ਜਾਂ ਤੁਹਾਨੂੰ ਇਹ ਨਾ ਲੱਗੇ ਕਿ ਭਾਈ ਇਹ ਮੈਨੂੰ ਰੱਬ ਨੇ ਇੱਕ ਜਿਹੜਾ ਇਸ ਦੇ ਨਾਲ ਨਵਾਜਿਆ ਹੈ, ਜੇ ਇਹ ਤੁਹਾਡੇ ਅੰਦਰ ਸ਼ੁਕਰਗੁਜ਼ਾਰੀ ਦੀ ਬਜਾਏ ਤੁਹਾਡੀ ਅਨਾਹ ਨੂੰ, ਤੁਹਾਡੀ ਹਉਮੈ ਨੂੰ ਭੜਕਾ ਦੇ ਜਾਂ ਹਉਮੈ ਨੂੰ ਉੱਪਰ ਕਰ ਦੇ, ਫਿਰ ਤਾਂ ਇਹ ਵੀ ਕਹਿੰਦੇ ਨੇ ਹੰਕਾਰਿਆ ਸੋ ਮਾਰਿਆ। ਫਿਰ ਇਸ ਕਿਸਮ ਦੇ ਲੋਕਾਂ ਨੂੰ, ਇਕੱਲਾ ਇੰਡੀਵਿਜੂਅਲਸ ਦਾ ਨਹੀਂ, ਸਿਸਟਮਸ ਦੀ ਗੱਲ ਵੀ ਹੈ, ਜਿਹੜੀਆਂ ਪਾਵਰਸ ਵੀ ਨੇ। ਜੇ ਤੁਸੀਂ ਰਾਈਜ਼ ਐਂਡ ਫਾਲ ਆਫ ਐਮਪਾਇਰਸ ਦੇਖੋ ਜਾਂ ਬਾਦਸ਼ਾਹਤਾਂ ਦਾ 8000 ਸਾਲ ਦੀ ਇਨਸਾਨੀ ਤਾਰੀਖ 'ਚ ਦੇਖੋ, ਤਾਂ ਫਿਰ ਤੁਹਾਨੂੰ ਇਸ ਗੱਲ ਦੀ ਸਮਝ ਆਏਗੀ ਜਿਹਨੂੰ ਗੁਰੂ ਅਰਜਨ ਸਾਹਿਬ ਨੇ ਫਰਮਾਇਆ, ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਹੰਕਾਰੀਆ ਨਾਨਕ ਗਰਭ ਗਲੇ। ਕਿ ਵੀ ਜਿਹੜੇ ਹੰਕਾਰੀ ਹੁੰਦੇ ਨੇ ਉਹਨਾਂ ਨੂੰ ਕਿਸੇ ਨੂੰ ਮਾਰਨ ਦੀ ਲੋੜ ਨਹੀਂ ਹੁੰਦੀ, ਉਹ ਗਰਭ ਜਿਹੜਾ ਹੈ, ਪ੍ਰਾਈਡ ਜਿਹੜਾ ਹੈ, ਹੰਕਾਰ ਜਿਹੜਾ ਹੈ, ਅਨਾਹ ਜਿਹੜੀ ਹੈ, ਉਹੀ ਉਹਨਾਂ ਨੂੰ ਗਾਲ ਦਿੰਦੀ ਹੈ। ਔਰ ਮੈਂ ਸਮਝਦਾ ਹਾਂ ਵੀ ਅੱਜ ਜਿਸ ਮੁਬਾਰਕ ਦਿਨ ਅਸੀਂ ਬਕਰੀਦ ਦਾ ਜ਼ਿਕਰ ਕਰ ਰਹੇ ਹਾਂ, ਇਸ ਦਾ ਸਬੰਧ ਬੇਸ਼ੱਕ ਇਸਲਾਮ ਤੋਂ ਵੀ ਪਹਿਲਾਂ ਜੂਇਸ਼ ਹਿਸਟਰੀ ਨਾਲ ਜੁੜਿਆ ਹੋਇਆ ਹੈ, ਮੌਜ਼ਿਸ ਦੇ ਨਾਲ ਜੁੜਿਆ ਹੋਇਆ, ਔਰ ਖ਼ਾਸ ਤੌਰ 'ਤੇ ਇਸ ਦਾ ਅਸੀਂ ਜਿਹੜਾ ਮੈਂਸ਼ਨ ਹੈ ਉਹ ਪਹਿਲੇ ਪਾਰਟ ਦੇ ਵਿੱਚ ਦੇਖਦੇ ਹਾਂ ਟੋਰਾ ਦੇ ਵਿੱਚ, ਫਸਟ ਬੁੱਕ ਆਫ ਮੌਜ਼ਿਸ। ਔਰ ਇਸ ਗੱਲ ਦਾ ਧਿਆਨ ਰਹੇ, ਮੈਂ ਅੱਗੇ ਵੀ ਕਦੀ ਕਦਾਈ ਮੈਂਸ਼ਨ ਕਰਦਾ ਕਿ ਜੂਡਿਜ਼ਮ, ਕ੍ਰਿਸਚੀਅਨਿਟੀ, ਇਸਲਾਮ, ਇਹਨਾਂ ਦੇ ਪ੍ਰੋਫਿਟ ਵੀ ਸਾਂਝੇ ਨੇ। ਹਾਲਾਂਕਿ ਇਸਲਾਮ ਫਾਈਨਲੀ ਆ ਕੇ ਨਬੀ ਐਜ਼ ਏ ਲਾਸਟ ਪ੍ਰੋਫਿਟ ਉਹਨਾਂ ਦਾ ਫੇਥ ਹੈ ਇਸ ਦੇ ਉੱਤੇ, ਲੇਕਿਨ ਅਬਰਾਹਮ ਜਿਹੜੇ ਜੂਡਿਜ਼ਮ ਦੇ ਪ੍ਰੋਫਿਟ ਨੇ, ਜਿਨ੍ਹਾਂ ਦੇ ਨਾਲ ਇਹ ਬਕਰੀਦ ਦਾ ਦਿਨ ਵੀ ਜੁੜਿਆ ਹੋਇਆ, ਉਹਨਾਂ ਨੂੰ ਇਸਲਾਮ ਦੇ ਵਿੱਚ ਹਜ਼ਰਤ ਇਬਰਾਹੀਮ ਕਰਕੇ ਯਾਦ ਕੀਤਾ ਜਾਂਦਾ ਹੈ। ਕ੍ਰਿਸਚੀਅਨਿਟੀ ਵੀ ਉਹਨਾਂ ਨੂੰ ਪ੍ਰੋਫਿਟ ਮੰਨਦੀ ਹੈ। ਔਰ ਇਹਨਾਂ ਦਾ ਜ਼ਿਕਰ, ਕਿਉਂਕਿ ਜਦੋਂ ਅਸੀਂ ਮੌਜ਼ਿਸ ਦੀ ਗੱਲ ਕਰਦੇ ਹਾਂ, ਮੌਜ਼ਿਸ ਹਜ਼ਰਤ ਮੂਸਾ ਦੇ ਤੌਰ ਤੇ ਇਸਲਾਮ ਵਿੱਚ ਜਾਣੇ ਜਾਂਦੇ ਨੇ। ਜੂਡਾਇਜ਼ਮ ਦੇ ਡੇਵਿਡ ਹਜ਼ਰਤ ਦਾਊਦ ਦੇ ਤੌਰ ਤੇ ਇਸਲਾਮ ਦੇ ਵਿੱਚ ਜਾਣੇ ਜਾਂਦੇ ਨੇ। ਸੋ ਇਸ ਜਿਹੜਾ ਈਦ ਅਲ ਅਦਾ, ਜਿਹੜਾ ਇਸਲਾਮ ਦੀ ਦੂਸਰੀ ਈਦ ਦੇ ਤੌਰ ਤੇ ਜਿਹੜਾ ਜਿਸ ਦਿਨ ਨੂੰ ਯਾਦ ਕੀਤਾ ਜਾਂਦਾ ਹੈ, ਇਸ ਦਾ ਸਬੰਧ ਹਜ਼ਰਤ ਇਬਰਾਹੀਮ ਦੇ ਨਾਲ ਜੁੜਿਆ ਹੋਇਆ। ਔਰ ਜਿਵੇਂ ਇਨ ਬਰੀਫ ਇਹ ਉਹਨਾਂ ਦੇ ਫਸਟ ਬੁੱਕ ਆਫ ਮੌਜ਼ਿਸ ਦੇ ਵਿੱਚ ਇਹ ਸਟੋਰੀ ਹੈ, ਥੋੜੀ ਬਹੁਤ ਵੇਰੀਏਸ਼ਨ ਦੇ ਨਾਲ ਕੁਰਾਨ ਮਜੀਦ ਦੇ ਵਿੱਚ ਹੈ। ਔਰ ਤੱਤ ਸਾਰੀ ਦਾ ਇਹੀ ਹੈ ਕਿ ਹਜ਼ਰਤ ਇਬਰਾਹੀਮ ਦੁਆ ਕਰਦੇ ਨੇ ਪੁੱਤਰ ਦੇ ਲਈ, ਬੱਚੇ ਦੇ ਲਈ। ਜ਼ਾਹਰ ਹੈ ਹਰ ਸੁਸਾਇਟੀ ਦੇ ਵਿੱਚ ਪੁੱਤਰ ਇੱਕ ਗਿਫਟ ਹੁੰਦਾ ਹੈ, ਉਹਨਾਂ ਨੂੰ ਜਿਹੜਾ ਉਹ ਪੁੱਤਰ ਦੀ ਦਾਤ ਮਿਲਦੀ ਹੈ। ਔਰ ਉਹਨਾਂ ਦਾ ਨਾਂ ਜਿਹੜਾ ਇਸਲਾਮਿਕ ਲੈਂਗੁਏਜ ਉਹ ਇਸ਼ਮਾਇਲ ਹੈ, ਹਾਲਾਂਕਿ ਜੂਡਿਜ਼ਮ ਆਈਸੈਕ ਕਰਕੇ ਲਿਖਿਆ ਜਾਂਦਾ ਹੈ। ਔਰ ਉਹ ਬੜਾ ਅਜ਼ੀਜ਼ ਪੁੱਤਰ ਹੈ, ਜ਼ਾਹਰ ਹੈ ਰੱਬ ਤੋਂ ਮੰਗਿਆ, ਮਿਲਿਆ, ਸ਼ੁਕਰਾਨੇ 'ਚ ਵੀ ਆਏ। ਔਰ ਫਿਰ ਜਿਵੇਂ ਇਹ ਕਹਾਣੀ ਅੱਗੇ ਤੁਰਦੀ ਹੈ ਕਿ ਉਹਨਾਂ ਨੂੰ ਡ੍ਰੀਮ ਆ ਰਹੇ ਨੇ ਬਾਰ-ਬਾਰ ਕਿ ਰੱਬ ਇਹ ਕਹਿੰਦਾ ਹੈ ਕਿ ਵੀ ਜਿਹੜੀ ਤੇਰੀ ਸਭ ਤੋਂ ਪਿਆਰੀ ਚੀਜ਼ ਹੈ ਉਹ ਕੁਰਬਾਨ ਕਰ। ਔਰ ਇਹ ਕੁਛ ਵਕਤ ਗੁਜ਼ਰ ਜਾਂਦਾ ਹੈ ਔਰ ਬੱਚਾ ਤਾਂ ਜਵਾਨ ਹੈ, ਔਰ ਉਹ ਫਿਰ ਉਹਨੂੰ ਆਪਣਾ ਡ੍ਰੀਮ ਦੱਸਦੇ ਨੇ ਕਿ ਭਾਈ ਰੱਬ ਮੇਰੇ ਤੋਂ ਇਹ ਚਾਹੁੰਦਾ ਹੈ ਕਿ ਮੈਂ ਸਭ ਤੋਂ ਪਿਆਰੀ ਚੀਜ਼ ਹੋਈ, ਮੇਰੇ ਲਈ ਤਾਂ ਤੂੰ ਹੀ ਸਭ ਤੋਂ ਪਿਆਰ ਹੈ, ਕਿ ਮੈਂ ਰੱਬ ਦੇ ਰਾਹ ਦੇ ਉੱਤੇ ਕੁਰਬਾਨ ਕਰਾਂ। ਔਰ ਉਹ ਇੱਕ ਜਿਹੜਾ ਵੀ ਵਕਤ ਚੁਣ ਕੇ ਉਹਨਾਂ ਨੂੰ ਬੇਟਾ ਜਿਹੜਾ ਉਹ ਵੀ ਤਿਆਰ ਹੁੰਦਾ ਹੈ। ਔਰ ਉਹ ਜਦੋਂ ਹੀ ਉਸ ਥਾਂ ਦੇ ਉੱਤੇ ਪਹੁੰਚ ਕੇ ਉਹਨਾਂ ਦੇ ਧੌਣ ਦੇ ਉੱਤੇ ਜਾਂ ਗਰਦਨ ਤੇ ਛੁਰੀ ਰੱਖਦੇ ਨੇ, ਤੇ ਇਹ ਆਵਾਜ਼ ਹੁੰਦੀ ਹੈ ਕਿ ਵੀ ਇਬਰਾਹਿਮ ਤੇਰੀ ਪ੍ਰੀਖਿਆ ਮੁਕੰਮਲ ਹੋਈ। ਔਰ ਉਸ ਦੀ ਥਾਂ ਦੇ ਉੱਤੇ ਲੈਂਬ, ਦੁੰਬਾ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਹੁੰਦਾ ਹੈ ਔਰ ਉਸ ਨੂੰ ਉਹ ਕੁਰਬਾਨ ਕਰਦਾ ਹੈ। ਇਸ ਲਈ ਇਹ ਬਕਰੀਦ ਇਹਦੇ ਨਾਲ ਹੀ ਜੁੜਿਆ ਹੋਇਆ। ਬੱਕਰਾ, ਭੇਡ, ਦੁੰਬਾ, ਇਹਨਾਂ ਸਾਰਿਆਂ ਦੀ ਕੁਰਬਾਨੀ, ਔਰ ਇਸ ਤੋਂ ਇਲਾਵਾ ਊਠ ਔਰ ਦੂਸਰੇ ਜਾਨਵਰਾਂ ਦਾ ਵੀ ਇਹਦੇ 'ਚ ਹੁੰਦਾ। ਹੁਣ ਇਸ ਦੀ ਸ਼ੁਰੂਆਤ ਜਿਵੇਂ ਮੈਂ ਕਿਹਾ ਕਿ ਵੀ ਇਸ ਕਹਾਣੀ ਦੇ ਨਾਲ ਜੁੜੀ ਹੋਈ ਹੈ। ਔਰ ਫਿਰ ਜਦੋਂ ਅਸੀਂ ਹੁਣ ਦੀ ਵੀ ਸੈਲੀਬ੍ਰੇਸ਼ਨ 'ਚ ਗੱਲ ਕਰਦੇ ਹਾਂ, ਔਰ ਜਿਹੜੀਆਂ ਹਦਾਇਤਾਂ ਇਸਲਾਮ ਦੇ ਵਿੱਚ ਕੁਰਾਨ ਮਜੀਦ ਦੇ ਹਵਾਲੇ ਨਾਲ ਜਾਂ ਹਦੀਸਾਂ ਦੇ ਹਵਾਲੇ ਨਾਲ ਨੇ
ਕਿ ਜਿਹੜਾ ਕੁਰਬਾਨ ਕੀਤਾ ਬੱਕਰਾ ਹੈ ਜਾਂ ਐਨੀਮਲ ਹੈ ਉਸ ਦੇ ਮਾਸ ਦੇ ਜਿਹੜਾ 3 ਹਿੱਸੇ ਕੀਤੇ ਜਾਂਦੇ ਨੇ। ਇੱਕ ਪਰਿਵਾਰ ਦੇ ਵਿੱਚ ਹੁੰਦਾ ਹੈ, ਇੱਕ ਰਿਸ਼ਤੇਦਾਰਾਂ ਦੋਸਤਾਂ ਜਾਂ ਜਿਹੜੇ ਤੁਹਾਡੇ ਸੱਜਣ ਨੇ ਉਹਨਾਂ 'ਚ ਹੈ, ਔਰ ਤੀਸਰਾ ਹਿੱਸਾ ਗਰੀਬਾਂ ਦੇ ਵਿੱਚ ਤਕਸੀਮ ਕੀਤਾ ਜਾਂਦਾ ਜਿਹੜੇ ਅਫੋਰਡ ਨਹੀਂ ਕਰ ਸਕਦੇ। ਬਿਲਕੁਲ। ਹੁਣ ਜੇ ਇਹਨੂੰ ਮੈਂ ਇੱਕ ਕੰਟੈਕਸਟ ਦੇ ਵਿੱਚ ਹੀ ਗੱਲ ਕਰਾਂ ਕਿ ਇੱਕ ਤਾਂ ਇਸ ਦਾ ਮੈਸੇਜ ਇਹ ਬੜਾ ਸਪਸ਼ਟ ਹੈ, ਬਾਕੀ ਤਾਂ ਬੜੇ ਬੜੇ ਸਕਾਲਰ ਨੇ, ਮੈਂ ਤਾਂ ਬਿਲਕੁਲ ਇੱਕ ਨਾਈਵ ਹਾਂ ਇਨਸਾਨ ਕਿ ਉਹ ਆਪੋ ਆਪਣੇ ਮਜ਼ਹਬ ਦੇ ਹਵਾਲੇ ਨਾਲ ਹਰ ਕੋਈ ਇੰਟਰਪ੍ਰੀਟ ਕਰਦਾ, ਪਰ ਮੈਨੂੰ ਜਿਹੜੀ ਇਸ ਸਾਰੇ ਚੋਂ ਗੱਲ ਸਮਝ ਆਉਂਦੀ ਹੈ ਜਾਂ ਆਈ ਹੈ ਉਹ ਇਹੀ ਹੈ ਕਿ ਜਦੋਂ ਤੁਸੀਂ ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰਦੇ ਹੋ, ਜਿਹੜਾ ਰੱਬ ਦਾ ਰਸਤਾ ਹੈ, ਰੱਬ ਸੱਚ ਦਾ ਨਾਂ ਹੀ ਹੈ, ਬਿਲਕੁਲ, ਔਰ ਸੱਚ ਔਰ ਰੱਬ ਇਹ ਜਿਹੜੇ ਨੇ ਇਹ ਇੱਕੋ ਹੀ ਮਤਲਬ ਜਿਹੜਾ ਜਾ ਕੇ ਨਿਕਲਦਾ ਹੈ, ਕਿਉਂਕਿ ਹੱਕ ਦੀ ਗੱਲ ਜਦੋਂ ਹੁੰਦੀ ਹੈ, ਹੱਕ ਤਾਂ ਇਹੀ ਹੈ, ਰੱਬ ਹੀ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ, ਇਹ ਰੱਬ ਦਾ ਰਸਤਾ ਹੈ ਸੱਚ ਹੱਕ ਇਨਸਾਫ ਦਾ। ਔਰ ਉਹਦੇ 'ਚ ਜ਼ਾਹਰ ਹੈ ਕਿ ਬਹੁਤ ਵਾਰ ਤੁਹਾਨੂੰ ਟੈਂਪਟੇਸ਼ਨ ਕੀ ਹੁੰਦੀ ਹੈ, ਔਰ ਜਿਹੜੀ ਇਸ ਕਹਾਣੀ 'ਚ ਵੀ ਇੱਕ ਪਾਰਟ ਜਿਹੜਾ ਇਸਲਾਮ ਨਾਲ ਜੁੜਿਆ, ਜਦੋਂ ਮੁਸਲਮਾਨ ਹੱਜ ਲਈ ਜਾਂਦੇ ਨੇ, ਮੱਕੇ ਹੱਜ ਕਰਦੇ ਨੇ, ਫਿਰ ਇੱਕ ਮੁਕਾਮ ਦੇ ਉੱਤੇ ਆ ਕੇ ਉਹ ਵੱਟੇ ਸ਼ੈਤਾਨ ਨੂੰ ਮਾਰਦੇ ਨੇ, ਇਹ ਅੱਜ ਤੱਕ ਵੀ ਕੀਤਾ ਜਾਂਦਾ। ਹੁਣ ਆਂਦਾ ਇਹ ਹੈ ਕਿ ਵੀ ਜਦੋਂ ਇਹ ਇੱਕ ਪਾਸੇ ਕੁਰਬਾਨੀ ਦੀ ਗੱਲ ਚੱਲ ਰਹੀ ਹੈ, ਦੂਸਰੇ ਪਾਸੇ ਜਿਹੜੇ ਹਜ਼ਰਤ ਇਬਰਾਹਿਮ ਉਹਨਾਂ ਨੂੰ ਸ਼ੈਤਾਨ, ਜਿਹੜੀ ਜ਼ਾਹਰ ਹੈ ਜਦੋਂ ਅਸੀਂ ਸ਼ੈਤਾਨ ਕਹਿੰਦੇ ਹਾਂ ਟੈਂਪਟੇਸ਼ਨ ਹੈ ਜਿਹੜੀ ਸਾਨੂੰ ਦੂਸਰੇ ਪਾਸੇ ਕਹਿੰਦੇ ਵੀ ਨਹੀਂ ਨਹੀਂ ਤੇਰਾ ਪਲਿਆ ਪੜਾਇਆ ਪੁੱਤਰ ਹੈ, ਤੂੰ ਇਹਨੂੰ ਕਿਉਂ ਅਜਾਈ ਮਾਰੇਗਾ, ਨਹੀਂ ਨਹੀਂ, ਪਰ ਉਹਨੂੰ ਦੂਸਰਾ ਪਾਰਟ ਕਹਿ ਰਿਹਾ ਹੁੰਦਾ ਵੀ ਨਹੀਂ, ਤੈਨੂੰ ਇਹ ਰੱਬ ਦਾ ਹੁਕਮ ਹੈ, ਜੇ ਰੱਬ ਇਹ ਚਾਹੁੰਦਾ ਤੇ ਰੱਬ ਦੇ ਇਸ ਰਸਤੇ ਤੇ ਤੂੰ ਇਹਨੂੰ ਕੁਰਬਾਨ ਕਰ। ਸੋ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਵੀ ਸਾਡੇ ਰਸਤੇ ਦੇ ਵਿੱਚ ਜਦੋਂ ਅਸੀਂ ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰਦੇ ਹਾਂ, ਟੈਂਪਟੇਸ਼ਨਸ ਪਹਿਲਾਂ ਤਾਂ ਫੈਮਿਲੀ ਆਉਂਦੀ ਹੈ, ਫੈਮਿਲੀ ਦੇ ਵਿੱਚ ਜ਼ਾਹਰ ਹੈ ਪਿਆਰਾ ਪੁੱਤਰ ਹੁੰਦਾ ਹੈ, ਫਿਰ ਵਾਈਫ ਧੀ ਮਾਂ ਉਹ ਸਾਰੇ ਹੀ ਆ ਜਾਂਦੇ ਨੇ, ਫਿਰ ਪੂਰਾ ਕੋੜਮਾ ਆ ਜਾਂਦਾ ਉਹਦੇ। ਸੋ ਇੱਕ ਸਬਕ ਤਾਂ ਇਹ ਹੈ ਕਿ ਵੀ ਜਦੋਂ ਤੁਸੀਂ ਇਸ ਰਸਤੇ ਤੇ ਤੁਰਦੇ ਹੋ, ਰੱਬ ਦੀ ਮੁਹੱਬਤ ਦੇ ਵਿੱਚ, ਰੱਬ ਦੀ ਇਬਾਦਤ 'ਚ, ਰੱਬ ਦੇ ਰਸਤੇ ਤੇ, ਸੱਚ ਹੱਕ ਇਨਸਾਫ ਦੇ ਰਸਤੇ ਤੇ ਸਭ ਕੁਝ ਕੁਰਬਾਨ ਕਰ ਦੇਣਾ ਜਿਹੜਾ ਇਹ ਹੀ ਰੱਬ ਨੂੰ ਰਿਝਾਣਾ ਹੈ। ਔਰ ਸਿੱਖ ਧਰਮ ਦੇ ਹਵਾਲੇ ਨਾਲ ਜਦੋਂ ਅਸੀਂ ਗੁਰੂ ਕਲਗੀਧਰ ਪਾਤਸ਼ਾਹ ਨੂੰ ਸਰਬੰਸ ਦਾਨੀ, ਪੁੱਤਰਾਂ ਦੇ ਦਾਨੀ ਕਰਕੇ ਯਾਦ ਕਰਦੇ, ਤੇ ਫਿਰ ਇਹ ਲਫ਼ਜ਼ ਜਦੋਂ ਕਿ ਉਹਨਾਂ ਦੇ ਮਹਿਲ, ਉਹਨਾਂ ਦੇ ਚਾਰੋਂ ਸਾਹਿਬਜ਼ਾਦੇ ਜਿਹੜੇ ਸ਼ਹੀਦ ਹੁੰਦੇ ਨੇ ਗੁਰੂ ਕਲਗੀਧਰ ਪਾਤਸ਼ਾਹ ਦੇ, ਤੇ ਮਾਤਾ ਉਹਨਾਂ ਨੂੰ ਪੁੱਛਦੇ ਨੇ ਕਿ ਕਿੱਥੇ ਨੇ ਮੇਰੇ ਲਾਲ, ਤੇ ਗੁਰੂ ਸਾਹਿਬ ਇਸ਼ਾਰਾ ਕਰਕੇ ਸੰਗਤ ਵੱਲ ਕਹਿੰਦੇ ਨੇ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ। ਕਿ ਜਦੋਂ ਤੁਸੀਂ ਦੂਸਰਿਆਂ ਨੂੰ ਜ਼ਿੰਦਗੀ ਦੇਣੀ ਹੈ, ਕੁਰਬਾਨੀ ਸ਼ਹੀਦ ਦਾ ਰੁਤਬਾ ਇਸੇ ਲਈ ਬੁਲੰਦ ਰੁਤਬਾ ਹੈ ਕਿ ਉਹ ਦੂਸਰਿਆਂ ਦੇ ਅੰਦਰ ਜਿਹੜਾ ਉਹ ਜ਼ਿੰਦਗੀ ਭਰ ਦਿੰਦਾ, ਔਰ ਇਹੀ ਸ਼ਹੀਦ ਕੀ ਜੋ ਮੌਤ ਹੈ वो कौम की हयात है, हयात तो हयात है, मौत भी हयात। सो पहला मैसेज तो ये बड़ा क्लीयर है कि भी जदों सच हक इंसाफ के रस्ते ते तुसी तुरदे हो तो फिर जिहड़ा है किसी की परवाह नहीं। और जदों असी उस नूं डिस्ट्रीब्यूट करने की गल करते हैं लोड़वंदां दे विच, ये भी मैसेज है कि भाई जो तुहानूं रब ने दिता है उसकी शुक्रगुजारी भी करो, पर नाल दी नाल उस नूं वंडो भी लोड़वंदां दे विच, नीडफुल दे विच भी। और यही दो मैसेज मैं समझदा भी बाकी हर एक दी अपनी रवायत है, वखरेवें भी ने मजहबां च, तां नहीं है वखरेवें ना हुंदे ते अड अड क्यों हुंदा, हर एक नूं हक है, कौन किहनूं मनदा है। लेकिन साडे लई मैं समझदा भी जे असीं इस रस्ते नूं देखीए ते हर मजहब दे विच जिहड़ी इनहेरेंट ट्रूथ है जे उहदे नाल असीं वास्ता रखांगे फिर डिफरेंसिस मैटर नहीं करते। और यही गल गुरबाणी का मैसेज है, वेद कतेब कहो मत झूठे, झूठा जो ना विचारे। एक पासे वो लोग ने बहस मुबासे पैण वाले जेड़े हर सच नूं देख के भी उस च नुक्स लभणगे, पर दूसरे पासे जिथे तुसी कमजोरी भी देखते हो तुसी उस चों देखते हो भी तुसी उस चों तत्त लैना है, तुसी उस चों ट्रूथ लैनी है। सो असीं अपने सारे व्यूअर्स नूं और खास तौर पर साडे मुसलमान भैन भरा जिहड़े वड्डी गिणती साडे इस प्रोग्राम नाल जुड़े हुए ने, इस बकरीद दी बहुत बहुत मुबारक पेश करदे।
ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰੋ, ਤੁਸੀਂ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਰੇ ਸੰਸਾਰ ਭਰ ਦੇ ਪੰਜਾਬੀਆਂ ਤੇ ਸਿੱਖ ਭਾਈਚਾਰੇ ਨੂੰ ਬੇਨਤੀ ਹੈ, ਤੁਸੀਂ ਜਲਦੀ ਅੱਜ ਹੀ ਆਪਣੇ ਪੰਜਾਬ ਦੇ ਲਈ the non-government ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ ਰਜਿਸਟਰ ਕਰਵਾਓ। 15 ਅਗਸਤ 2021 ਨੂੰ ਇਹ ਵੋਟਾਂ ਇੰਗਲੈਂਡ ਤੋਂ ਸਟਾਰਟ ਹੋਣਗੀਆਂ। ਪਹਿਲੀ ਪੋਲਿੰਗ ਸੈਂਟਰ, ਪਹਿਲੀ ਵੋਟ ਇੰਗਲੈਂਡ ਤੋਂ ਹੋਗੀ। ਜਲਦੀ ਵੋਟਾਂ ਰਜਿਸਟਰ ਕਰਵਾਓ। ਥੈਂਕ ਯੂ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ ਟੀਵੀ 84 ਤੇ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਵਿਦੇਸ਼ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਭਾਰਤ ਦੀ ਲੋਬੀ ਕਰਕੇ ਪਾਕਿਸਤਾਨ ਨੂੰ FATF ਨੇ ਪਿਛਲੇ 3 ਸਾਲਾਂ ਤੋਂ ਗ੍ਰੇ ਲਿਸਟ ਵਿੱਚ ਰੱਖਿਆ ਹੋਇਆ ਹੈ। ਸੋ ਪਾਕਿਸਤਾਨ ਨੇ ਇਸ ਤੇ FATF ਕੋਲ ਜਿਹੜਾ ਹੈ ਜ਼ੋਰਦਾਰ ਪ੍ਰੋਟੈਸਟ ਕੀਤਾ ਸੀ। ਸੋ ਅਮਰੀਕਾ ਨੇ ਇਸ ਤੇ ਪਾਕਿਸਤਾਨ ਸੰਬੰਧੀ ਨਰਮ ਨੋਕ ਜਿਹੜਾ ਰੁਖ ਹੈ ਉਹ ਅਪਣਾਇਆ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਕਈ ਵਾਰ ਜਿਹੜਾ ਬੱਚਾ ਜਮੂਰਾ ਹੁੰਦਾ ਹੈ, ਉਹ ਬੱਚਾ ਜਮੂਰਾ ਤਾਂ ਚਾਦਰ ਪਵਾ ਕੇ ਉਹਨੂੰ ਲੰਮਾ ਪਾਇਆ ਹੁੰਦਾ ਹੈ, ਡੁਗਡੁਗੀ ਵਜਾ ਕੇ ਜਿਹੜਾ ਐਕਟ ਤਾਂ ਮਦਾਰੀ ਨੇ ਕਰਨਾ ਹੁੰਦਾ ਹੈ। ਬਿਲਕੁਲ। ਤੇ ਉਹਨੂੰ ਬੱਚੇ ਜਮੂਰੇ ਨੂੰ ਤਾਂ ਉਹਨਾਂ ਕੀ ਜੋ ਸਿਖਾਇਆ ਹੁੰਦਾ, ਜੋ ਪੁੱਛੇਗਾ ਬਤਲਾਏਗਾ। ਪਰ ਜੇ ਕਦੇ ਬੱਚਾ ਜਮੂਰਾ ਜੋ ਉਹਨੇ ਬਤਲਾਣਾ ਹੈ ਉਸ ਤੋਂ ਪਾਸੇ ਚਲਾ ਜਾਏ ਤੇ ਮਦਾਰੀ ਨੂੰ ਫਿਰ ਫਿਕਰ ਪੈ ਜਾਂਦਾ ਹੈ ਕਿ ਭਾਈ ਇਹ ਤਾਂ ਹੁਣ ਜਿਹੜਾ ਖੁੱਲ ਗਿਆ ਭੇਤ ਕਿ ਭਾਈ ਇਹ ਜਿਹੜਾ ਉਹ ਆਪਣੀ ਕਮਾਂਡ ਦੇ ਰਿਹਾ ਉਹ ਮੇਰੀ ਗੱਲ ਤੋਂ ਜਿਹੜਾ ਪਾਸੇ ਹੈ। ਜੀ, ਅਸੀਂ ਕੱਲ ਇੱਕ ਸੈਗਮੈਂਟ ਕੀਤਾ ਸੀ ਕਿ ਵੀ ਕਿਵੇਂ ਜਿਹੜਾ ਭਾਰਤ ਇਸ ਵੇਲੇ ਮਾਯੂਸ ਹੈ ਹਰ ਪਾਸਿਓਂ। ਗਵਾਂਢੀਆਂ ਦੀ ਗੱਲ ਕਰੀਏ ਤੇ ਗਵਾਂਢੀ ਮੁਲਕ ਇਨਕਲੂਡਿੰਗ ਬੰਗਲਾਦੇਸ਼ ਔਰ ਚੀਨ ਔਰ ਈਵਨ ਭੂਟਾਨ ਦੇ ਨਾਲ ਵੀ ਇਹ ਜਿਹੜੀ ਵੈਕਸੀਨ ਦਾ ਜਿਹੜਾ ਇਹਨਾਂ ਨੇ ਪਹਿਲਾ ਡੋਜ਼ ਕਿਤੇ ਪਹੁੰਚਾਇਆ, ਦੂਜਾ ਦਿੱਤਾ ਹੀ ਨਹੀਂ ਹੈ, ਉਹ ਵੀ ਡੀਕਦੇ ਰਹੇ ਬੰਗਲਾਦੇਸ਼ ਵਾਲੇ। ਇਹੀ ਹਾਲ ਭੂਟਾਨ ਵਾਲਿਆਂ ਦਾ ਹੋਇਆ। ਭੂਟਾਨ ਨੂੰ ਤਾਂ ਯੂਰਪੀਅਨ ਯੂਨੀਅਨ ਵਾਲਿਆਂ ਨੇ ਭੇਜ ਦਿੱਤੇ, ਬੰਗਲਾਦੇਸ਼ ਨੇ ਚੀਨ ਤੋਂ ਲੈ ਲਏ ਔਰ ਚੀਨ ਦੇ ਨਾਲ ਹੋਰ ਵੀ
ਜਿਹੜਾ ਹੈ ਉਹ ਉਹਨਾਂ ਦੀ ਕਾਫੀ ਵਾਰਮਥ ਹੋ ਰਹੀ ਹੈ, ਨੇੜੇ ਜਾ ਰਹੇ ਨੇ। ਜੀ ਸੋ ਆਲਰੇਡੀ ਬਾਕੀ ਅਸੀਂ ਗੱਲ ਕਰਦੇ ਹੀ ਹਾਂ, ਸ੍ਰੀਲੰਕਾ ਵੀ ਉੱਥੋਂ ਨਿਕਲ ਚੁੱਕਾ ਹੈ, ਨੇਪਾਲ ਦੇ ਨਾਲ ਵੀ ਜਿਹੜਾ ਇਹਨਾਂ ਦੀ ਕੀ ਰਿਲੇਸ਼ਨਸ਼ਿਪ ਹੈ। ਔਰ ਸਭ ਤੋਂ ਵੱਡੀ ਜਿੱਥੇ ਇਹਨਾਂ ਦੀ ਇਨਵੈਸਟਮੈਂਟ $3 ਬਿਲੀਅਨ ਦੀ ਅਫਗਾਨਿਸਤਾਨ 'ਚ, ਔਰ ਕਿਵੇਂ 50-60 ਆਪਣੇ ਕੌਂਸਲ ਜਨਰਲ ਉੱਥੇ ਖੋਲ੍ਹ ਕੇ ਕੌਂਸਲੇਟ ਬਣਾ ਕੇ ਜੋ ਦਹਿਸ਼ਤਗਰਦੀ ਦਾ ਦੌਰਾ ਔਰ ਉਹ ਸਭ ਬਿਲਕੁਲ ਇਰਰੈਲੇਵੈਂਟ ਹੋ ਗਏ ਉਸ ਸਿਚੁਏਸ਼ਨ 'ਚ। ਔਰ ਅਸੀਂ ਜ਼ਿਕਰ ਕਰਾਂਗੇ ਕਿ ਕਿਵੇਂ ਜਿਹੜਾ ਮਿਸਟਰ ਅਸ਼ਰਫ ਗਨੀ ਉਹਨਾਂ ਦੀ ਖੇਡ ਹੀ ਖੇਡ ਰਿਹਾ ਸੀ। ਆਲਰੇਡੀ ਗੱਲ ਕੀਤੀ ਵੀ ਕਿ ਉਹ ਦੁਸ਼ਾਨਦੇ ਹੋਏ, ਤਾਸ਼ਕੰਦ ਹੋਏ, ਔਰ ਹੁਣ ਉਹਦੇ ਆਪਣੇ ਮਹਿਲ ਦੇ ਉੱਤੇ ਹੀ ਜਿਹੜਾ ਕਾਬਲ ਦੇ ਵਿੱਚ ਜਦੋਂ ਕਿ ਉਹ ਈਦ ਦੀ ਪ੍ਰੇਅਰ ਕਰ ਰਹੇ ਸੀ ਔਰ ਬਾਅਦ ਦੇ ਵਿੱਚ ਉਹਨੇ ਮੈਸੇਜ ਦੇਣਾ ਸੀ, ਰਾਕਟ ਡਿੱਗੇ ਆ ਕੇ, ਹਾਲਾਂ ਨੁਕਸਾਨ ਨਹੀਂ ਹੋਇਆ, ਥੈਂਕ ਗੋਡ। ਜੀ ਲੇਕਿਨ ਇਹਨੇ ਇਹ ਦਾਅਵਾ ਵੀ ਖਾਰਜ ਕਰ ਦਿੱਤਾ ਜਿਹੜਾ ਉਹਨੇ ਅਸ਼ਰਫ ਗਨੀ ਨੇ ਦਾ ਹਿੰਦੂ ਅਖਬਾਰ ਨੂੰ ਇੰਟਰਵਿਊ ਦਿੰਦਿਆਂ ਕਿਹਾ ਸੀ ਕਿ ਤਾਲਿਬਾਨ ਮੇ ਬੀ ਵਿਨਿੰਗ ਦਾ ਬੈਟਲਸ, ਵੀ ਵਿਲ ਵਿਨ ਦਾ ਵਾਰ, ਕਿ ਵੀ ਅਸੀਂ ਜੰਗ ਜਿੱਤਾਂਗੇ। ਅਜੇ ਮੇਰਾ ਖਿਆਲ 48 ਘੰਟੇ ਜਾਂ 72 ਘੰਟੇ ਮੈਕਸਿਮਮ ਹੋਏ ਹੋਣਗੇ ਇਸ ਕਿਸਮ ਦਾ ਦਾਅਵਾ ਕੀਤੇ। ਹਾਲਾਂ ਉਹ ਡਰਾਮੇਬਾਜ਼ੀ, ਉਹ ਜਿਹੜਾ ਉਹਨਾਂ ਦਾ ਪਾਕਿਸਤਾਨ 'ਚ ਐਂਬੈਸਡਰ ਹੈ ਉਹਦੀ ਡਾਟਰ ਦੀ ਕਿਡਨੈਪਿੰਗ ਔਰ ਇਹ ਉਹ ਬਾਅਦ 'ਚ ਆਇਆ ਵੀ ਸਾਰੀ ਉਹ ਡਰਾਮਾਬਾਜ਼ੀ ਹੈ, ਉਸ 'ਤੇ ਵੀ ਅਸੀਂ ਗੱਲ ਕਰਾਂਗੇ। ਲੇਕਿਨ ਇਸ ਸਾਰੇ ਦੌਰ 'ਚ ਹੁਣ ਜੇ ਭਾਰਤ ਦੇ ਮਿਨਿਸਟਰ, ਔਰ ਕਿਉਂਕਿ ਮੋਦੀ ਤੋਂ ਬਾਅਦ, ਔਰ ਮੋਦੀ ਤਾਂ ਉਹ ਅਨਪੜ੍ਹ ਖੋਤਾ ਹੈ, ਜਿਹੜੀ ਸਾਰੀ ਪਾਲਿਸੀ ਫੋਰਨ ਪਾਲਿਸੀ ਦੇ ਹਵਾਲੇ ਨਾਲ ਤਾਂ ਉਹਨਾਂ ਨੇ ਉਹ ਸ਼ੰਕਰ ਜੈਕਿਸ਼ਨ ਅੱਗੇ ਕੀਤਾ ਹੋਇਆ ਡਿਪਲੋਮੈਟ, ਜਿਹਨੂੰ ਇਹ ਰਿਹਾ ਜੀ ਮੇਰਾ ਪਿਓ ਵੀ ਡਿਪਲੋਮੈਟ ਤੇ ਮੈਨੂੰ ਮੈਂਡਰਿਨ ਵੀ ਬੋਲਣੀ ਆਉਂਦੀ ਹੈ ਤੇ ਅੰਗਰੇਜ਼ੀ ਵੀ ਮੈਂ ਅਮਰੀਕਨਾਂ ਵਾਂਗੂ ਬੁੱਲ ਵਿੰਗੇ ਕਰਕੇ ਬੋਲ ਸਕਦਾ। ਪਰ ਜਿਸ ਹੱਦ ਤੱਕ ਸਾਰਾ ਕਲੈਪਸ ਹੋ ਰਿਹਾ, ਹੁਣ ਕੁਛ ਤਾਂ ਕਾਰਗੁਜ਼ਾਰੀ ਦਿਖਾਣੀ ਹੈ। ਔਰ ਕਈ ਵਾਰ ਉਹ ਤੁਹਾਡਾ ਨਿਕਲ ਜਾਂਦਾ ਉਹਨਾਂ ਮੂਮੈਂਟ 'ਚ, ਉਹ ਬੀਜੇਪੀ ਦੇ ਸਿਆਸੀ ਚਿੰਤਨ ਦੇ ਥੱਲੇ ਜਿਹੜਾ ਉਹਨਾਂ ਦਾ ਇੱਕ ਗਰੁੱਪ ਬੀਜੇਪੀ ਵਰਕਰਸ ਦਾ ਸੀ, ਉਹਨਾਂ ਨੂੰ ਐਡਰੈਸ ਕਰਦੇ ਆ, ਉਹ ਕਹਿ ਬੈਠਾ ਸ਼ੰਕਰ ਜੈਕਿਸ਼ਨ ਕਿ ਦੇਖੋ ਸਾਡੀ ਲੌਬੀ ਕਿੰਨੀ ਕਾਮਯਾਬ ਹੈ, ਅਸੀਂ FATF ਜਿਹੜਾ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਇਹਨੂੰ ਕਹਿੰਦੇ ਨੇ, ਔਰ ਇਸ ਗੱਲ ਦਾ ਧਿਆਨ ਰਹੇ ਕਿ ਵੀ ਇਹ ਜਿਹੜੀ ਬਾਡੀ ਹੈ, ਕਿਉਂਕਿ ਇੱਕ ਸਾਡੇ ਵੀਰ ਨੇ ਪੁੱਛਿਆ ਇਹਦੀ ਬੈਕਗਰਾਉਂਡ, ਇਹ 1999 ਦੇ ਵਿੱਚ ਜਿਹੜੀ ਆ ਹੋਂਦ 'ਚ ਆਈ, ਔਰ ਇਹ ਸੀ ਕਿ ਇੰਟਰਨੈਸ਼ਨਲ ਫਾਈਨੈਂਸ਼ੀਅਲ ਸਿਸਟਮ ਇਸ ਦੇ ਵਿੱਚ ਜਿਹੜੀ ਮਨੀ ਲਾਂਡਰਿੰਗ ਹੈ ਜਾਂ ਟੈਰਰਿਜ਼ਮ ਔਰ ਦੂਸਰੇ ਲਈ ਫੰਡਿੰਗ ਜਾਂ ਉਹਨੂੰ ਕਿਵੇਂ ਕੰਟਰੋਲ ਕਰਨਾ ਹੈ, ਇਸ ਦੇ ਵਿੱਚ ਉਹਨਾਂ ਨੇ ਇਹਨੂੰ ਟਾਸਕ ਫੋਰਸ ਦਾ ਨਾਂ FATF ਹੀ ਇਹ ਦਿੱਤਾ ਕਿ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ। ਔਰ ਇਹਦੇ 'ਚ ਫਿਰ ਉਹਨਾਂ ਨੇ ਕੁਝ ਪ੍ਰੋਵੀਜ਼ਨ ਬਣਾਏ, ਔਰ ਇੱਕ ਉਹਦੇ 'ਚ ਇਹ ਵੀ ਹੈ ਕਿ ਜੇ ਜਿਹੜਾ ਮੈਜੋਰਿਟੀ ਮੁਲਕ ਜਿਹੜੇ ਨੇ ਉਹ ਕਹਿਣ ਕਿ ਭਾਈ ਫਲਾਂ ਮੁਲਕ ਉਹਦੇ ਵਿੱਚੋਂ ਪੈਸਾ ਜਿਹੜਾ ਉਹ ਮਨੀ ਲਾਂਡਰਿੰਗ ਰਾਹੀਂ ਟੈਰਰਿਜ਼ਮ ਲਈ ਜਾ ਰਿਹਾ, ਹੋਰ ਵੀ ਉਸ ਦਾ ਕਾਫੀ ਲੰਬਾ ਚੌੜਾ ਚਾਰਟਰ ਹੈ, ਤੇ ਉਹਨੂੰ ਜਿਹੜਾ ਬਲੈਕ ਲਿਸਟ ਵਿੱਚ ਰੱਖ ਕੇ IMF ਜਾਂ ਵਰਲਡ ਬੈਂਕ ਜਾਂ ਹੋਰ ਜਿਹੜੀਆਂ ਇੰਟਰਨੈਸ਼ਨਲ ਟ੍ਰੇਡ ਦੀਆਂ ਸਹੂਲਤਾਂ ਨੇ ਜਾਂ ਦੂਸਰੀਆਂ ਉਹ ਨਹੀਂ ਦਿੱਤੀਆਂ ਜਾਣਗੀਆਂ। ਔਰ ਉਹਦੇ 'ਚ ਪਹਿਲੇ ਸਟੈਪ ਦੇ ਤੌਰ ਤੇ ਗ੍ਰੇ ਲਿਸਟ ਰੱਖਿਆ ਗਿਆ ਕਿ ਵੀ ਪਹਿਲਾਂ ਉਸ ਮੁਲਕ ਨੂੰ ਗ੍ਰੇ ਲਿਸਟ 'ਚ ਰੱਖਿਆ ਜਾਏਗਾ ਔਰ ਉਹਨੂੰ ਵਾਰਨ ਕੀਤਾ ਜਾਏਗਾ, ਉਹਨੂੰ ਟਾਸਕ ਦਿੱਤੀ ਜਾਏਗੀ, ਨਾ ਹੋਇਆ ਤੇ ਬਲੈਕ ਲਿਸਟ ਕੀਤਾ ਜਾਏਗਾ। ਹੁਣ ਭਾਰਤ ਦਾ ਤਾਂ ਇਹ ਯਤਨ 1999 ਤੋਂ ਬਾਅਦ ਹੀ ਸ਼ੁਰੂ ਹੋ ਗਿਆ ਸੀ ਕਿ ਪਾਕਿਸਤਾਨ ਨੂੰ ਕਰੋ ਟਾਰਗੇਟ ਕਿਸੇ ਨਾ ਕਿਸੇ ਹਵਾਲੇ ਨਾਲ, ਪਰ ਉਹਦੇ ਪ੍ਰੋਵੀਜ਼ਨ 'ਚ ਇਹ ਵੀ ਹੈ ਕਿ ਜੇ ਉਹਨੂੰ ਬਲੈਕ ਲਿਸਟ ਧੱਕਣ ਦੇ ਲਈ ਕੋਈ ਆਂਦਾ ਵੀ ਹੈ ਪ੍ਰਪੋਜ਼ਲ, ਤੇ ਜੇ 3 ਮੁਲਕ ਜਿਹੜੇ ਨੇ ਜਿਹੜੇ ਇਸ FATF ਦਾ ਹਿੱਸਾ ਹੋਣ, ਜੋ 3 ਮੁਲਕ ਕਹਿਣ ਵੀ ਨਹੀਂ ਇਹਨੂੰ ਬਲੈਕ ਲਿਸਟ ਨਹੀਂ ਕਰਨਾ, ਇਹਦੇ 'ਚ ਹੀ ਰਹਿਣ ਦਿਓ ਗ੍ਰੇ 'ਚ, ਫਿਰ ਉਹਨੂੰ ਬਲੈਕ ਲਿਸਟ ਨਹੀਂ ਕੀਤਾ ਜਾ ਸਕਦਾ। ਸੋ ਇੰਡੀਆ ਦਾ ਜਿਹੜਾ ਐਫਰਟ ਰਿਹਾ ਇਹਨਾਂ ਸਾਰੇ ਸਾਲਾਂ ਦੇ ਵਿੱਚ, ਉਹ ਤਾਂ ਪਾਕਿਸਤਾਨ ਨੂੰ ਬਲੈਕ ਲਿਸਟ ਤਾਂ ਕਿ ਬਿਲਕੁਲ ਫਾਈਨੈਂਸ਼ੀਅਲ ਕਲੈਪਸ ਕੀਤਾ ਜਾਏ, ਪਰ ਚਾਈਨਾ, ਮਲੇਸ਼ੀਆ ਔਰ ਟਰਕੀ ਇਹ ਤਿੰਨੋਂ ਮੁਲਕ ਇਸ FATF ਦੇ ਮੈਂਬਰ ਨੇ, ਔਰ ਉਹਨਾਂ ਤਿੰਨਾਂ ਨੇ ਹਮੇਸ਼ਾ ਪਾਕਿਸਤਾਨ ਦੇ ਹੱਕ ਸਟੈਂਡ ਲਿਆ। ਨਤੀਜੇ ਦੇ ਤੌਰ ਤੇ ਇਹ ਉਹਨਾਂ ਦਾ ਡਿਜ਼ਾਈਨ ਤਾਂ ਕਾਮਯਾਬ ਨਹੀਂ ਹੋਇਆ, ਲੇਕਿਨ S ਜੈਸ਼ੰਕਰ ਇਸ BJP ਚਿੰਤਨ ਗਰੁੱਪ ਦੇ ਵਿੱਚ ਇਹ ਕਹਿੰਦਾ ਦੇਖੋ ਭਾਰਤ ਦੀ ਲੌਬੀ ਦਾ ਨਤੀਜਾ, ਪਿਛਲੇ 3 ਸਾਲ ਤੋਂ ਅਸੀਂ ਪਾਕਿਸਤਾਨ ਨੂੰ ਗ੍ਰੇ ਲਿਸਟ ਚੋਂ ਬਾਹਰ ਨਹੀਂ ਆਉਣ ਦਿੱਤਾ, ਯਾਨੀ ਉਹ ਜਿਹੜਾ ਸਾਫ਼ ਨਹੀਂ ਹੋਣ ਦਿੱਤਾ, ਉਹਦੇ ਥੱਲੇ ਜ਼ਾਹਰ ਹੈ ਪਾਕਿਸਤਾਨ ਦਾ ਇਕਨੋਮਿਕਲ ਪ੍ਰੋਗਰੈਸ ਦੀ ਥਾਂ ਰਿਗਰੈਸ ਹੁੰਦਾ ਜਦੋਂ ਤੁਹਾਨੂੰ ਸਸਤੇ ਇੰਟਰਸਟ ਰੇਟ ਦੇ ਉੱਤੇ ਲੋਨ ਨਹੀਂ ਮਿਲਦਾ, ਹੋਰ ਪਾਬੰਦੀਆਂ ਵੀ ਲੱਗਦੀਆਂ ਨੇ, ਔਰ ਇਹ ਉਹਨੇ ਬੂਸਟ ਕੀਤਾ। ਜ਼ਾਹਰ ਹੈ ਇਹ ਇੱਕ ਮੀਡੀਆ ਇਵੈਂਟ ਵੀ ਸੀ, ਖਬਰਚਾਰ 'ਚੋਂ ਫਿਰ ਇਹ ਆ ਗਈ। ਪਾਕਿਸਤਾਨ ਨੇ ਇਸ ਦੇ ਉੱਤੇ ਫੌਰਨ ਜਿਹੜਾ ਉਹਨਾਂ ਦੇ ਫੌਰਨ ਮਿਨਿਸਟਰ ਨੇ ਸ਼ਾਹ ਮਹਿਮੂਦ ਕੁਰੈਸ਼ੀ ਨੇ ਪ੍ਰੋਟੈਸਟ ਕੀਤਾ। FATF ਦੇ ਚੇਅਰਮੈਨ ਨੂੰ ਵੀ, ਭਾਰਤ ਸ਼ਾਇਦ ਕੋ ਚੇਅਰ ਹੈ ਉਹਦਾ,
ਔਰ ਜ਼ਾਹਰ ਹੈ ਉਹਨਾਂ ਨੇ ਅਮਰੀਕਾ ਵੱਲ ਵੀ ਕੀਤਾ ਹੋਏਗਾ ਸ਼ੂਟ ਅਪ ਕਿ ਆਹ ਦੇਖ ਲਓ ਹਾਲ ਤੁਹਾਡਾ, ਕਿ ਵੀ ਇਹ ਕੋਈ ਸਾਡੀ ਪਰਫਾਰਮੈਂਸ ਦੇ ਉੱਤੇ ਨਹੀਂ ਹੈ ਕਿ ਵੀ ਅਸੀਂ ਜਿਹੜਾ ਉਹ, ਹਾਲਾਂਕਿ ਇਹ ਸੀ ਕਿ ਵੀ 27 ਜਿਹੜੇ ਪੁਆਇੰਟ ਨੇ ਉਹਨਾਂ ਨੇ FATF ਨੇ ਪਾਕਿਸਤਾਨ ਨੂੰ ਕਹੇ ਸੀ ਪੂਰੇ ਕਰੋ, ਉਹਨਾਂ ਚੋਂ 26 ਜਿਹੜੇ ਨੇ ਉਹਦੇ ਚੋਂ ਉਹਨਾਂ ਦਾ ਮੰਨਣਾ ਹੈ FATF ਦਾ ਕਿ ਪਾਕਿਸਤਾਨ ਨੇ ਕਲੀਅਰ ਕਰ ਲਏ ਨੇ ਔਰ ਉਹ ਫੁੱਲਫਿਲ ਕੀਤਾ ਜੋ ਵੀ ਇਹਨਾਂ ਦੀ ਰਿਕੁਆਇਰਮੈਂਟ ਸੀ। 27ਵੇਂ ਹੁਣ 1 ਪੁਆਇੰਟ ਤੇ 99% ਇਹਨਾਂ ਨੂੰ ਫੇਲ ਰੱਖਣਾ। ਹੁਣ ਜ਼ਾਹਰ ਹੈ ਕਿ ਵੀ ਇਹ ਜਦੋਂ ਸਾਹਮਣੇ ਆ ਗਿਆ ਕਿ ਵੀ ਇਹਦੇ ਥੱਲੇ ਕੋਈ ਐਕਚੁਅਲ ਕ੍ਰਾਈਟੇਰੀਆ ਜ਼ਿੰਮੇਵਾਰ ਨਹੀਂ ਹੈ ਪਾਕਿਸਤਾਨ ਦਾ ਗ੍ਰੇ ਲਿਸਟ 'ਚ ਰਹਿਣਾ, ਪੋਲੀਟੀਕਲ ਲੌਬੀ ਹੈ ਇੰਡੀਆ ਦੀ ਔਰ ਇਹ ਹੌਸਟਿਲਿਟੀ ਇਸ ਹੱਦ ਤੱਕ। ਔਰ ਹੁਣ ਅਮਰੀਕਾ ਨੇ, ਮੈਂ ਸਮਝਦਾ ਵੀ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਕਹਿੰਦੇ ਆ ਸੌਫਟ ਦਾ ਮਤਲਬ ਇਹ ਹੈ ਕਿ ਵੀ ਜਦੋਂ ਹੁਣ ਸਾਹਮਣੇ ਆ ਹੀ ਗਿਆ ਕਿ ਇਹ ਕੀ ਭਾਰਤ ਕਰ ਰਿਹਾ ਔਰ ਇਕੱਲਾ ਭਾਰਤ ਕੋ ਆਪਣੇ ਤੌਰ ਤੇ ਤਾਂ ਨਹੀਂ ਕਰ ਰਿਹਾ, ਕਿਉਂਕਿ ਜਿੰਨੀਆਂ ਸਭ ਤੋਂ ਵੱਡੀ ਇਕਨੋਮੀ ਦੁਨੀਆ 'ਚ ਅਮਰੀਕਾ ਦੀ ਹੈ, FATF ਹੋਏ, IMF ਹੋਏ, ਵਰਲਡ ਬੈਂਕ ਹੋਏ, ਅਲਟੀਮੇਟਲੀ ਜੋ ਵੱਡਾ ਸਾਹਿਬ ਚਾਹੁੰਦਾ ਹੈ ਉਹੀ ਹੁੰਦਾ। ਸਾਹਿਬ ਬਹਾਦਰ ਵੀ ਉਹਨੂੰ ਕਹਿੰਦੇ ਨੇ, ਅਮਰੀਕਾ ਸਾਹਿਬ ਬਹਾਦਰ। ਲੇਕਿਨ ਹੁਣ ਉਹਨਾਂ ਨੇ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ। ਪਿਛਲੇ ਕੱਲ੍ਹ ਹੀ ਪ੍ਰੈਸ ਕਾਨਫਰੰਸ ਨੂੰ ਜਦੋਂ ਸਟੇਟ ਡਿਪਾਰਟਮੈਂਟ ਦੇ ਸਪੋਕਸਮੈਨ ਮਿਸਟਰ ਨੈਡ ਪ੍ਰਾਈਸ ਐਡਰੈਸ ਕਰ ਰਹੇ ਸੀ ਤੇ ਖਬਰ ਈਵਨ PTI ਇੰਡੀਅਨ ਨਿਊਜ਼ ਏਜੰਸੀ ਦੀ ਵੀ ਹੈ, US ਆਸਕਸ ਪਾਕਿਸਤਾਨ ਟੂ ਕੀਪ ਵਰਕਿੰਗ with FATF to swiftly complete its 27-point action plan। ਹੁਣ ਜ਼ਾਹਰ ਹੈ ਕਿ ਇਹ ਨਹੀਂ ਕਿਹਾ ਕਿ 1 ਪੁਆਇੰਟ 26 ਤਾਂ ਆਲਰੇਡੀ ਕੀਤੇ ਹੋਏ ਨੇ, ਲੇਕਿਨ ਇਸ ਮੌਕੇ ਤੇ ਸਟੇਟ ਡਿਪਾਰਟਮੈਂਟ ਦੇ ਸਪੋਕਸਪਰਸਨ ਦਾ ਇਹ ਕਹਿਣਾ, ਇਹਦਾ ਮਤਲਬ ਜ਼ਾਹਰ ਹੈ ਕਿ ਉਹ ਡੈਮੇਜ ਕੰਟਰੋਲ ਕਰ ਰਹੇ ਨੇ। ਔਰ ਐਗਜ਼ੈਕਟ ਉਹਦੇ ਮਿਸਟਰ ਨੈਡ ਪ੍ਰਾਈਸ ਦੇ ਅਲਫਾਜ਼ ਨੇ, ਵੀ ਡੂ ਰੈਕਗਨਾਈਜ਼ and we support Pakistan's continued efforts to satisfy those first action plan obligations. Pakistan has made significant progress on its first action plan with 26 of 27 action items largely addressed। ਇਹ ਹੁਣ ਅਮਰੀਕਾ ਦਾ ਸਪੋਕਸਪਰਸਨ ਸਟੇਟ ਡਿਪਾਰਟਮੈਂਟ ਦਾ ਮੰਨ ਰਿਹਾ ਜੀ 27 ਚੋਂ ਜਿਹੜਾ ਉਹਨੇ 26 ਪੁਆਇੰਟ ਕਰ ਲਏ ਨੇ। ਹੁਣ ਇਹ ਜਸਟੀਫਿਕੇਸ਼ਨ, ਪਰ ਇਹਦੇ ਚੋਂ ਇੱਕ ਗੱਲ ਹੈ ਕਿ ਵੀ ਹੁਣ ਕਿਉਂਕਿ ਬਿੱਲੀ ਥੈਲੇ ਚੋਂ ਬਾਹਰ ਆ ਗਈ ਹੈ ਔਰ ਬਹੁਤ ਜਲਦੀ ਪਾਕਿਸਤਾਨ ਇਸ ਚੋਂ ਗ੍ਰੇ ਲਿਸਟ ਚੋਂ ਇਹਨਾਂ ਨੂੰ ਕੱਢਣਾ ਪਏਗਾ, ਇਹਨਾਂ ਦੀ ਮਜਬੂਰੀ ਬਣੇਗਾ। ਹੁਣ ਫਿਰ ਉਹਨੇ ਕਿਹਾ, ਵੀ ਐਨਕਰੇਜ ਪਾਕਿਸਤਾਨ ਟੂ ਕੰਟੀਨਿਊ working with FATF and international community to swiftly complete the remaining action item by demonstrating that terrorism financing investigations and prosecutions target senior leaders and commanders of UN designated groups। ਹੁਣ ਉਹ ਜਿਹੜੇ ਨੇ UN ਨੇ ਕਿਹੜੇ ਕੀਤੇ ਵੀ ਤੁਸੀਂ ਕੱਲ ਤੱਕ ਤਾਲਿਬਾਨ ਨੂੰ ਦੁਨੀਆ ਦੇ ਸਭ ਤੋਂ ਡੇਂਜਰਸ ਟੈਰਰਿਸਟ ਬਣਾਇਆ ਸੀ, ਲੱਖਾਂ ਡਾਲਰਾਂ ਦੀ ਬੂਟੀ ਦੇ ਕੇ ਲਿਆ ਕੇ ਗੁਆਟਾਨਾਮਾ ਵੇਚ ਕਿੰਨੇ ਸਾਲ ਰੱਖ ਛੱਡਿਆ। ਜਦੋਂ ਤੁਸੀਂ ਗੱਲਬਾਤ ਕੀਤੀ ਉਹ ਟੈਰਰਿਸਟ ਤੋਂ ਫਰੀडम ਫਾਈਟਰ ਹੋ ਗਏ, ਫਰੀडम ਫਾਈਟਰ ਤੋਂ ਅਫਗਾਨਿਸਤਾਨ ਦੇ ਉਹਨਾਂ ਦੇ ਅਮੀਰ ਐਮੀਰੇਟਸ ਦਾ ਹਿੱਸਾ ਬਣ ਗਏ। ਤੁਹਾਡਾ ਸਟੇਟ ਜਿਹੜਾ ਸੈਕਟਰੀ ਆਫ ਸਟੇਟ ਬਹਿ ਕੇ ਉਹਨਾਂ ਨਾਲ ਗੱਲਬਾਤ ਵੀ ਕਰਦਾ। ਸੋ ਹੁਣ ਇੱਕ ਪਾਸੇ ਜਦੋਂ ਅਮਰੀਕਾ ਨੂੰ ਕਿਸੇ ਗੱਲ ਬਾਰੇ ਕਿਹਾ ਜਾ ਕਹਿੰਦੇ ਸਾਡਾ ਜੁਡੀਸ਼ੀਅਲ ਸਿਸਟਮ ਹੈ, ਹੁਣ ਜੇ ਪਾਕਿਸਤਾਨ ਨੂੰ ਤੁਸੀਂ ਡੈਮੋਕ੍ਰੇਸੀ ਤਸੱਵਰ ਕਰਦੇ ਹੋ ਔਰ ਹੈ ਪਾਕਿਸਤਾਨ ਡੈਮੋਕ੍ਰੇਸੀ, ਫਿਰ ਹਰ ਗੱਲ ਤਾਂ ਨਹੀਂ ਹੈ ਕਿ ਬਈ ਤੁਸੀਂ ਕਹੋ ਜੇ ਤੁਹਾਡਾ ਜਿਹੜਾ ਗੁਲਾਮ ਹੈ ਇੰਡੀਆ ਕਹੇ ਜੇ ਫਲਾਂ ਅੱਤਵਾਦੀ ਆ ਉਹਨੂੰ ਚੁੱਕ ਕੇ ਅੰਦਰ ਸੁੱਟੋ। ਸਾਰੇ ਅੱਤਵਾਦੀ ਤੁਸੀਂ, ਇੰਡੀਆ ਤਾਂ ਸਭ ਤੋਂ ਵੱਡੀ RSS ਦੁਨੀਆ ਦੀ ਸਭ ਤੋਂ ਵੱਡੀ ਟੈਰਰਿਸਟ ਆਰਗੇਨਾਈਜੇਸ਼ਨ, ਕੀ ਨਹੀਂ ਕੀਤਾ ਇਹਨਾਂ ਨੇ RSS ਨੇ? ਸਮਝੌਤਾ ਐਕਸਪ੍ਰੈਸ ਜਿਹਦੇ ਲਈ ਤੁਹਾਡੀ ਆਪਣੀ ਜਿਹੜੀ ਐਂਟੀ ਟੈਰਰਿਜ਼ਮ ਟੀਮ ਦਾ ਹੈਡ ਸੀ ਹਿਮੰਤ ਕਾਰਕਰੇ, ਉਹਨੇ ਕਿਵੇਂ ਸਰਵਿੰਗ ਇੰਟੈਲੀਜੈਂਸ ਦਾ ਜਿਹੜਾ ਆਰਮੀ ਦਾ ਮਿਲਟਰੀ ਦੇ ਵਿੱਚ ਕਰਨਲ ਪ੍ਰੋਤ ਸਮੇਤ ਚੁੱਕ ਕੇ ਅੰਦਰ ਦਿੱਤੇ, ਸਾਧਵੀ ਪ੍ਰਗਿਆ, ਉੱਥੇ ਉਹ MP ਬਣ ਜਾਣ, ਉਹਦਾ ਹਿਮੰਤ ਕਾਰਕਰੇ ਦਾ ਮਰਡਰ ਕਰ ਦਿਓ ਤੁਸੀਂ, ਹੋਰ ਉਹ ਸਭ ਮੁਆਫ ਹੈ। ਔਰ ਮੈਂ ਸਮਝਦਾ ਵੀ ਇਹ ਹੁਣ ਸਾਰੀ ਅਫਗਾਨਿਸਤਾਨ ਦੀ ਚੇਂਜ ਸਿਚੁਏਸ਼ਨ 'ਚ ਵੀ ਅਮਰੀਕਾ ਨੂੰ ਪਾਕਿਸਤਾਨ ਦੀ ਲੋੜ ਹੈ, ਕਿਉਂਕਿ ਇਸ ਹਵਾਲੇ ਨਾਲ ਹੀ ਅਸੀਂ ਜਦੋਂ ਇੱਕ ਇਹ ਖਬਰ ਵੀ ਦੇਖੀ, ਹਾਲਾਂਕਿ ਕੱਲ ਪਾਸਿੰਗ ਰੈਫਰੈਂਸ ਮੈਂ ਸ਼ਾਇਦ ਗੱਲ ਕੀਤੀ ਸੀ ਕਿ ਵੀ ਜੀ ਇੱਕ ਕੁਆਡ ਤਾਂ ਅਮਰੀਕਾ ਨੇ ਉੱਥੇ ਬਣਾਈ ਹੈ ਚੀਨ ਨੂੰ ਘੇਰਨ ਦੇ ਲਈ, ਜਿਹਦੇ 'ਚ ਅਮਰੀਕਾ ਹੈ, ਇੰਡੀਆ ਹੈ ਔਰ ਆਸਟ੍ਰੇਲੀਆ ਉਸ ਦੇ ਨਾਲ ਜੋੜਿਆ ਹੋਇਆ ਜਾਪਾਨ ਹੈ। ਹੁਣ ਇੱਧਰ ਉਹਨਾਂ ਨੂੰ ਨਜ਼ਰ ਆਉਂਦਾ ਹੈ ਕਿ ਵੀ ਪਹਿਲਾਂ ਅਮਰੀਕਾ ਨੇ ਆਪਣਾ ਦਬਾਅ ਬਣਾਇਆ ਪਾਕਿਸਤਾਨ ਤੇ
ਕਿ ਜੀ ਸਾਡੀ ਫੌਜ ਜੇ ਨਿਕਲ ਵੀ ਜਾਏ ਤੇ ਸਾਨੂੰ ਬੇਸ ਦਿਓ। ਇਮਰਾਨ ਖਾਨ ਦੀ ਉਹ ਲਾਈਨ ਜਿਹੜੀ ਅੱਜ ਹੁਣ ਇੱਕ ਕਲਾਸਿਕ ਬਣ ਗਈ, ਐਬਸੋਲੂਟਲੀ ਨਾਟ, ਅੱਛਾ ਕਿ ਨੋ ਬੇਸਿਸ, ਐਬਸੋਲੂਟਲੀ ਨਾਟ। ਦੇਖੋ ਹੁਣ ਇਹ ਇੱਕ ਪੋਜ਼ਿਟਿਵ ਗੱਲ ਸੀ ਕਿ ਵੀ ਐਬਸੋਲੂਟਲੀ ਨਾਟ। ਹੁਣ ਇਹਨਾਂ ਨੂੰ ਲੱਗਾ ਵੀ ਨਹੀਂ, ਉੱਥੇ ਤਾਂ ਕੁਛ ਨਾ ਕੁਛ ਚਾਹੀਦਾ। ਸੋ ਉਹਨਾਂ ਨੇ ਕਿਹਾ ਜੀ ਅਸੀਂ ਇਹ 4 ਮੁਲਕਾਂ ਪਾਕਿਸਤਾਨ, ਅਮਰੀਕਾ, ਤਾਜ਼ਿਕਸਤਾਨ, ਉਜ਼ਬੇਕਿਸਤਾਨ, ਇਹਦੀ ਕੁਆਡ, ਇਹਨੂੰ ਮਿਨੀ ਕੁਆਡ ਕਿਹਾ ਜਾ ਰਿਹਾ। ਹਾਲਾਂਕਿ ਹਕੀਕਤ ਇਹ ਹੈ ਕਿ ਤਾਜ਼ਿਕਸਤਾਨ ਔਰ ਉਜ਼ਬੇਕਿਸਤਾਨ, ਤਾਜ਼ਿਕਸਤਾਨ ਦੇ ਵਿੱਚ ਸਭ ਤੋਂ ਜ਼ਿਆਦਾ ਰਸ਼ੀਆ ਦੇ ਬੇਸ ਨੇ ਆਪਣੇ ਮੁਲਕ ਤੋਂ ਇਲਾਵਾ। ਅੱਛਾ ਔਰ ਜਦੋਂ ਅਸੀਂ ਇਹ ਗੱਲਬਾਤ ਹੀ ਕਰ ਰਹੇ ਹਾਂ, ਆਉਣ ਵਾਲੇ ਦਿਨਾਂ 'ਚ ਗਰਾਊਂਡ ਦੇ ਉੱਤੇ ਮਿਲਟਰੀ ਐਕਸਰਸਾਈਜ਼ਸ ਰਸ਼ੀਆ ਨੇ ਰੱਖੀਆਂ। ਤਾਜ਼ਿਕਸਤਾਨ 'ਚ ਉਹਨਾਂ ਦੇ ਉਹ ਟੈਂਕਾਂ ਸਮੇਤ ਆ ਗਏ ਹੋਏ ਨੇ, ਔਰ ਉਸ ਜਿਹੜੀਆਂ ਗਰਾਊਂਡ ਐਕਸਰਸਾਈਜ਼ਸ ਨੇ ਉਹਦੇ 'ਚ ਤਾਜ਼ਿਕਸਤਾਨ, ਉਜ਼ਬੇਕਿਸਤਾਨ ਔਰ ਰਸ਼ੀਆ, ਉਹਨਾਂ ਦੀ ਆਰਮੀ। ਸੋ ਹੁਣ ਜੇ ਅਮਰੀਕਾ ਪਾਕਿਸਤਾਨ ਤੋਂ ਐਕਸਪੈਕਟ ਕਰਦਾ ਹੈ ਕਿ ਜਿਹੜਾ ਤਾਜ਼ਿਕਸਤਾਨ ਔਰ ਉਜ਼ਬੇਕਿਸਤਾਨ ਰਸ਼ੀਆ ਦੇ ਐਂਬਿਟ 'ਚ ਵੀ ਹੈ, ਪਾਕਿਸਤਾਨ ਨਾਲ ਵੀ ਉਹਨਾਂ ਦੀ ਚੰਗੀ ਰਿਲੇਸ਼ਨਸ਼ਿਪ ਹੈ, ਉਹ ਅਮਰੀਕਨ ਇੰਟਰਸਟ ਸਰਵ ਕਰੇਗਾ? ਉਹ ਤਾਂ ਨਹੀਂ ਕਰੇਗਾ। ਪਰ ਕਿਉਂਕਿ ਪਾਕਿਸਤਾਨ ਤੇ ਪ੍ਰੈਸ਼ਰ ਹੈ, ਜ਼ਾਹਰ ਹੈ ਉਹਨਾਂ ਨੇ ਕਿਹਾ ਹੋਣਾ ਕਿ ਜੀ ਕੋਈ ਗੱਲ ਨਹੀਂ ਹੈ, ਬਣਾ ਲਓ ਤੁਸੀਂ। ਹਾਲਾਂਕਿ ਇਹ ਨਹੀਂ ਹੋ ਸਕਦਾ ਵੀ ਇਸ ਕਿਸਮ ਦੇ ਕਿਸੇ ਦੇ ਉੱਤੇ ਚਾਈਨਾ ਖੁਸ਼ ਹੋਏ ਜਾਂ ਰਸ਼ੀਆ ਖੁਸ਼ ਹੋਏ। ਪਰ ਇਹ ਵੀ ਜਿਹੜੀ ਖਬਰ ਸੀ ਇਨ ਪ੍ਰਿੰਸੀਪਲ ਤਾਂ ਕਈ ਕੁਛ ਮੰਨਿਆ ਜਾਂਦਾ, ਲੇਕਿਨ ਇਸ ਸਾਰੇ ਚੋਂ ਜਿਹੜੀ ਖਬਰ ਮੈਂ ਸਮਝਦਾ ਵੀ ਮੋਰ ਅਹਿਮੀਅਤ ਵਾਲੀ, ਜਦੋਂ ਪ੍ਰੋਗਰਾਮ ਦੇ ਸ਼ੁਰੂ 'ਚ ਮੈਂ ਦੇਖ ਰਿਹਾ ਸੀ ਕਿ ਵੀ ਪਾਕਿਸਤਾਨ ਇਸ ਦੇ ਉੱਤੇ ਕੰਮ ਕਰ ਰਿਹਾ ਆਲਰੇਡੀ, ਪਾਕਿਸਤਾਨ ਦੀ ਫੋਰਨ ਮਿਨਿਸਟਰੀ ਜਾਂ ਦੂਜੇ, ਕਿ ਉਸ ਖਿੱਤੇ ਦੇ ਵਿੱਚ, ਕਿਉਂਕਿ ਦੇਖੋ ਇਸ ਸਾਰੇ ਦਾ ਟਾਰਗੇਟ ਅਲਟੀਮੇਟਲੀ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ, ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਹੈ। ਔਰ ਇਸ ਸਾਰੇ ਖਿੱਤੇ 'ਚ ਜਿਹੜੇ ਇੰਟਰਸਟ ਨੇ, ਜਿਵੇਂ ਅਸੀਂ ਕਿਹਾ ਮਲਟੀਪਲ ਪਲੇਅਰਸ ਨੇ। ਸੋ ਪਾਕਿਸਤਾਨ ਬਹੁਤ ਜਲਦੀ ਇਸ ਬਾਰੇ ਜਿਹੜਾ ਉਹ ਹੋਰ ਵੀ ਡੀਟੇਲਸ ਆ ਜਾਣਗੀਆਂ ਕਿ ਚਾਈਨਾ, ਰਸ਼ੀਆ, ਟਰਕੀ, ਪਾਕਿਸਤਾਨ ਜਿਹੜੇ ਨੇ, ਔਰ ਤਾਜ਼ਿਕਸਤਾਨ, ਉਜ਼ਬੇਕਿਸਤਾਨ ਆਲਰੇਡੀ ਇਹ ਸਾਰੇ ਦੇ ਨਾਲ, ਔਰ ਤੁਰਕਮਾਨਿਸਤਾਨ ਵੀ, ਇਹ ਇੱਕ ਸਾਂਝਾ ਗਰੁੱਪ ਬਣਾ ਰਹੇ ਨੇ। ਸੋ ਜੇ ਚਾਈਨਾ, ਰਸ਼ੀਆ, ਪਾਕਿਸਤਾਨ ਆ ਜਾਂਦੇ ਨੇ, ਜ਼ਾਹਰ ਹੈ ਕਿ ਵੀ ਉਹਦੇ ਥੱਲੇ ਆਉਣ ਵਾਲੇ ਦਿਨਾਂ 'ਚ ਅਫਗਾਨਿਸਤਾਨ 'ਚ ਵੀ ਤਬਦੀਲੀ ਹੋਏਗੀ। ਪੋਲੀਟੀਕਲੀ ਤਾਂ ਅਸੀਂ ਗੱਲ ਕਰਾਂਗੇ, ਇੱਕ ਸੈਗਮੈਂਟ ਹੈ ਇਹਦੇ ਤੇ ਕਿ ਉੱਥੇ ਚੱਲ ਕੇ ਰਿਹਾ ਗਰਾਊਂਡ ਤੇ। ਪਰ ਇਸ ਵੇਲੇ ਜਿਹੜਾ ਉਹ ਦੌੜ ਸਾਰੇ ਇਸ ਕੰਮ ਦੀ ਲੱਗੀ ਹੋਈ ਹੈ। ਪਰ ਭਾਰਤ ਦੀ ਇਹ ਐਡਮਿਸ਼ਨ ਜਿਹੜੀ ਅੰਦਰੋਂ ਬਾਹਰ ਨਿਕਲ ਆਈ ਆਪਣੀ ਫੇਲਿਅਰ ਨੂੰ ਕਾਮਯਾਬੀ ਦੱਸਣ ਲਈ, ਉਹਨੇ ਘੱਟੋ ਘੱਟ ਅਮਰੀਕਾ ਨੂੰ ਵੀ ਸੌਫਟ ਕਰ ਦਿੱਤਾ ਹੈ ਪਬਲਿਕਲੀ। ਬਿਲਕੁਲ FATF ਦੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ? ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ? ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ।
ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204। ਵਿਊਅਰਸ ਵੈਲਕਮ ਬੈਕ ਨਾ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਫਗਾਨਿਸਤਾਨ ਦੇ ਪ੍ਰੈਜ਼ੀਡੈਂਟ ਅਸ਼ਰਫ ਗਨੀ ਦੇ ਕਾਬਲ ਸਥਿਤ ਮਹਿਲ ਤੇ ਅੱਜ ਰਾਕਟਸ ਨਾਲ ਹਮਲਾ ਹੋਇਆ, ਜਦੋਂ ਕਿ ਉਹ ਆਪਣੇ ਸਾਥੀਆਂ ਨਾਲ ਈਦ ਦੀ ਨਮਾਜ਼ ਜਿਹੜੀ ਹੈ ਉਹ ਅਦਾ ਕਰ ਰਹੇ ਸਨ। ਭਾਵੇਂ ਕਿ ਇਸ ਦਾ ਕੋਈ ਵੀ ਜਿਹੜਾ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਸ ਤੋਂ ਸਾਬਤ ਹੁੰਦਾ ਹੈ ਕਿ ਅਫਗਾਨ ਸਰਕਾਰ ਕਿਸ ਹੱਦ ਤੱਕ ਬੇਬਸ ਹੋ ਚੁੱਕੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਨੇ? ਦੇਖੋ, ਅਸੀਂ ਪਿਛਲੇ ਦਿਨਾਂ 'ਚ ਡਿਸਕਸ ਕੀਤਾ ਸੀ ਕਿ ਕਿਵੇਂ ਅਸ਼ਰਫ ਗਨੀ ਉਹਨਾਂ ਨੇ ਭਾਰਤ ਦੀ ਬਿਡਿੰਗ ਦੇ ਉੱਤੇ ਦੁਸ਼ਾਨਦੇ ਔਰ ਤਾਸ਼ਕੰਦ ਦੇ ਵਿੱਚ ਪਾਕਿਸਤਾਨ ਨੂੰ ਹਿਊਮਿਲੇਟ ਕੀਤਾ, ਖਾਸ ਤੌਰ 'ਤੇ ਉਦੋਂ ਜਦੋਂ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਕੁਝ ਫੁੱਟ ਦੀ ਦੂਰੀ ਦੇ ਉੱਤੇ ਹੀ ਜਿਹੜੇ ਨੇ ਉਹ ਬੈਠੇ ਹੋਏ ਸੀ, ਜਦੋਂ ਕਿ ਉਹਨੇ ਜਿਹੜਾ ਪਾਕਿਸਤਾਨ ਨੂੰ ਇਸ ਦੇ ਲਈ ਜ਼ਿੰਮੇਵਾਰ ਦੱਸਿਆ ਕਿ ਜੋ ਚੱਲ ਰਿਹਾ ਹੈ, ਔਰ ਕਾਫੀ ਜਿਹੜੀ ਹੈ ਘਟੀਆ ਸ਼ਬਦਾਵਲੀ ਜਾਂ ਅਲਫਾਜ਼ ਇਸਤੇਮਾਲ ਕੀਤੇ। ਔਰ ਇਮਰਾਨ ਖਾਨ ਸਾਹਿਬ ਨੇ ਆਪਣੀ ਤਕਰੀਰ ਦੇ ਵਿੱਚ ਉਹਨੂੰ ਕਾਊਂਟਰ ਵੀ ਕੀਤਾ ਔਰ ਸਟੇਟਸਮੈਨ ਲਾਈਕ ਤਰੀਕੇ ਦੇ ਨਾਲ ਉਹਨਾਂ ਨੇ ਜਿਹੜਾ ਆਪਣਾ ਕੇਸ ਵੀ ਪ੍ਰੈਜ਼ੈਂਟ ਕੀਤਾ ਔਰ ਉਹਨਾਂ ਨੂੰ ਸ਼ੀਸ਼ਾ ਵੀ ਦਿਖਾਇਆ ਕਿ ਭਾਈ ਅਸੀਂ 70,000 ਤੋਂ ਜ਼ਿਆਦਾ ਸਾਡੇ ਸਿਵਿਲੀਅਨ ਔਰ ਦੂਸਰੇ ਉਹ ਸ਼ਹੀਦ ਹੋਏ ਨੇ, ਇੰਨਾ ਸਾਡਾ $100+ ਬਿਲੀਅਨ ਦਾ ਨੁਕਸਾਨ ਹੋਇਆ ਔਰ ਇਸ ਕਿਸਮ ਦੀ ਗੱਲ ਤੁਹਾਨੂੰ ਸੋਭਦੀ ਨਹੀਂ ਹੈ। ਔਰ ਇਸ ਤੋਂ ਦੇ ਬਾਵਜੂਦ ਜਦੋਂ ਅਸੀਂ ਦੇਖਦੇ ਹਾਂ ਵੀ ਜਿਹੜਾ ਫੋਲੋਇੰਗ ਘਟਨਾਕ੍ਰਮ ਹੋਇਆ ਉਹਦੇ 'ਚ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਅਫਗਾਨਿਸਤਾਨ ਦੇ ਐਂਬੈਸਡਰ ਉਹਨਾਂ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਡਾਟਰ ਜਿਹੜੀ ਕਿ ਆਪਣੇ ਭਰਾ ਲਈ ਕੋਈ ਗਿਫਟ ਲੈਣ ਗਈ ਸੀ ਮਾਰਕੀਟ 'ਚ, ਉਹ ਅਗਵਾ ਹੋਇਆ ਔਰ ਫਿਰ ਉਹਦੀ ਪਿਕਚਰਸ ਕੁਛ ਜਿਹੜੀਆਂ ਸੋਸ਼ਲ ਮੀਡੀਆ 'ਤੇ। ਔਰ ਜਦੋਂ ਤੁਹਾਨੂੰ ਸਾਜ਼ਿਸ਼ ਦੀ ਗੱਲ ਤੁਸੀਂ ਦੇਖਣੀ ਹੋਏ ਤਾਂ ਫਿਰ ਇੰਡੀਅਨ ਮੀਡੀਆ, ਇਕੱਲਾ ਸੋਸ਼ਲ ਮੀਡੀਆ ਨਹੀਂ, ਉਹਨਾਂ ਦਾ ਮੇਨ ਸਟ੍ਰੀਮ ਮੀਡੀਆ ਵੀ ਫੌਰਨ ਇੱਕ ਲੜਕੀ ਦੀ ਪਿਕਚਰ ਸੋਸ਼ਲ ਮੀਡੀਆ ਔਰ ਉਹਨਾਂ ਦੇ ਮੁੱਖ ਧਾਰਾ ਵਾਲਿਆਂ 'ਚ ਵੀ ਫਲੈਸ਼ ਹੋਣ ਲੱਗ ਗਏ, ਉਹਦੇ ਸੱਟਾਂ ਲੱਗੀਆਂ ਹੋਈਆਂ ਨੇ। ਔਰ ਦੂਸਰਾ, ਔਰ ਅਫਗਾਨਿਸਤਾਨ ਦੇ ਐਂਬੈਸਡਰ ਨੇ ਕੁਛ ਦੇਰ ਬਾਅਦ ਉਹਦੀ ਅਸਲੀ ਫੋਟੋ ਪਾਈ, ਉਹਨੇ ਕਿਹਾ ਜੀ ਇਹ ਫੇਕ ਹੈ ਔਰ ਇਹ ਨਹੀਂ ਹੈ, ਪਰ ਕਹਾਣੀ ਉਹੀ ਰੱਖੀ ਕਿ ਜੀ ਉਹਨੂੰ ਅਗਵਾ ਕੀਤਾ ਔਰ ਟਾਰਚਰ ਕੀਤਾ ਔਰ ਉਹ ਸਾਰੀ ਕਹਾਣੀ ਆਈ। ਔਰ ਜ਼ਾਹਰ ਹੈ ਪਾਕਿਸਤਾਨ ਦੇ ਲਈ ਔਰ ਖਾਸ ਤੌਰ 'ਤੇ ਇਸਲਾਮਾਬਾਦ ਜਿਹੜਾ ਕੈਪੀਟਲ ਵੀ ਹੈ, ਮੋਸਟ ਸਿਕਿਉਰ ਸਿਟੀ, ਔਰ ਫਿਰ ਇਸ ਗੱਲ ਦਾ ਧਿਆਨ ਰਿਹਾ ਕਿ ਜਦੋਂ ਕੋਈ ਕਿਸੇ ਮੁਲਕ ਦੀ ਐਮਬੈਸੀ ਜਾਂ ਕੌਂਸੂਲੇਟ ਸਫਾਰਤਖਾਨਾ ਕਿਤੇ ਹੁੰਦਾ, ਉਹਨਾਂ ਦੀ ਸਿਕਿਉਰਿਟੀ ਦੇ ਲਈ ਜਿਸ ਮੁਲਕ ਦੇ ਵਿੱਚ ਉਹ ਸਫਾਰਤਖਾਨੇ ਨੇ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਸੋ ਇਹ ਕਈ ਮਾਮਲਿਆਂ 'ਚ ਲੱਗਾ ਕਿ ਵੀ ਇਹ ਇੱਕ ਲੈਪਸ ਹੋਇਆ ਸਿਕਿਉਰਿਟੀ ਦਾ, ਕੀ ਹੋ ਗਿਆ। ਔਰ ਮੈਨੂੰ, ਕਿਉਂਕਿ ਮੈਂ ਕੱਲ੍ਹ ਵੀ, ਹਾਲਾਂਕਿ ਜਦੋਂ ਅਸੀਂ ਗੱਲ ਕਿਸੇ ਦੀ ਬੱਚੀ ਨਾਲ ਸੰਬੰਧਿਤ ਕਰਦੇ ਹਾਂ ਤਾਂ ਹਮੇਸ਼ਾ ਡਿਸਕ੍ਰੀਟ ਪਹੁੰਚ ਹੁੰਦੀ ਹੈ ਵੀ ਕੋਈ ਐਸੀ ਗੱਲ ਨਾ ਕਹੀ ਜਾਏ ਕਿਉਂਕਿ ਸਭ ਦੀਆਂ ਬੱਚੀਆਂ ਸਾਂਝੀਆਂ ਨੇ। ਲੇਕਿਨ ਮੈਂ ਇਹ ਕਿਹਾ ਸੀ ਕਿ ਵੀ ਬੇਸ਼ੱਕ ਮੈਂ ਕ੍ਰਾਈਮ ਰਿਪੋਰਟਰ ਨਹੀਂ ਹੈ, ਪਰ ਜਿਹੜੀ ਇਹ ਸਾਰੀ ਕਹਾਣੀ ਹੈ ਇਹਦੇ 'ਚ ਬਹੁਤ ਸਾਰੇ ਲੂਪ ਹੋਲ ਨੇ ਔਰ ਬਹੁਤ ਸਾਰਾ ਐਸਾ ਕੁਛ ਹੈ ਜਿਹੜਾ ਕਹਾਣੀ ਨੂੰ ਅਪ੍ਰਸੰਗਿਕ ਬਣਾ ਦਿੰਦਾ। ਮੈਂ ਹੁਣ ਹਿੰਦੀਆਈਜ਼ਡ ਪੰਜਾਬੀ ਵਰਤ ਰਿਹਾ ਕਿ ਉਸ ਸਾਰੇ ਜਿਹੜੀ ਕਹਾਣੀ ਹੈ ਉਸ ਨੂੰ ਦੀ ਜਿਹੜੀ ਆ ਉਹ ਫਿੱਟ ਨਹੀਂ ਹੁੰਦਾ। ਜਿਵੇਂ ਪਜ਼ਲ ਦੇ ਵਿੱਚ ਜਦੋਂ ਤੁਸੀਂ ਪਜ਼ਲ ਸੋਲਵ ਕਰਦੇ ਹੋ ਵੀ ਇਹ ਫਿੱਟ ਨਹੀਂ ਹੁੰਦਾ। ਔਰ ਜ਼ਾਹਰ ਹੈ ਇਮਰਾਨ ਖਾਨ ਸਾਹਿਬ ਲਈ ਵੀ ਇਹ ਬੜਾ ਪ੍ਰੈਸਟੀਜ ਦਾ ਇਸ਼ੂ ਸੀ, ਫੌਰਨ ਹੋਇਆ, ਟੀਮ ਬਣੀ। ਦੂਜਾ, ਔਰ ਮੈਂ ਅੱਜ ਬਰੀਫ ਜਿਹੀ ਪ੍ਰੈਸ ਕਾਨਫਰੰਸ ਜਿਹੜੇ ਉਹਨਾਂ ਦੇ ਇੰਟੀਰੀਅਰ ਮਿਨਿਸਟਰ ਸ਼ੇਖ ਰਸ਼ੀਦ ਸ਼ਾਇਦ ਉਹਨਾਂ ਦਾ ਨਾਂ ਹੈ, ਉਹਨਾਂ ਦੀ ਸੁਣ ਰਿਹਾ ਸੀ। ਤਾਂ ਜਿਹੜਾ ਉਹਨਾਂ ਨੇ ਅਜੇ ਕੰਪਲੀਟ ਤਾਂ ਨਹੀਂ ਇਨਵੈਸਟੀਗੇਸ਼ਨ ਹੋਈ ਸੀ, ਪਰ ਉਹਨਾਂ ਨੇ ਇਸ ਗੱਲ ਨੂੰ, ਔਰ ਇਹ ਇੱਕ ਵੀ 2-3 ਚੀਜ਼ਾਂ ਬੜੀਆਂ ਸਾਹਮਣੇ ਆਉਂਦੀਆਂ ਕਿ ਵੀ ਅਫਗਾਨਿਸਤਾਨ ਦੀ ਆਪਣੀ ਐਮਬੈਸੀ ਦੇ ਵਿੱਚ ਐਮਬੈਸੀ ਦੀਆਂ ਗੱਡੀਆਂ ਨੇ, ਸਿਕਿਉਰਿਟੀ ਗਾਰਡ ਨੇ, ਬੀਬੀ ਜਿਹੜੀ ਹੈ ਉਹ ਪ੍ਰਾਈਵੇਟ ਟੈਕਸੀ 'ਚ ਜਾਂਦੀ ਹੈ। ਫਿਰ ਇਹ ਨਹੀਂ ਹੈ ਉਹ ਉੱਥੋਂ ਇਸਲਾਮਾਬਾਦ ਤੋਂ ਰਾਵਲਪਿੰਡੀ ਪਹੁੰਚ ਜਾਂਦੀ ਹੈ ਔਰ ਉਹ 2-3 ਟੈਕਸੀਆਂ ਬਦਲੀਆਂ ਜਾਂਦੀਆਂ। ਔਰ ਹੁਣ ਜਦੋਂ ਕੱਲ ਕੰਪਲੀਟ ਇਨਵੈਸਟੀਗੇਸ਼ਨ ਰਿਪੋਰਟ ਆਏਗੀ, ਪਰ ਇੱਕ ਗੱਲ ਜ਼ਾਹਰ ਹੋ ਗਈ ਕਿ ਇਹ ਕੋਈ ਜਿਹੜਾ ਕਿਡਨੈਪਿੰਗ ਨਾਲ, ਪਰ ਸਾਜ਼ਿਸ਼ ਦਾ ਫਿਰ ਤੁਸੀਂ ਦੂਸਰਾ ਪੜਾਅ ਹੀ ਦੇਖਦੇ ਹੋ ਵੀ ਇਹਦੇ ਬਾਵਜੂਦ ਕਿ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਇਹਦੇ 'ਚ ਪਰਸਨਲ ਇੰਟਰਸਟ ਲਿਆ, ਜਿਹੜਾ ਲੈਣਾ ਵੀ ਬਣਦਾ ਸੀ,
ਔਰ ਪਾਕਿਸਤਾਨ ਦੇ ਲੋਕਾਂ ਨੇ ਵੀ ਜਦੋਂ ਬੱਚਿਆਂ ਦੀ ਗੱਲ ਆਉਂਦੀ ਹੈ, ਕੋਈ ਵੀ ਜਿਹੜੇ ਫੈਮਿਲੀ ਓਰੀਐਂਟਡ ਕਲਚਰ ਜਿਹਦੇ ਹੱਬ ਹੋਏ, ਉਹ ਕਦੇ ਇਸ ਕਿਸਮ ਨੂੰ ਸੈਲੀਬ੍ਰੇਟ ਤਾਂ ਦੂਰ ਦੀ ਗੱਲ, ਇਹ ਸ਼ਰਮ ਦੀ ਗੱਲ ਮੰਨੀ ਜਾਂਦੀ ਹੈ। ਜੀ ਔਰ ਜ਼ਾਹਰ ਹੈ ਕਿ ਵੀ ਇਸ ਸਾਰੇ ਨੂੰ ਜਿਸ ਅੰਦਾਜ਼ ਦੇ ਵਿੱਚ ਪੇਸ਼ ਕੀਤਾ ਗਿਆ, ਪਰ ਫਿਰ ਇਹ ਆਇਆ ਜੀ ਕਿ ਉਹਨੇ ਅਫਗਾਨਿਸਤਾਨ ਦੀ ਹਕੂਮਤ ਨੇ ਉਹਨੂੰ ਕਿਹਾ ਐਂਬੈਸਡਰ ਜਿਹੜਾ ਉਹ ਛੱਡ ਕੇ ਜਾ ਰਿਹਾ ਹੈ ਕਿ ਹੀ ਇਜ਼ ਗੋਇੰਗ ਬੈਕ। ਇਹ ਸਭ ਤੋਂ ਵੱਡਾ ਡਿਪਲੋਮੈਟਿਕ ਸਲੈਪ ਹੁੰਦਾ ਕਿਸੇ ਮੁਲਕ ਤੇ ਕਿ ਤੁਸੀਂ ਉਹਦੇ ਤੋਂ ਆਪਣਾ ਸਾਰਾ ਐਂਬੈਸਡਰ ਔਰ ਸਟਾਫ ਵਾਪਸ ਸੱਦ ਲਓ। ਹੁਣ ਉਹਨੂੰ ਕਿਵੇਂ, ਹਾਲਾਂ ਪਾਕਿਸਤਾਨ ਦੇ ਫੋਰਨ ਮਿਨਿਸਟਰ ਸ਼ਾਹ ਮਹਿਮੂਦ ਕੁਰੈਸ਼ੀ ਉਹਨਾਂ ਨੇ ਇਸ ਸਾਰੇ ਦੇ ਉੱਤੇ ਪਹਿਲਾਂ ਤਾਂ ਖਬਰ ਇਹ ਸੀ ਕਿ ਪਾਕਸ ਕੁਰੈਸ਼ੀ ਡਾਇਲਸ ਕਾਊਂਟਰ ਪਾਰਟ ਇਨ ਕਾਬੁਲ ਐਜ਼ ਅਫਗਾਨਿਸਤਾਨ ਰੀਕਾਲਸ ਡਿਪਲੋਮੈਟਸ, ਔਰ ਉਹਦੇ 'ਚ ਜਿਹੜਾ ਉਹਨਾਂ ਨੇ ਵੀ ਇਹ ਕਿਹਾ ਕਿ ਵੀ ਕੋਈ ਇਸ ਕਿਸਮ ਦਾ ਐਵੀਡੈਂਸ ਨਹੀਂ ਮਿਲ ਰਿਹਾ ਕਿ ਵੀ ਇਹ ਜਿਹੜਾ ਜਿਹੜਾ ਉਹਨਾਂ ਨੂੰ ਬੱਚੀ ਨੂੰ ਕਿਡਨੈਪ ਕੀਤਾ ਗਿਆ। ਲੇਕਿਨ ਫਿਰ ਵੀ ਕੁਰੈਸ਼ੀ ਹੋਰਾਂ ਦਾ ਇਹ ਵੀ ਹੋਪ ਅਫਗਾਨਿਸਤਾਨ ਗਵਰਨਮੈਂਟ will review its decision of calling back its ambassador and senior diplomats from Pakistan, keeping in view Pakistan's serious efforts. So ਉਹਨਾਂ ਨੇ ਕਿਹਾ ਵੀ ਅਸੀਂ ਐਫਰਟ ਕਰ ਰਹੇ ਹਾਂ, ਇਹ ਹਾਲਾਂ ਪਿਛਲੇ ਦਿਨ ਦੀ ਸਟੇਟਮੈਂਟ ਹੈ, ਲੇਕਿਨ ਚਾਹੀਦਾ ਤਾਂ ਜੇ ਤੁਸੀਂ ਡਿਪਲੋਮੈਟਿਕ ਨਾਰਮ ਨਾ ਰੱਖਣਾ ਹੋਵੇ, ਪਾਕਿਸਤਾਨ ਵੀ ਇਹ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਸਾਡੇ ਉਹ ਪੰਜਾਬੀ 'ਚ ਕਿਹਾ ਜਾਂਦਾ ਹੈ ਕਿ ਵੀ ਜਦੋਂ ਕੋਈ ਬੰਦਾ ਖਾਮ-ਖਾ ਖੜੇ ਪੈ ਜਾਏ ਆ ਕੇ ਔਰ ਬਾਰ-ਬਾਰ ਉਹਨੂੰ ਕਹੇ ਯਾਰ ਤੂੰ ਮੇਰੇ ਸਿਰ ਚੜ੍ਹ ਕੇ ਕਿਉਂ ਮਰਨਾ ਹੈ, ਜਾ ਕੋਈ ਹੋਰ ਲੱਭ। ਹੁਣ ਫੇਲਿਓਰ ਤਾਂ ਉਹਨਾਂ ਦੀ ਹਰ ਫਰੰਟ ਤੇ ਹੋਈ ਹੈ, ਇੰਡੀਆ ਦੀ ਹੋਈ ਹੈ, ਉਹਨਾਂ ਦੇ ਹੁਣ ਉਹ ਪਾਕਿਸਤਾਨ ਦੇ ਸਿਰ ਚੜ੍ਹ ਕੇ ਮਰਨਾ ਚਾਹੁੰਦੇ ਨੇ ਕਿ ਭਾਈ ਇਹ ਦੇਖੋ ਜੀ ਇਹ ਦਹਿਸ਼ਤਗਰਦਾਂ ਦੀ, ਇਹ ਤਾਲਿਬਾਨ ਦੇ ਪਿੱਛੇ ਇਹ ਕਰ ਰਹੇ ਨੇ। ਸੋ ਇਹ ਵੀ ਮੈਨੂੰ ਲੱਗਦਾ ਹੈ ਵੀ ਕੁਰੈਸ਼ੀ ਹੋਰਾਂ ਦੀ ਕਾਲ, ਅਦਰਵਾਈਜ਼ ਤਾਂ ਹੁੰਦਾ ਹੈ ਵੀ ਗਏ ਨੇ ਵਾਪਸ, ਉਹਨਾਂ ਕੋਲ ਜਿਹੜੇ ਰਹਿ ਗਏ ਉਹ ਵੀ ਚੁੱਕੋ ਇੱਥੋਂ, ਆਪਣਾ ਮਲਬਾ ਚੁੱਕੋ ਇੱਥੋਂ, ਸਾਡੀ ਥਾਂ ਵਿਹਲੀ। ਪਰ ਇਹ ਡਿਪਲੋਮੇਸੀ ਨਹੀਂ ਹੁੰਦੀ। ਮੈਂ ਸਮਝਦਾ ਵੀ ਇਮਰਾਨ ਖਾਨ ਉਹਨਾਂ ਕੋਲ ਵੀ ਚੋਇਸ ਸੀ ਕਿ ਅਸ਼ਰਫ ਗਨੀ ਨੂੰ ਉੱਥੇ ਉਹਦਾ ਉਹ ਚੰਗਾ ਭੜਥਾ ਬਣਾ ਸਕਦੇ ਸੀ, ਲੇਕਿਨ ਉਹਨਾਂ ਨੇ ਵੀ ਸਟੇਟਸਮੈਨਸ਼ਿਪ ਦਾ ਸਬੂਤ ਦਿੱਤਾ ਇਹ ਵੀ ਕਿ ਡਿਪਲੋਮੈਟਸ ਨੂੰ ਕਿ ਭਾਈ ਦੇਖੋ ਅਸੀਂ ਇਨਵੈਸਟੀਗੇਸ਼ਨ ਕਰ ਰਹੇ। ਹੁਣ ਹੋਣਾ ਕੀ ਹੈ, ਜਦੋਂ ਟੋਟਲ ਇਨਵੈਸਟੀਗੇਸ਼ਨ ਆਣੀ ਹੈ, ਹੁਣ ਹਾਲਾਂ ਇੱਜ਼ਤ ਹਰ ਇੱਕ ਦੀ ਸਾਂਝੀ ਹੁੰਦੀ ਹੈ, ਬੱਚਿਆਂ ਦੀ ਕਹਾਣੀ ਜਿਹੜੀ ਆ ਉਹ ਡਿਫਰੈਂਟ ਨਿਕਲਣੀ ਹੈ, ਉਹਨੂੰ ਉਹਨਾਂ ਨੇ ਅੱਗੋਂ ਯੂਜ਼ ਕਰਨਾ ਹੈ ਕਿ ਜੀ ਦੇਖੋ ਇਹ ਸਾਡੀ ਬਦਨਾਮੀ ਕਰਨ ਦੀ ਕੋਸ਼ਿਸ਼ ਔਰ ਫਲਾਣਾ ਤੇ ਟਿਮਕਾ, ਉਹ ਸਟੈਪ 2 ਹੈ। ਲੇਕਿਨ ਹੁਣ ਇਸ ਸਾਰੇ ਦੇ ਚੱਲਦੇ ਆ, ਮੈਂ ਗੱਲ ਜਿਹੜਾ ਇੰਟਰਵਿਊ ਅਸ਼ਰਫ ਗਨੀ ਨੇ ਦਿੱਤਾ ਦਾ ਹਿੰਦੂ ਅਖਬਾਰ ਦੀ ਬੀਬੀ ਹੈਦਰ ਨੂੰ, ਸੁਬਰਾਮਨੀਅਮ ਸਵਾਮੀ ਦੀ ਡਾਟਰ ਹੈ ਉਹ, ਤੇ ਜਿਹਦੇ 'ਚ ਉਹਨੇ ਕਿਹਾ ਸੀ ਕਿ ਤਾਲਿਬਾਨ ਮੇ ਹੈਵ ਵਿਨ ਦਾ ਬੈਟਲਸ, ਵੀ ਵਿਲ ਵਿਨ ਦਾ ਵਾਰ। ਤੇ ਅਸੀਂ ਉਸ ਨੂੰ ਕਿਹਾ ਸੀ ਕਿ ਭਾਈ ਇਹ ਨਾ ਇਸ ਕਿਸਮ ਦੀ ਬੋਸਟਿੰਗ, ਇਹ ਅਸੀਂ ਕਿਹਾ ਸੀ ਕਿ ਵੀ ਇਹ ਨਾ ਛੱਡੋ ਹਵਾ ਦੇ ਵਿੱਚ, ਜਿਹੜਾ ਤੁਹਾਨੂੰ ਪਤਾ ਹੈ ਵੀ ਤੁਹਾਡੀ ਔਕਾਤ ਕੀ ਹੈ। ਔਰ ਮੇਰਾ ਖਿਆਲ ਹੈ ਵੀ ਭਾਵੇਂ ਇਹ ਹੁਣ ਕਾਰਵਾਈ ਕਿਹਦੀ ਹੈ, ਹਾਲਾਂਕਿ ਇਸਲਾਮਿਕ ਸਟੇਟ ਨੇ ਜ਼ਿੰਮੇਵਾਰੀ ਲਈ ਹੈ ਕਿ ਵੀ, ਔਰ ਖਬਰ ਕਿ ਜਦੋਂ ਹੁਣ ਈਦ ਦੇ ਮੌਕੇ ਉਹ ਨਮਾਜ਼ ਅਦਾ ਕਰਨ, ਉਸ ਤੋਂ ਬਾਅਦ ਉਹਨਾਂ ਨੇ ਮੀਡੀਆ ਰਾਹੀਂ ਜਿਹੜਾ ਉਹ ਮੈਸੇਜ ਦੇਣਾ ਸੀ ਕੌਮ ਦੇ ਨਾਂ ਅਸ਼ਰਫ ਗਨੀ ਨੇ, ਔਰ ਉਹਨਾਂ ਨੇ ਇਹ ਜਿਹੜੀ ਈਦ ਹੈ ਇਸ ਵਾਰ ਦੀ ਈਦ ਉਲ ਅਦਾ, ਇਹ ਅਫਗਾਨਿਸਤਾਨ ਦੀ ਫੌਜ ਦੇ ਨਾਂ ਕੀਤੀ ਹੈ ਕਿ ਦੇਖੋ ਉਹ ਕਿੰਨੀਆਂ ਕੁਰਬਾਨੀਆਂ ਕਰ ਰਹੇ ਨੇ। ਹਾਲਾਂ ਬਹੁਤ ਸਾਰੇ ਤਾਂ ਦੌੜ ਕੇ ਕੋਈ ਤਾਜ਼ਿਕਸਤਾਨ 'ਚ ਵੜ ਗਿਆ, ਕੋਈ ਜਿਹੜੇ ਨੇ ਆ ਕੇ ਪਨਾਹ ਲੈ ਰਹੇ ਨੇ, ਉਹ ਤਾਂ ਜਿਵੇਂ ਕਹੋ ਕਿ ਵੀ ਉਹ ਬਿਲਕੁਲ ਲਾਈਕ ਦਾ ਹਾਊਸ ਆਫ ਕਾਰਡਸ ਕਲੈਪਸ ਹੋ ਰਿਹਾ ਕੰਮ। ਪਰ ਚਲੋ ਕੋਈ ਨਹੀਂ, ਇਹ ਵੀ ਬਣਦਾ ਹੈ। ਲੇਕਿਨ ਐਨ ਜਦੋਂ ਕਿ ਉਹ ਨਮਾਜ਼ ਦੇ ਵਿੱਚ ਨੇ ਔਰ ਵੀਡੀਓ ਸਾਹਮਣੇ ਹੈ, ਇੱਕ ਗੱਲ ਦੀ ਮੈਂ ਵੈਸੇ ਤਾਰੀਫ ਵੀ ਕਰਦਾ ਹਾਂ ਕਿ ਉੱਪਰੋਂ ਥੱਲੇ ਜਿਹੜੇ ਨੇ ਜਿਹੜਾ 3 ਰਾਕਟ ਹਿੱਟ ਕਰਦੇ ਨੇ, ਤੁਸੀਂ ਵੱਡਾ ਬਲਾਸਟ ਸੁਣ ਸਕਦੇ ਹੋ, ਪਰ ਜਿਸ ਅਦਬ ਦੇ ਨਾਲ ਜਾਂ ਜੋ ਉਹਨਾਂ ਦੀ ਸਫ ਹੁੰਦੀ ਹੈ, ਜਿਸ ਅੰਦਾਜ਼ 'ਚ ਨਮਾਜ਼ ਅਦਾ ਕੀਤੀ ਜਾਂਦੀ ਹੈ, ਕੋਈ ਵੀ ਇਨਕਲੂਡਿੰਗ ਅਸ਼ਰਫ ਗਨੀ ਔਰ ਦੂਸਰੇ ਉਹਨੇ ਭੱਜ ਦੌੜ ਨਹੀਂ ਪਾਈ ਹੈ, ਉਹ ਆਪਣੇ ਕਰ ਰਹੇ ਨੇ। ਲੇਕਿਨ ਤੁਸੀਂ ਲਾਊਡ ਆਵਾਜ਼ ਸੁਣ ਸਕਦੇ ਹੋ। ਔਰ ਇਹ ਖਬਰ ਰਾਕਟਸ ਟਾਰਗੇਟ ਕਾਬਲ ਪ੍ਰੈਜ਼ੀਡੈਂਸ਼ੀਅਲ ਪੈਲੇਸ, ਹੁਣ ਇਹ ਜਿੱਥੇ ਪ੍ਰੈਜ਼ੀਡੈਂਟ ਦਾ ਮਹਿਲ ਹੈ ਔਰ ਸਭ ਤੋਂ ਸੇਫ ਏਰੀਆ ਜਿਹਨੂੰ ਗ੍ਰੀਨ ਜ਼ੋਨ ਕਹਿੰਦੇ ਨੇ, ਜਿੱਥੇ ਅਜੇ ਵੀ ਅਮਰੀਕਨ ਜਿਹੜੀ ਹੈ ਉਹ ਉਹਨਾਂ ਦੇ ਪਾਇਲਟ ਜਾਂ ਦੂਜੇ ਉਹਨਾਂ ਦੇ ਨਾਲ ਉਸ ਕਾਬਲ ਨੂੰ ਪ੍ਰੋਟੈਕਟ ਵੀ ਕਰ ਰਹੇ ਨੇ ਤਾਂ ਕਿ ਉਹਨਾਂ ਦਾ ਮੋਰਲ ਬੂਸਟ ਹੋਏ। ਐਨ ਇਸ ਮੌਕੇ ਦੇ ਉੱਤੇ ਐਟਲੀਸਟ 3 ਰਾਕਟਸ ਹਿੱਟ ਨੀਅਰ ਦਾ presidential palace on Tuesday, shortly before Afghan President Ashraf Ghani was to give an address to mark the major Muslim holiday of Eid al-Adha. और ये सारे fortified ने महल और दूसरे और इस्लामिक स्टेट ने इसकी जिम्मेवारी ली है।
ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਤੁਸੀਂ ਵਾਰ ਤਾਂ ਕੀ ਜਿੱਤਣੀ ਹੈ। ਹਾਲਾਂਕਿ ਇਹ ਗੱਲ ਫਿਕਰਮੰਦੀ ਵਾਲੀ ਹੈ ਕਿ ਇਸਲਾਮਿਕ ਸਟੇਟ ਇਸ ਹੱਦ ਤੱਕ ਹੈ, ਹਾਲਾਂਕਿ ਬਾਅਦ ਚ ਕੀ ਹੁਣ ਬਜਾਏ ਕਿ ਆਪਣੀ ਫੇਲਿਅਰ ਮੰਨਣ ਦੇ, ਇਸ ਤੋਂ ਬਾਅਦ ਵੀ ਜਿਹੜਾ ਰਿਐਕਸ਼ਨ ਅਸ਼ਰਫ ਗਨੀ ਜਨਾਬ ਦਿੰਦੇ ਨੇ ਉਹ ਇਹੀ ਕਹਿ ਰਹੇ ਨੇ ਕਿ ਵੀ ਇਹ ਜਿਹੜਾ ਉਹਨਾਂ ਨੇ ਤਾਲਿਬਾਨ ਹੈਵ no intention and willingness for peace. Mr. Ghani said, we have proven that we have the intention, the willingness and have sacrificed. ਉਹਨੇ ਕਿਹਾ ਜੀ ਤਾਲਿਬਾਨ, ਉਹ ਭਾਈ ਤਾਲਿਬਾਨ ਕਿਉਂ ਇਸ ਕਿਸਮ ਦਾ ਕਰੇਗਾ ਜਿਹੜੇ ਕਿ ਖੁਦ ਆਪਣੀ ਰੈਕਗਨੀਸ਼ਨ ਲੱਭਦੇ ਨੇ ਕਿ ਜਦੋਂ ਉਹਨਾਂ ਨੇ ਅਫਗਾਨਿਸਤਾਨ ਦੀ ਪਾਵਰ ਤਾਂ ਉਹਨਾਂ ਦੇ ਕੋਲ ਹੀ ਹੋਣੀ ਹੈ, ਸਮਝੌਤਾ ਵੀ ਉਹਨਾਂ ਦੇ ਨਾਲ ਹੀ ਅਮਰੀਕਾ ਨੇ ਕੀਤਾ, ਤੇ ਉਹ ਕਿਉਂ ਚਾਹਣਗੇ ਵੀ ਉਹਨਾਂ ਨੂੰ ਰੈਕਗਨੀਸ਼ਨ ਨਾ ਮਿਲੇ। ਹੁਣ ਇੰਨਾ ਵੀ ਹੌਸਲਾ ਨਹੀਂ ਹੈ ਵੀ ਤੁਸੀਂ ਸੱਚ ਹੀ ਕਬੂਲ ਕਰੋ ਕਿ ਵੀ ਤੁਸੀਂ ਵਾਰ ਤਾਂ ਕੀ ਜਿੱਤਣੀ ਹੈ, ਤੁਸੀਂ ਤਾਂ ਆਪਣੇ ਘਰ ਬੈਠੇ ਵੀ ਮੋਸਟ ਸਿਕਿਉਰ ਥਾਂ ਦੇ ਉੱਤੇ ਵੀ ਤੁਸੀਂ ਸੇਫ ਨਹੀਂ ਹੋ। ਔਰ ਇਹ ਜਿਹੜਾ ਜਦੋਂ ਤੱਕ ਅਸੀਂ ਇਸ ਗੱਲ ਨੂੰ ਦੇਖ ਰਹੇ ਹਾਂ ਕਿ ਭਾਈ ਆਲਰੇਡੀ ਹਾਲਾਂ ਅਮਰੀਕਾ ਨੇ ਇਹਨਾਂ ਨੂੰ ਕਿਹਾ ਹੋਇਆ ਕਿ ਜੀ ਕੋਈ ਗੱਲ ਨਹੀਂ ਹੈ, ਅਸੀਂ 2024 ਤੱਕ ਇਹ ਜਿੰਨੀਆਂ ਫੌਜ ਦੀਆਂ ਦੂਜੀਆਂ ਤਨਖਾਹਾਂ ਖਰਚੇ ਝੱਲਾਂਗੇ, $4 ਬਿਲੀਅਨ ਦਿੰਦੇ ਰਹਿਣ ਦਾ ਅਗਲੇ 4 ਸਾਲ 'ਚ ਉਹਨਾਂ ਦਾ ਇਕਰਾਰ ਹੈ। ਪਰ ਜੋ ਹਾਲਾਤ ਬਣੇ ਹੋਏ ਨੇ ਔਰ ਜਿਸ ਕਿਸਮ ਦੀ ਇਹਨਾਂ ਦੀ ਵਲਨਰੇਬਿਲਿਟੀ ਹੈ, ਔਰ ਬਜਾਏ ਕਿ ਸੱਚ ਨੂੰ ਫੇਸ ਕਰਨ ਦੇ ਇਹ ਫੇਰ ਇੰਡੀਆ ਵਾਲੀ ਝੁਕ ਰਹੇ ਨੇ। ਔਰ ਇਹ ਵੀ ਖਬਰ ਕਿ ਅਫਗਾਨ ਆਰਮੀ ਚੀਫ ਟੂ ਵਿਜ਼ਿਟ ਇੰਡੀਆ, ਹੁਣ ਅਜੇ ਪਿਛਲੇ ਮਹੀਨੇ ਇੱਕ ਫੌਜੀ ਚੀਫ ਨਵਾਂ ਬਣਾਇਆ ਇਹਨਾਂ ਨੇ, ਵਾਲੀ ਮੁਹੰਮਦ ਅਹਿਮਦਜ਼ਾਈ, ਔਰ ਉਹ 3 ਦਿਨ ਦੇ ਦੌਰੇ ਦੇ ਉੱਤੇ 27 ਜੁਲਾਈ ਤੋਂ 30 ਜੁਲਾਈ ਤੱਕ ਜਾ ਰਿਹਾ ਇੰਡੀਆ। ਹੁਣ ਇੰਡੀਆ ਆ ਕੇ ਉੱਥੇ ਬਚਾਏਗਾ ਉਹ ਫੌਜ। ਹਾਲਾਂ ਇੰਡੀਆ ਇਹ ਕਹਿ ਰਿਹਾ ਜੀ ਅਸੀਂ ਆਲਰੇਡੀ 4 MI-24 ਅਟੈਕ ਹੈਲੀਕਾਪਟਰਸ ਤੇ 3 ਚੀਤਾਲ ਯੂਟਿਲਿਟੀ ਹੈਲੀਕਾਪਟਰਸ ਜਿਹੜੇ ਨੇ ਉਹ ਅਸੀਂ ਡੋਨੇਟ ਕੀਤੇ ਨੇ ਅਫਗਾਨਿਸਤਾਨ ਨੂੰ। ਔਰ ਜ਼ਾਹਰ ਹੈ ਕਿ ਏਜੰਡਾ ਕਿਹਦਾ ਇਹ ਫੋਲੋ ਕਰ ਰਹੇ ਨੇ। ਇਹ ਜਿਹੜਾ ਆਰਮੀ ਚੀਫ ਜਾ ਰਿਹਾ ਹੈ, ਇਹਦੀਆਂ ਖਾਸ ਮੀਟਿੰਗਾਂ ਅਜੀਤ ਡੋਵਲ ਨਾਲ ਔਰ ਉਹਨਾਂ ਦੇ ਫੌਜੀ ਜਰਨੈਲ ਨਰਵਾਣੇ ਨਾਲ ਨੇ। ਸੋ ਅਜੀਤ ਡੋਵਲ ਨੇ ਕੀ ਕੱਢਣਾ ਹੁਣ ਤਾਂ ਇਹੀ ਹੈ ਕਿ ਭਾਈ ਇਕੱਠੇ ਬਹਿ ਕੇ ਇਹ ਦੇਖ ਲੈਣ ਵੀ ਇਕੱਠੇ ਬਹਿ ਕੇ ਸਿਆਪਾ ਕਿੱਥੇ ਕਰਨਾ ਹੈ। ਪੱਲੇ ਤਾਂ ਇਹਨਾਂ ਦੇ ਕੁਛ ਨਹੀਂ ਹੈ, ਪਰ ਰੱਸੀ ਸੜ ਗਈ, ਵੱਟ ਨਹੀਂ ਗਿਆ ਜਾਂ ਵੱਲ ਨਹੀਂ ਗਿਆ। ਹਾਲਾਤ ਇਹ ਨੇ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਫਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਰੇ ਸੰਸਾਰ ਭਰ ਦੇ ਪੰਜਾਬੀਆਂ ਤੇ ਸਿੱਖ ਭਾਈਚਾਰੇ ਨੂੰ ਬੇਨਤੀ ਹੈ, ਤੁਸੀਂ ਜਲਦੀ ਅੱਜ ਹੀ ਆਪਣੇ ਪੰਜਾਬ ਦੇ ਲਈ the non-governmental ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ ਰਜਿਸਟਰ ਕਰਵਾਓ। 15 ਅਗਸਤ 2021 15 ਅਗਸਤ 2021 ਨੂੰ ਇਹ ਵੋਟਾਂ ਇੰਗਲੈਂਡ ਤੋਂ ਸਟਾਰਟ ਹੋਣਗੀਆਂ। ਪਹਿਲੀ ਪੋਲਿੰਗ ਸੈਂਟਰ, ਪਹਿਲੀ ਵੋਟ ਇੰਗਲੈਂਡ ਤੋਂ ਹੋਗੀ। ਜਲਦੀ ਵੋਟਾਂ ਰਜਿਸਟਰ ਕਰਵਾਓ। ਥੈਂਕ ਯੂ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਜਾਸੂਸੀ ਕਰਨ ਵਾਲੇ ਪੈਗਾਸਸ ਸਕੈਂਡਲ ਦੀ ਜਿਹੜੀ ਚਰਚਾ ਹੁਣ ਦੁਨੀਆ ਭਰ ਦੇ ਵਿੱਚ ਹੋ ਰਹੀ ਹੈ। ਸੋ ਯੂਨਾਈਟਿਡ ਨੇਸ਼ਨਸ ਹਾਈ ਕਮਿਸ਼ਨਰ ਅਤੇ ਅਮਰੀਕਨ ਐਡਮਿਨਿਸਟ੍ਰੇਸ਼ਨ ਨੇ ਇਸ ਤੇ ਚਿੰਤਾ ਦਾ ਜਿਹੜਾ ਹੈ ਇਜ਼ਹਾਰ ਕੀਤਾ ਹੈ। ਸੋ ਕੀ ਇਸ ਨਾਲ ਜਿਹੜਾ ਮੋਦੀ ਸਰਕਾਰ ਨੂੰ ਕੋਈ ਫਰਕ ਪਵੇਗਾ, ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪੈਗਾਸਸ ਸਪਾਈਵੇਅਰ ਜਿਸ ਦੇ ਉੱਤੇ ਅਸੀਂ ਕੱਲ੍ਹ ਇੱਕ ਬੜਾ ਡੀਟੇਲ ਸੈਗਮੈਂਟ ਕੀਤਾ, ਅੱਜ ਵੀ ਚਰਚਾ ਦਾ ਵਿਸ਼ਾ। ਇਕੱਲੇ ਇੰਡੀਅਨ ਮੀਡੀਆ 'ਚ ਮੇਨ ਸਟ੍ਰੀਮ ਨੇ ਤਾਂ ਉਹਨੂੰ ਗੋਲਜਾ ਹੀ ਕੀਤਾ ਹੋਇਆ, ਸੋਸ਼ਲ ਮੀਡੀਆ 'ਤੇ। ਪਰ
ਪਰ ਇੰਟਰਨੈਸ਼ਨਲ ਗਲਿਆਰਿਆਂ ਦੇ ਵਿੱਚ ਇਸ ਦੀ ਚਰਚਾ ਹੈ। ਪਰ ਇਹ ਗੱਲ ਕਰਨ ਤੋਂ ਪਹਿਲਾਂ ਜਿਹੜੇ ਹੁਣ ਸੈਂਸਿਟਿਵ ਕਿਸਮ ਦੇ ਔਰ ਪੈਟਰੀਓਟਿਕ ਇੰਡੀਅਨ ਸੈਕੂਲਰਿਸਟ ਨੇ ਜਰਨਲਿਜ਼ਮ ਦੇ ਵਿੱਚ, ਉਹ ਇਹਨੂੰ ਇੰਡੀਆ ਦਾ ਵਾਟਰਗੇਟ ਸਕੈਂਡਲ ਕਹਿਣ ਲੱਗ ਗਏ ਨੇ। ਔਰ ਬਹੁਤ ਸਾਰਿਆਂ ਨੂੰ, ਜਿਨ੍ਹਾਂ ਨੂੰ ਅਮਰੀਕਾ ਦੇ ਪ੍ਰੈਜ਼ੀਡੈਂਟ ਨਿਕਸਨ ਦਾ ਸਕੈਂਡਲ ਉਹਦੇ ਦੌਰ ਦੇ ਵਿੱਚ ਕਿ ਕਿਵੇਂ ਡੈਮੋਕ੍ਰੈਟਿਕ ਆਫਿਸ ਉਹਨਾਂ ਦੀ ਜਿੱਥੇ ਕਨਵੈਨਸ਼ਨ ਸੀ ਵਾਟਰਗੇਟ, ਉਸ ਦੇ ਵਿੱਚ ਸਪਾਈਂਗ ਜਾਂ ਜਸੂਸੀ ਲਈ, ਉਹਨਾਂ ਦੀ ਕਨਵਰਸੇਸ਼ਨ ਸੁਣਨ ਦੇ ਲਈ ਜਿਹੜਾ ਗਵਰਨਮੈਂਟ ਨੇ ਅਮਰੀਕਨ ਨਿਕਸਨ ਦੇ ਐਡਮਿਨਿਸਟ੍ਰੇਸ਼ਨ, ਨਿਕਸਨ ਦੀ ਜ਼ਾਹਰ ਹੈ ਰਜ਼ਾਮੰਦੀ ਦੇ ਨਾਲ ਉਹਨਾਂ ਦੇ ਉੱਤੇ ਜਸੂਸੀ ਕੀਤੀ ਜਾ ਰਹੀ ਸੀ। ਔਰ ਉਹਦਾ ਭਾਂਡਾ ਭੰਨਿਆ ਇੱਕ ਵਾਸ਼ਿੰਗਟਨ ਪੋਸਟ ਦੇ ਜਿਹੜਾ ਰਿਪੋਰਟਰ ਨੇ, ਔਰ ਬਾਅਦ ਦੇ ਵਿੱਚ ਉਸ ਦੇ ਉੱਤੇ ਉਹਨੇ ਕਿਤਾਬ ਵੀ ਲਿਖੀ। ਪਰ ਉਹ ਇੱਕ ਇੰਨਾ ਵੱਡਾ ਸਕੈਂਡਲ ਬਣਿਆ। ਔਰ ਅਮਰੀਕਨਾਂ ਦੀ ਇੱਕ ਗੱਲ ਇਹਦੇ ਬਾਵਜੂਦ ਕਿ ਵੀ ਚਲੋ ਹਰ ਸਿਸਟਮ ਪਰਫੈਕਸ਼ਨ ਵੱਲ ਜਾਂਦੇ ਆ, ਗਲਤੀਆਂ ਵੀ ਕਰਦਾ, ਪ੍ਰਾਈਵੇਸੀ, ਪ੍ਰਾਈਵੇਟ ਲਾਈਫ, ਸਰਕਾਰ ਤੁਹਾਡੀ ਪ੍ਰਾਈਵੇਟ ਜ਼ਿੰਦਗੀ ਦੇ ਉੱਤੇ ਜਿਹੜਾ ਉਹ ਤੁਹਾਡੇ 'ਚ ਇੰਟਰਫੀਅਰ ਕਰੇ, ਘੁਸੇ ਤੁਹਾਡੀ ਜ਼ਿੰਦਗੀ 'ਚ ਵੜੇ। ਔਰ ਇਹ ਇੰਨਾ ਵੱਡਾ ਬਣ ਗਿਆ ਕਿ ਵੀ ਨਿਕਸਨ ਇੰਪੀਚਮੈਂਟ ਵੱਲ ਜਾ ਰਿਹਾ ਸੀ ਜੇ ਉਹ ਰਿਜ਼ਾਈਨ ਨਾ ਕਰਦਾ। ਅਦਰਵਾਈਜ਼ ਨਿਕਸਨ ਬ੍ਰਿਲੀਅੰਟ ਪ੍ਰੈਜ਼ੀਡੈਂਟ ਸੀ, ਇੰਟੈਲੈਕਚੁਅਲ। ਹੁਣ ਵੀ LA ਦੇ ਵਿੱਚ ਉਹਦੀ ਲਾਇਬ੍ਰੇਰੀ ਜਾਂ ਜਿਹੜੇ ਅਮਰੀਕਾ ਦੇ ਇੰਟੈਲੈਕਚੁਅਲ ਕਲਾਸ ਦੇ ਪ੍ਰੈਜ਼ੀਡੈਂਟ ਨੇ, ਹੀ ਵਾਸ ਵਨ ਆਫ ਦੈਮ। ਲੇਕਿਨ ਉਹਨੂੰ ਰਿਜ਼ਾਈਨ ਕਰਨਾ ਪਿਆ ਔਰ ਡਿਸਗ੍ਰੇਸ ਹੋਇਆ, ਇੰਪੀਚਮੈਂਟ ਤੋਂ ਬਚ ਗਿਆ, ਕਿਉਂਕਿ ਨਾ ਹੁੰਦਾ ਤਾਂ ਇੰਪੀਚ ਹੋਣਾ ਹੀ ਸੀ। ਕਿਉਂਕਿ ਈਵਨ ਜਿਸ ਪਾਰਟੀ ਦਾ ਰਿਪਬਲਿਕਨ ਦਾ ਉਹ ਸੀ, ਉਹਨਾਂ ਨੇ ਵੀ ਕਿਹਾ ਵੀ ਇਹ ਤਾਂ ਬਿਲਕੁਲ ਹੀ ਇਸ ਤਰੀਕੇ ਨਾਲ ਤਾਂ ਕੁਝ ਵੀ ਸੇਫ ਨਹੀਂ ਹੈ। ਔਰ ਜਦੋਂ ਇਸ ਕਿਸਮ ਦਾ ਇਹ ਸਾਰਾ ਵਾਟਰਗੇਟ ਸਕੈਂਡਲ ਹੋਇਆ ਤੇ ਜਿਹੜੇ ਅੱਡ-ਅੱਡ ਇਨਕੁਆਇਰੀ ਕਮੇਟੀਆਂ, ਕਮਿਸ਼ਨ ਬਣੇ, ਉਹਨਾਂ ਦੇ ਵਿੱਚ ਇੱਕ ਨੂੰ ਸੈਨੇਟਰ ਫਰੈਂਕ ਚਰਚ ਹੈਡ ਕਰਦੇ ਸੀ, ਤੇ ਉਹਦੇ 'ਚ ਉਹਨਾਂ ਨੇ ਇੱਕ ਕੋਟ ਕਿਹਾ ਜਿਹੜਾ ਅੱਜ ਦੇ ਜੋ ਇਹ ਮੋਦੀ ਨਾਜ਼ੀ ਲਾਈਕ ਸਟੇਟ ਕਰ ਰਹੀ ਹੈ। ਔਰ ਆਲਰੇਡੀ ਇੱਕ ਇੰਟਰਵਿਊਅਰ ਉਹਨੂੰ ਕਰਨ ਥਾਪਰ ਨੂੰ ਥਰਡ ਰਾਈਕ, ਕਿ ਜੋ ਜਰਮਨੀ ਦੇ ਵਿੱਚ ਜਿਸ ਕਿਸਮ ਦਾ ਹਿਟਲਰ ਕਰਦਾ ਸੀ, ਉਹਦੀਆਂ ਕਿਵੇਂ ਜਿਹੜਾ ਉਹ ਸਿਟੀਜ਼ਨਸ ਦੀ ਲਾਈਫ 'ਚ ਵੜਿਆ। ਲੇਕਿਨ ਸੈਨੇਟਰ ਫਰੈਂਕ ਚਰਚ ਨੇ ਕਿਹਾ, if this government ever became a tyranny, if a dictator ever took charge in this country, the technological capacity that the intelligence committee has given the government could enable it to impose a total tyranny, and there would be no way to fight back, because the most careful effort to combine together in resistance to the government, no matter how privately it was done, is within the reach of the government to know. Such is the capability of this technology. ਹੁਣ ਇਹ ਅੱਧੀ ਸਦੀ ਪਹਿਲਾਂ ਸੈਨੇਟਰ ਫਰੈਂਕ ਚਰਚ ਉਹ ਸਾਰੇ ਇਨਵੈਸਟੀਗੇਸ਼ਨ ਦੇ ਉੱਤੇ ਕਹਿ ਰਿਹਾ ਕਿ ਵੀ ਜੇ ਇਹ ਜਿਸ ਲੈਵਲ ਦੇ ਉੱਤੇ ਅੱਜ ਟੈਕਨੋਲੋਜੀ ਪਹੁੰਚ ਗਈ, ਹੁਣ ਤੁਸੀਂ 50 ਸਾਲ ਪਹਿਲਾਂ ਤਾਂ ਹੁਣ ਦੇਖੋ, ਉਦੋਂ ਤਾਂ ਅਜੇ ਸਮਾਰਟਫੋਨ ਔਰ ਉਦੋਂ ਤਾਂ ਅਜੇ ਮਾਲਵੇਅਰ ਨਹੀਂ ਸੀ, ਸਪਾਈਵੇਅਰ ਕਿੱਥੋਂ ਸੀ ਵੀ ਜਿਹਦੇ 'ਚ ਮਰਜ਼ੀ ਤੁਸੀਂ ਵਾੜ ਦਿਓ, ਉਹਦਾ ਕੈਮਰਾ ਵੀ ਤੁਸੀਂ ਔਨ ਕਰ ਸਕਦੇ ਹੋ, ਤੁਸੀਂ ਸਾਰਾ। ਔਰ ਹਜ਼ਾਰਾਂ, 50,000 ਤੋਂ ਜ਼ਿਆਦਾ ਫੋਨਾਂ ਨੂੰ 40 ਮੁਲਕਾਂ ਦੇ ਵਿੱਚ ਇਸ ਲੈਵਲ ਦਾ ਸਪਾਈਵੇਅਰ, ਔਰ ਉਹ ਸਿਰਫ ਹਕੂਮਤਾਂ ਖਰੀਦ ਸਕਦੀਆਂ ਨੇ। ਜਿਹੜਾ ਉਹਨਾਂ ਦਾ ਹੈ, ਉਹਨਾਂ ਦਾ ਕਹਿਣਾ ਇਸਰਾਈਲ ਕੰਪਨੀ ਦਾ ਕਿ ਹਕੂਮਤਾਂ ਨੂੰ ਹੀ ਅਸੀਂ ਵੇਚਦੇ ਹਾਂ। ਹੁਣ ਇਹ ਫਰੈਂਕ ਚਰਚ ਨੇ ਕਿਹਾ ਸੀ ਕਿ ਵੀ ਜੇ ਇਸ ਲੈਵਲ ਦੀ ਟੈਕਨੋਲੋਜੀ ਹਕੂਮਤਾਂ ਦੇ ਕੋਲ ਆ ਜਾਂਦੀ ਹੈ ਤੇ ਸਿਟੀਜ਼ਨ ਜੇ ਉਹਦੇ ਟਿਰਨੀ ਔਰ ਜ਼ਾਲਮਾਨਾ ਔਰ ਟੋਟੈਲੀਟੇਰੀਅਨ ਸਟੇਟ ਬਣ ਜਾਂਦੀ ਹੈ, ਤੁਸੀਂ ਉਹਦੇ ਖਿਲਾਫ ਰੈਜ਼ਿਸਟ ਵੀ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਤਾਂ ਤੁਹਾਡੀ ਤਾਂ ਕੋਈ ਗੱਲ ਜਿਹੜੀ ਹੈ ਉਹ ਪ੍ਰਾਈਵੇਟ ਹੈ ਹੀ ਨਹੀਂ। ਹੁਣ ਇਹ ਐਗਜ਼ੈਕਟਲੀ ਜਿਹੜੀ ਜੋ ਕੁਝ ਇਸ ਸਕੈਂਡਲ ਦੇ ਨਾਲ ਪੈਗਾਸਸ ਦੇ ਨਾਲ ਸਾਹਮਣੇ ਆਉਂਦਾ ਹੈ, ਹੁਣ ਇੰਨਾ ਕੁ ਰੌਲਾ ਪੈ ਗਿਆ। ਔਰ ਫਰਾਂਸ ਦੇ ਵਿੱਚ ਤਾਂ ਗਵਰਨਮੈਂਟ ਨੇ ਇਹਦੀ ਇਨਵੈਸਟੀਗੇਸ਼ਨ ਫਰਦਰ ਆਰਡਰ ਕਰਤੀ, ਕਿਉਂਕਿ 3 ਵੱਡੀਆਂ ਜਿਹੜੀਆਂ ਫੋਰਬਿਡਨ ਸਟੋਰੀਜ਼ ਜਿਹੜਾ ਫਰਾਂਸ ਦੀ ਹੈ, ਉਹਨਾਂ ਨੇ ਇਹਨੂੰ ਇਨੀਸ਼ੀਏਟ ਕੀਤਾ, ਐਮਨੈਸਟੀ ਇੰਟਰਨੈਸ਼ਨਲ ਔਰ ਦੂਸਰਿਆਂ ਨੇ ਜੁਆਇਨ ਕੀਤਾ, ਔਰ ਦੁਨੀਆ ਦੇ 17-18 ਹੋਰ ਜਿਹੜੇ ਨੈਟਵਰਕ ਨੇ ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਦਾ ਵਾਇਰ ਇੰਡੀਆ ਦਾ ਵੀ ਉਸ ਦੇ ਵਿੱਚ ਸ਼ਾਮਲ ਹੈ। ਔਰ ਹੁਣ ਇੱਕ ਪਾਸੇ ਤਾਂ ਇਹ ਚੱਲ ਰਿਹਾ ਹੈ ਕਿ ਭਾਈ ਇਹਦੀਆਂ ਇੰਟਰਨੈਸ਼ਨਲ ਐਕੋ ਅਸੀਂ ਸੁਣ ਰਹੇ ਹਾਂ, US ਕੰਡੈਮਸ extra judicial surveillance of journalists, activists, regime critics. Joe Biden said ਕਿ ਵੀ ਪਹਿਲਾਂ ਤਾਂ ਉਹਨਾਂ ਨੇ ਚਾਈਨਾ ਨੂੰ ਕਹਿ ਰਹੇ ਸੀ ਜੀ ਉਹਨੇ ਸਾਈਬਰ ਹੈਕਰ ਕਰਤਾ, ਸਾਈਬਰ ਅਟੈਕ, ਇਹ ਉਹਦੇ ਤੇ ਅੱਡ ਲਾਈਨ ਹੈ। ਪਰ ਹੁਣ ਇਹ ਜਿਹੜਾ
ਇਜ਼ਰਾਈਲ ਦਾ ਨਾਂ ਨਹੀਂ ਲਿਆ, ਹੀ ਫੈਲ ਸ਼ਾਰਟ ਆਫ ਨੇਮਿੰਗ ਇਟ, ਬਟ ਬਾਈਡਨ ਐਡਮਿਨਿਸਟ੍ਰੇਸ਼ਨ ਹੈਜ਼ ਕੰਡੈਮਡ ਦਾ ਹਰਾਸਮੈਂਟ and extrajudicial surveillance of journalists and others in reactions to reports published by a consortium of news websites that Israeli company NSO Group spyware Pegasus was used to illegal hacking and surveillance of individuals including in India. So a general statement, but United Nations ਦੀ ਜਿਹੜੀ ਹਾਈ ਕਮਿਸ਼ਨਰ ਹੈ ਹਿਊਮਨ ਰਾਈਟਸ ਦੀ ਬੀਬੀ, ਉਹ more specific ਹੋਈ। ਉਹਨੇ ਕਿਹਾ ਰੈਡ ਲਾਈਨ ਕ੍ਰੋਸਡ ਬਾਈ ਯੂਜ਼ ਆਫ ਸਪਾਈਵੇਅਰ ਸੇਜ਼ UN ਹਾਈ ਕਮਿਸ਼ਨਰ ਫਾਰ ਹਿਊਮਨ ਰਾਈਟਸ। ਉਹਨੇ ਕਿਹਾ ਕੰਪਲੀਟਲੀ ਅਨਐਕਸੈਪਟੇਬਲ ਸੇਜ਼ ਉਰਸੁਲਾ ਵੌਨ ਡੈਰ ਲੇਅਨ ਪ੍ਰੈਜ਼ੀਡੈਂਟ ਆਫ ਯੂਰਪੀਅਨ ਕਮਿਸ਼ਨ। ਹੁਣ ਯੂਰਪੀਅਨ ਕਮਿਸ਼ਨ, ਔਰ ਮੇਰੇ ਕੋਲ ਵਕਤ ਨਹੀਂ ਹੈ ਕਿ ਮੈਂ ਉਹਨਾਂ ਨੂੰ ਡੀਟੇਲ 'ਚ ਪੜ੍ਹਾਂ, ਪਰ ਮੈਂ ਇਹ ਦੱਸਦੇ ਹਾਂ ਵੀ UN ਹਿਊਮਨ ਰਾਈਟਸ ਕਮਿਸ਼ਨ ਫਾਰ ਹਿਊਮਨ ਰਾਈਟਸ ਵੀ, ਕਮਿਸ਼ਨਰ ਫਾਰ ਹਿਊਮਨ ਰਾਈਟਸ ਵੀ, ਔਰ ਪ੍ਰੈਜ਼ੀਡੈਂਟ ਆਫ ਯੂਰਪੀਅਨ ਕਮਿਸ਼ਨ ਵੀ, ਔਰ ਅਮਰੀਕਨ ਸਟੇਟ ਡਿਪਾਰਟਮੈਂਟ ਵੀ, ਇਹਨਾਂ ਸਾਰਿਆਂ ਨੇ ਇਸ ਦੇ ਉੱਤੇ ਨੋਟਿਸ ਲਿਆ। ਔਰ ਜੇ ਭਾਰਤ ਦੇ ਰਿਐਕਸ਼ਨ ਦੇਖਣਾ ਹੋਏ, ਉਹ ਜਿਹੜੀ ਗੱਲ ਆਪ ਨਹੀਂ ਕਹਿਣਾ ਚਾਹੁੰਦੇ, ਉਹ ਜੋ ਆਪਣੇ ਚੀਫ ਮਿਨਿਸਟਰਾਂ ਨੂੰ ਅੱਗੇ ਕੀਤਾ ਹੋਇਆ ਉਹਨਾਂ ਨੇ ਇਸ ਮੁੱਦੇ ਤੇ। ਅਸਾਮ ਚੀਫ ਮਿਨਿਸਟਰ ਸੀਕਸ ਬੈਨ ਔਨ ਐਮਨੈਸਟੀ ਫॉर Pegasus Row. He said there was a lot of evidence against amnesty in the past, but the recent expose made it clear that organization could go to any extent to damage India's democratic fabric. ਇਹ ਹੈ ਉਹ ਅਸਾਮ ਦਾ ਚੀਫ ਮਿਨਿਸਟਰ ਕਹਿ ਰਿਹਾ ਹੈ ਕਿ ਜੀ ਦੇਖੋ ਇਹ ਜਿਹੜੀ ਇਨਵੈਸਟੀਗੇਟਿਵ ਫॉरबिडन ਸਟੋਰੀਜ਼ ਦੇ ਨਾਲ ਐਮਨੈਸਟੀ ਇੰਟਰਨੈਸ਼ਨਲ ਔਰ ਦੂਜਾ ਵੀ ਹੈ, ਇਹ ਤਾਂ ਸਾਬਤ ਕਰਤਾ ਹੈ ਵੀ ਇਹ ਭਾਰਤ ਦੇ ਜਮਹੂਰੀਅਤ ਦੇ ਖਿਲਾਫ ਸਾਜ਼ਿਸ਼ ਹੋ ਰਹੀ। ਇਹੀ ਗੱਲ ਅਮਿਤ ਸ਼ਾਹ ਕਹਿੰਦਾ ਪਾਰਲੀਮੈਂਟ 'ਚ, ਸਾਜ਼ਿਸ਼ ਕੰਸਪੀਰੇਸੀ ਸਾਡੇ। ਉਹ ਕਹਿੰਦਾ ਬੈਨ ਕਰੋ। ਆਲਰੇਡੀ ਐਮਨੈਸਟੀ ਇੰਟਰਨੈਸ਼ਨਲ ਦੇ ਦਫ਼ਤਰ ਦਿੱਲੀ ਬੰਗਲੌਰ 'ਚ ਬੰਦ ਕੀਤੇ ਹੋਏ ਨੇ, ਉਹਨਾਂ ਦੇ ਬੈਂਕ ਅਕਾਊਂਟ ਬੰਦ ਕੀਤੇ ਹੋਏ ਨੇ ਮਨੀ ਲਾਂਡਰਿੰਗ ਦਾ ਕਰਕੇ। ਪਰ ਇੱਕ ਪਾਸੇ ਇਹ ਸੋ ਕਾਲਡ ਬਰੇਵ ਫੇਸ ਹੈ, ਪਰ ਇਹਨਾਂ ਦਾ ਆਈਡੀਆਲੋਗ ਜਿਹੜਾ RSS ਦਾ ਸੁਬਰਾਮਨੀਅਮ ਸਵਾਮੀ, ਉਹਦਾ ਹੈ ਤਾਂ ਪੱਕਾ ਹਿੰਦੂਤਵੀ ਐਕਸਟ੍ਰੀਮ, ਲੇਕਿਨ ਉਹਦਾ ਜਿਹੜੀ ਉਂਗਲ ਹੈ ਉਹ ਨਬਜ਼ ਦੇ ਉੱਤੇ ਹੁੰਦੀ ਹੈ। ਉਹਨੇ ਜਿਹੜਾ ਟਵੀਟ ਕੀਤਾ, ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਜਿਹੜੀ ਹੈ ਪੈਗਾਸਸ ਸਪਾਈਵੇਅਰ ਇੱਕ ਕਮਰਸ਼ੀਅਲ ਕੰਪਨੀ ਹੈ। ਇਹ ਉਹਦੇ ਐਗਜ਼ੈਕਟ ਟਵੀਟ ਦੀ ਪੰਜਾਬੀ ਹੈ, ਜਿਹੜਾ ਪੈਸੇ ਲੈ ਕੇ ਕੰਮ ਕਰਦੀ ਹੈ। ਇਸ ਲਈ ਇੱਕ ਸਵਾਲ ਜ਼ਰੂਰੀ ਹੈ ਉੱਠਦਾ ਹੈ ਕਿ ਭਾਰਤੀ ਲੋਕਾਂ ਦੇ ਉੱਤੇ ਜਸੂਸੀ ਕਰਨ ਦੇ ਲਈ ਉਹਨੂੰ ਪੈਸੇ ਕਿਹਨੇ ਦਿੱਤੇ? ਜੇ ਭਾਰਤ ਸਰਕਾਰ ਨੇ ਨਹੀਂ ਦਿੱਤੇ, ਜਿਹੜੀ ਸਰਕਾਰ ਮੁੱਕਰ ਗਈ, ਤਾਂ ਆਖਰ ਕਿਹਨੇ ਦਿੱਤੇ? ਮੋਦੀ ਸਰਕਾਰ ਨੂੰ ਇਸ ਦਾ ਜਵਾਬ ਦੇਸ਼ ਦੀ ਜਨਤਾ ਨੂੰ ਦੇਣਾ ਪਵੇਗਾ। ਸੋ ਮੈਂ ਸਮਝਦਾ ਹਾਂ ਵੀ ਜੇ ਸੁਬਰਾਮਨੀਅਮ ਸਵਾਮੀ ਇਹ ਕਹਿੰਦਾ, ਸੋ ਇਹਨਾਂ ਦੇ ਅੰਦਰੂਨੀ ਹਲਕਿਆਂ ਦੇ ਵਿੱਚ ਵੀ ਇਹ ਹਿੱਲੇ ਹੋਏ ਨੇ। ਦੂਸਰੇ ਤਾਂ ਸਾਜ਼ਿਸ਼ ਕਹਿ ਰਹੇ ਨੇ ਕਿ ਜੀ ਸਾਡੀ ਡੈਮੋਕ੍ਰੇਸੀ ਨੂੰ, ਪਰ ਗੱਲ ਤਾਂ 40 ਮੁਲਕਾਂ ਦੀ ਹੈ ਔਰ ਇਸ ਦੇ ਉੱਤੇ ਕਾਨੂੰਨੀ ਕਾਰਵਾਈਆਂ ਦਾ ਵੀ ਸਿਲਸਿਲਾ ਸ਼ੁਰੂ ਹੋ ਗਿਆ ਹੈ। ਔਰ ਇਹ ਵੀ ਆ ਰਿਹਾ ਵੀ ਅਲਟੀਮੇਟਲੀ ਇਹ ਕੰਪਨੀਆਂ ਬੈਕਰਪਟ ਹੋਣਗੀਆਂ। ਫੇਸਬੁੱਕ ਔਰ ਈਵਨ ਗੇਟਸ ਫਾਊਂਡੇਸ਼ਨ, ਬਿਲ ਗੇਟਸ ਦੀ ਮੈਲੰਦਾ ਫਾਊਂਡੇਸ਼ਨ, ਕਿਉਂਕਿ ਉਹ ਵੀ ਉਹਨਾਂ ਨੇ ਵੀ ਜਿਹੜਾ ਅੱਗੋਂ ਕੇਸ, ਕਿਉਂਕਿ ਇਹ ਗੱਲ ਕੱਲਾ ਇਹ ਨਹੀਂ ਹੈ ਵੀ ਇਹਨਾਂ ਨੇ ਪ੍ਰਾਈਵੇਸੀ ਜਿਹੜੀ ਆ ਉਹ ਇਨਵੇਡ ਕੀਤੀ ਹੈ। ਇਹਦਾ ਮਤਲਬ ਇਹ ਹੈ ਵੀ ਕਿਉਂਕਿ ਇਹ ਸਪਾਈਵੇਅਰ ਜਿਹੜਾ ਐਂਡਰੋਇਡ ਔਰ ਆਈਫੋਨ ਦੋਨਾਂ ਦੇ ਵਿੱਚ ਵੜ ਗਿਆ। ਹੁਣ ਜਿਹੜਾ ਆਈਫੋਨ ਵੇਚਦਾ ਹੈ ਉਹ ਤਾਂ ਉਹਨੂੰ ਕੰਪਲੀਟ ਸਿਕਿਉਰ ਵੀ ਕਿਸੇ ਕਿਸਮ ਦੀ ਕੋਈ ਮਾਲਵੇਅਰ ਜਾਂ ਦੂਜੀ ਨਹੀਂ ਵੜ ਸਕਦੀ ਤੁਹਾਡੇ, ਇਹ ਤਾਂ ਸਪਾਈਵੇਅਰ ਵੜ ਗਈ। ਸੋ ਉਹਨਾਂ ਦੀ ਵੈਲਿਊ ਵੀ ਜਿਹੜੇ ਨੇ ਸ਼ੇਅਰ ਉਹ ਲੜਖੜਾਣਗੇ ਆਉਣ ਵਾਲੇ ਦਿਨਾਂ 'ਚ। ਸੋ ਉਹਨਾਂ ਨੇ ਵੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ। ਲੇਕਿਨ ਜੇ ਕਹਿਣਾ ਹੋਏ ਕਿ ਜੇ 15 ਲੱਖ ਬੰਦਾ ਕੋਵਿਡ-19 ਦੇ ਨਾਲ ਮਰ ਜਾਂਦਾ ਹੈ, ਤੇ ਜਿਹੜੇ ਜਿਸ ਸਟੇਟ 'ਚ ਸਭ ਤੋਂ ਜ਼ਿਆਦਾ ਮਰਦੇ ਨੇ ਯੂਪੀ 'ਚ, ਉਹਦੇ ਚੀਫ ਮਿਨਿਸਟਰ ਦੀ ਪਿੱਠ ਥਪਥਪਾ ਕੇ ਮੋਦੀ ਕਹਿੰਦਾ ਅਭੂਤਪੂਰਵ ਕਿ ਐਕਸਲੈਂਟ ਜੌਬ ਕੋਵਿਡ 'ਚ ਕੀਤਾ ਹੈ। ਔਰ ਕੰਪਲੀਟ ਝੂਠ ਨੂੰ ਸੱਚ ਬਣਾ ਕੇ ਜਿਹੜੇ ਵੇਚ ਸਕਦੇ ਨੇ। ਠੀਕ ਹੈ, 4 ਦਿਨ ਦਾ ਰੌਲਾ ਹੋਏਗਾ, ਇੰਟਰਨੈਸ਼ਨਲੀ ਜ਼ਰੂਰ ਐਕਸਪੋਜ਼ ਹੋ ਰਹੇ ਨੇ, ਪਰ ਇੱਥੇ ਕੁਝ ਹੋਣ ਵਾਲਾ ਨਹੀਂ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। B84 अगेन 410 204 B84। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ
ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725 ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਐਂਡ ਵਾਲੇ ਸੈਕਸ਼ਨ 'ਚ ਪਹੁੰਚ ਚੁੱਕੇ ਹਾਂ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਸ਼੍ਰੋਮਣੀ ਕਮੇਟੀ ਨੇ ਹੁਣ 83 ਸਾਲ ਪੁਰਾਣੀ ਜਿਹੜੀ ਹੈ ਇਤਿਹਾਸਕ ਇਮਾਰਤ ਗੁਰੂ ਰਾਮਦਾਸ ਸਰਾਂ ਨੂੰ ਢਾਉਣ ਦਾ ਜਿਹੜਾ ਫੈਸਲਾ ਹੈ ਉਹ ਕੀਤਾ ਹੈ। ਸੋ ਵਿਊਅਰਸ, ਇਉਂ ਲੱਗਦਾ ਹੈ ਕਿ ਸ਼੍ਰੋਮਣੀ ਕਮੇਟੀ ਸਰਕਾਰੀ ਏਜੰਡੇ ਤੇ ਕੰਮ ਕਰਦਿਆਂ ਸਿੱਖ ਇਤਿਹਾਸਕ ਵਿਰਸੇ ਨੂੰ ਮੁਕੰਮਲ ਤੌਰ ਤੇ ਤਬਾਹ ਕਰਨ ਤੇ ਤੁਲੀ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਵੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅੱਜ ਤੋਂ ਬਹੁਤ ਸਾਲ ਪਹਿਲਾਂ, ਮੇਰਾ ਖਿਆਲ ਹੈ 25 ਸਾਲ ਪਹਿਲਾਂ, ਇੱਕ ਯੰਗ ਇੰਜੀਨੀਅਰ IT ਸੈਕਟਰ ਦੇ ਜਤਿੰਦਰ ਸਿੰਘ ਹੁੰਦਲ ਸੈਕਰਾਮੈਂਟੋ 'ਚ ਰਹਿੰਦੇ ਨੇ ਜੀ। ਉਹਨਾਂ ਨੇ ਇੱਕ ਆਰਟੀਕਲ ਲਿਖਿਆ ਸੀ ਮਾਰਵਲਸ ਆਫ ਮਾਰਬਲ, ਔਰ ਟਾਈਟਲ ਇਸ ਕਿਸਮ ਦਾ ਸੀ ਕਿ ਹਰ ਇੱਕ ਦਾ ਧਿਆਨ ਖਿੱਚਦਾ ਸੀ। ਔਰ ਉਹਦਾ ਜਿਹੜਾ ਲਬੇ ਲਬਾਬ ਹੈ ਜਾਂ ਤੱਤਸਾਰ ਉਹਦਾ ਇਹੀ ਸੀ ਕਿ ਦੇਖੋ, ਦੁਨੀਆ ਦੇ ਵਿੱਚ ਜਿਹੜੀਆਂ ਜਿਉਂਦੀਆਂ ਕੌਮਾਂ ਨੇ, ਦੂਰਦਰਸ਼ੀ ਕੌਮਾਂ ਨੇ, ਉਹ ਬਿਲੀਅਨਸ ਆਫ ਡਾਲਰ ਖਰਚ ਕਰ ਰਹੀਆਂ ਨੇ ਕਿ ਅਸੀਂ ਆਪਣੇ ਵਿਰਸੇ ਨੂੰ ਕਿਵੇਂ ਸੰਭਾਲਣਾ ਹੈ। ਬਿਲਕੁਲ। ਉਹਨਾਂ ਨੇ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਦੀ ਓਰੀਜਨਲ ਡੈਕਲੇਰੇਸ਼ਨ ਨੂੰ ਕਿਵੇਂ ਸੰਭਾਲਿਆ ਹੈ, ਅਮਰੀਕਾ, ਯੂਰਪ, ਇਹਨਾਂ ਦਾ ਹਵਾਲਾ ਦਿੱਤਾ। ਪਰ ਉਹਨਾਂ ਨੇ ਕਿਹਾ ਵੀ ਸਾਡੀ ਕੌਮ ਦੇਖੋ ਕਿ ਅਸੀਂ ਬਿਲੀਅਨਸ ਆਫ ਡਾਲਰਸ ਖਰਚ ਕਰ ਰਹੇ ਹਾਂ ਕਿ ਆਪਣਾ ਵਿਰਸਾ ਅਸੀਂ ਕਿਵੇਂ ਡਿਸਟਰੋਏ ਕਰਨਾ ਹੈ। ਮਾਰਬਲ ਜ਼ਾਰ ਹੈ, ਸੰਗਮਰਮਰ ਨੂੰ ਕਹਿੰਦੇ ਨੇ ਕਿ ਵੀ ਅਸੀਂ ਓਰੀਜਨਲ ਇਤਿਹਾਸਕ ਇਮਾਰਤਾਂ, ਓਰੀਜਨਲ ਥਾਵਾਂ ਢਾਹ ਕੇ ਉੱਥੇ ਸੰਗਮਰਮਰ ਜੜ ਰਹੇ ਹਾਂ। ਇੱਕ ਪਾਸੇ ਅਸੀਂ ਆਪਣਾ ਵਿਰਸਾ ਡਿਸਟਰੋਏ ਕਰ ਰਹੇ ਹਾਂ, ਦੂਸਰੇ ਬਿਲੀਅਨਸ ਆਫ ਡਾਲਰਸ ਕੌਮ ਦੇ ਉਹ ਰਾਜਸਥਾਨ ਦਾ ਚਿੱਟਾ ਪੱਥਰ, ਲਾਲ ਪੱਥਰ ਲਿਆ ਕੇ ਜਿਹੜਾ ਹੈ ਉਹ ਇਹ ਕਾਰ ਸੇਵਾ ਦੇ ਨਾਂ ਥੱਲੇ ਜੀ ਨਵਾਂ ਗੁਰਦੁਆਰਾ ਸੰਗਮਰਮਰ ਜਿਹੜਾ, ਔਰ ਉਹਦਾ ਨਾਂ ਹੀ ਸੀ ਕਿ ਮਾਰਵਲਸ ਆਫ ਮਾਰਬਲ, ਕਿ ਤੁਸੀਂ ਚਮਤਕਾਰ ਦੇਖੋ ਸੰਗਮਰਮਰ ਦੇ ਕਿ ਅਸੀਂ ਬਿਲੀਅਨਸ ਆਫ ਡਾਲਰਸ ਲਾ ਕੇ ਆਪਣਾ ਹੈਰੀਟੇਜ ਡਿਸਟਰੋਏ ਕਰ ਰਹੇ ਹਾਂ। ਔਰ ਦੂਸਰੇ ਪਾਸੇ ਦੁਨੀਆ ਨੂੰ ਫਿਕਰ ਹੈ ਕਿ ਅਸੀਂ ਆਪਣੀਆਂ ਜਨਰੇਸ਼ਨਾਂ ਲਈ ਸਾਂਭੀਏ ਕਿ ਕੀ ਹੈਰੀਟੇਜ ਹੈ ਜਾਂ ਕੀ ਉਹਨਾਂ ਕੌਮਾਂ ਦਾ ਪ੍ਰਾਈਡ ਹੈ। ਅੱਛਾ। ਪਰ ਹੁਣ ਗੱਲ ਇਹ ਨਹੀਂ ਹੈ, ਗੱਲ ਤਾਂ ਇਹ ਹੈ ਕਿ ਜਿਵੇਂ ਭਾਈ ਗੁਰਦਾਸ ਜੀ ਦੇ ਸਵਾਰ ਨੂੰ ਮੈਂ ਅਕਸਰ ਕੋਟ ਕਰਦਾ ਕਿ ਜੇ ਮਾਂ ਪੁੱਤੇ ਜ਼ਹਿਰ ਦੇ ਕਿਆ ਪੁੱਤ ਵਿਚਾਰਾ। ਜੇ ਮਾਂ ਇਸ ਗੱਲ ਤੇ ਆ ਜਾਏ ਕਿ ਪੁੱਤ ਨੂੰ ਜ਼ਹਿਰ ਦੇਣਾ ਹੈ, ਜੇ ਵਾੜ ਖੇਤ ਨੂੰ ਖਾਣ ਲੱਗ ਜਾਏ, ਜੇ ਪਹਿਰੇਦਾਰ, ਜੇ ਪਹਿਰੂਆ ਘਰ ਭੰਨੇ ਤੇ ਉਹਦਾ ਫਿਰ ਕੀ ਹੋਏਗਾ? ਹੁਣ ਹਾਲਾਤ ਇਹ ਨੇ ਕਿ ਭਾਈ ਕਿੰਨੀਆਂ ਕੁਰਬਾਨੀਆਂ ਨਾਲ, ਲਗਭਗ 100 ਸਾਲ ਪਹਿਲਾਂ 1920 ਤੋਂ 1925 ਤੱਕ ਕੁਰਬਾਨੀਆਂ ਅੰਗਰੇਜ਼ਾਂ ਦੇ ਖਿਲਾਫ ਮਹੰਤ, ਜਿਹੜੇ ਹਿੰਦੂ ਮਹੰਤ ਉਦਾਸੀ, ਇਹਨਾਂ ਦੇ ਥਾਪੇ ਹੋਏ ਸੀ। ਗੁਰਦੁਆਰੇ ਆਜ਼ਾਦ ਹੋਏ, ਹਿਸਟੋਰੀਕਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ 'ਚ ਆਈ। ਇਸ ਵੇਲੇ 1200 ਕਰੋੜ ਤੋਂ ਜ਼ਿਆਦਾ ਦਾ ਉਹਦਾ ਬਜਟ ਹੈ, 15,000 ਤੋਂ ਜ਼ਿਆਦਾ ਮੁਲਾਜ਼ਮ ਨੇ, ਔਰ ਵਿਦਨ ਸਟੇਟ ਆਪਣੇ ਆਪ ਦੇ ਵਿੱਚ ਇੱਕ ਪੂਰਾ ਐਮਪਾਇਰ ਹੈ। ਹੁਣ ਤੁਸੀਂ ਜੇ ਇਹ ਕਾਰਗੁਜ਼ਾਰੀ ਦੇਖੋ ਵੀ ਕਿਵੇਂ ਇਹ ਲੱਗੇ ਹੋਏ ਨੇ ਹੈਰੀਟੇਜ ਨੂੰ ਡਿਸਟਰੋਏ ਕਰਨ। ਦੋ ਉਦਾਹਰਨਾਂ ਸਾਹਮਣੇ, ਅਦਰਵਾਈਜ਼ ਤਾਂ ਅਸੀਂ ਗੱਲ ਕਰਦੇ ਹਾਂ ਵੀ ਕੀ। ਹੁਣ ਪਿਛਲੇ ਦਿਨਾਂ 'ਚ, ਪਿਛਲੇ ਹਫ਼ਤੇ, ਜਦੋਂ ਕਿ ਅਕਾਲ ਤਖਤ ਸਾਹਿਬ ਦੇ ਬੈਕ ਸਾਈਡ ਜਿੱਥੇ
ਇਹ ਜੋੜਾ ਘਰ ਔਰ ਦੂਸਰਾ ਜਿਹੜਾ ਗਠੜੀ ਘਰ ਬਣਾਉਣਾ ਚਾਹੁੰਦੇ ਸੀ, ਉੱਥੇ ਖੁਦਾਈ ਦੇ ਦੌਰਾਨ ਕਾਰ ਸੇਵਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਦਿੱਤੀ ਹੋਈ ਹੈ। ਉਹ ਥੱਲੋਂ ਜਿਹੜਾ ਹੈ ਉਹ ਪੁਰਾਤਨ ਇੱਟਾਂ ਦੇ ਬਣਿਆ, ਥੱਲੋਂ ਕਮਰੇ ਨਿਕਲੇ ਜ਼ਮੀਨਦੋਜ਼। ਇੱਕਦਮ ਕੌਮ 'ਚ ਚਰਚਾ ਹੋਈ, ਨੌਜਵਾਨ ਵੀ ਪਹੁੰਚ ਗਏ ਕਿ ਭਾਈ ਇਹ ਜਿਹੜਾ ਪਾਰਟ ਹੈ ਇਹ ਤਾਂ ਇਤਿਹਾਸਕ ਹੈ, ਇਹ ਤਾਂ ਬੁੰਗੇ ਸੀ, ਇਹ ਬੁੰਗਾ ਗਿਆਨੀ ਹੈ। ਬਹੁਤ ਸਾਰੀਆਂ ਵੀਡੀਓਜ਼ ਆ ਗਈਆਂ ਬੁੰਗਿਆਂ ਦਾ ਇਤਿਹਾਸ ਕੀ ਹੈ, ਇੱਥੇ ਕੀ ਸੀ, ਉਰੇ ਕੀ ਸੀ। ਇੱਕਦਮ ਤਾਂ ਇਹ ਘਬਰਾ ਗਏ ਇਹਨਾਂ ਨੇ, ਸ਼੍ਰੋਮਣੀ ਕਮੇਟੀ। ਉਹਨਾਂ ਨੇ ਕਿਹਾ ਜੀ ਨਹੀਂ ਅਸੀਂ ਐਕਸਪਰਟਸ ਨੂੰ ਸੱਦ ਲਿਆ, ਔਰ ਦੂਸਰਾ ਜਿਹੜਾ ਅਸੀਂ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ, ਉਹ ਜਿਹੜਾ ਹਿਸਟੋਰੀਕਲ ਨਿਕਲਦਾ ਬਿਲਕੁਲ। ਹੁਣ ਕਿਉਂਕਿ ਉਹਦਾ ਡਿਫੈਂਸ ਤਾਂ ਉਦੋਂ ਤਾਂ ਚਲੇ ਗਏ, ਲੇਕਿਨ 2 ਦਿਨ ਪਹਿਲਾਂ ਜਿਹੜਾ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੈ, ਉਹਦੇ ਤੋਂ ਇੱਕ ਪ੍ਰੈਸ ਕਾਨਫਰੰਸ ਕਰਵਾ ਕੇ ਉਹ ਇੰਨੇ ਡਿਕਰਾਈਂਗ ਅੰਦਾਜ਼ ਦੇ ਵਿੱਚ ਗੱਲ ਕਰ ਰਿਹਾ ਹੈ। ਮਤਲਬ ਮੈਨੂੰ ਹੈਰਾਨੀ ਹੈ, ਕਈ ਵਾਰ ਜਦੋਂ ਕੋਈ ਚੰਗੀ ਗੱਲ ਕਰਦਾ ਅਸੀਂ ਹਮੇਸ਼ਾ ਸਿਫਤ ਕਰਦੇ ਹਾਂ। ਉਹ ਇਹ ਕਹਿ ਰਿਹਾ ਜੀ ਇਹ ਬੁੰਗਾ ਗਿਆਨੀਆਂ, ਇਹ ਤਾਂ ਸਰਕਾਰ ਨੇ ਜਦੋਂ ਜੂਨ 84 ਤੋਂ ਬਾਅਦ ਬੁਲਡੋਜ਼ਰ ਲਿਆ ਕੇ 4 ਮੰਜ਼ਲਾ ਢਾਇਆ ਸੀ, ਉਹਦੀ ਜ਼ਮੀਨਦੋਜ਼ 1-2 ਕਮਰੇ ਹੈਗੇ ਨੇ, ਉਦੋਂ ਇਹ ਕਿੱਥੇ ਸੀ? ਜਿਹੜੇ ਹੁਣ ਗੱਲਾਂ ਕਰਨ ਵਾਲੇ ਨੇ ਉਹ ਬੁਲਡੋਜ਼ਰਾਂ ਦੇ ਸਾਹਮਣੇ ਆ ਕੇ ਕਿਉਂ ਨਹੀਂ ਖਲੋਤੇ? ਉਹ ਗਿਆਨੀ ਹਰਪ੍ਰੀਤ ਸਿੰਘ ਜੀ, ਤੁਹਾਡੇ ਆਕਾ ਜਿਹੜੇ ਨੇ ਉਹ ਦਿੱਲੀ ਦੀ ਗੋਦ 'ਚ ਬੈਠੇ ਸੀ, ਔਰ ਜਿਨ੍ਹਾਂ ਨੂੰ ਤੁਸੀਂ ਚੈਲੰਜ ਕਰ ਰਹੇ ਹੋ ਉਹ ਕਿੱਥੇ ਸੀ? ਉਹ ਜਾਨਾਂ ਦੇ ਰਹੇ ਸੀ। ਇਹ ਉਹ ਪੀਰੀਅਡ ਹੈ 84 ਤੋਂ ਬਾਅਦ ਦਾ, ਜਦੋਂ ਕਿ ਹਜ਼ਾਰਾਂ ਸਿੱਖ ਨੌਜਵਾਨ ਆਪਣੇ ਘਰ-ਬਾਰ ਛੱਡ ਕੇ ਜਿਹੜਾ ਉਹ ਕੌਮ ਦੀ ਇੱਜ਼ਤ ਆਨ ਅਣਖ ਦੇ ਲਈ ਜੁੜੇ ਹੋਏ ਸੀ। ਔਰ ਇਹੀ ਗੱਲ ਜਦੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਜਿਹੜੀਆਂ ਗਾਇਬ ਹੋਈਆਂ ਸੈਂਕੜਿਆਂ ਦੀ ਗਿਣਤੀ 'ਚ, ਉਹਦਾ ਆਇਆ, ਉਦੋਂ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਕਿਸਮ ਦੀ ਬਦਕਲਾਮੀ ਕੀਤੀ। ਨਤੀਜੇ ਦੇ ਤੌਰ ਤੇ ਸਾਰਾ ਇਸ਼ੂ ਕਿ ਭਾਈ ਕੌਣ ਵੇਚ ਰਿਹਾ, ਕੀ ਕਰ ਰਿਹਾ, ਔਰ ਹੁਣ ਇਸ ਸਾਰੇ ਦੇ ਮੁੱਦੇ ਦੇ ਉੱਤੇ ਵੀ ਉਹਦੇ ਰਾਹੀਂ ਗਿਆਨੀ ਹਰਪ੍ਰੀਤ ਸਿੰਘ ਰਾਹੀਂ ਜਿਹੜਾ ਇਸ ਸਾਰੇ ਡਿਬੇਟ ਨੂੰ, ਹਾਲਾਂ ਸੋਸ਼ਲ ਮੀਡੀਆ ਤੇ ਜਾਂ ਅਦਰਵਾਈਜ਼ ਇਹ ਗੱਲ ਤੁਰ ਪਈ ਹੈ, ਲੇਕਿਨ ਗੱਲ ਇੱਥੇ ਨਹੀਂ ਮੁੱਕੀ। ਔਰ ਜਦੋਂ ਮੈਂ ਕਹਿੰਦਾ ਵੀ ਕਿਹਦੇ ਏਜੰਡੇ ਤੇ ਕੰਮ ਕਰ ਰਹੇ ਨੇ, ਹੁਣ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਨੇ ਕੱਲ ਮਤਾ ਪਾਸ ਕੀਤਾ। ਉਹਨਾਂ ਨੇ ਕਿਹਾ ਕਿ ਜੀ ਅਸੀਂ ਜਿੱਥੇ ਗੁਰੂ ਰਾਮਦਾਸ ਸਰਾਂ ਹੈ, ਇਸ ਗੱਲ ਦਾ ਧਿਆਨ ਰਹੇ, ਗੁਰੂ ਰਾਮਦਾਸ ਸਰਾਂ ਜਿਸ ਜ਼ਮਾਨੇ 'ਚ ਬਣੀ ਲਗਭਗ 85 ਸਾਲ ਪਹਿਲਾਂ, ਇਹ 45,000 ਸਕੁਅਰ ਫੀਟ ਦੇ ਵਿੱਚ ਬਣੀ ਹੋਈ ਇਤਿਹਾਸਕ ਸਰਾਂ ਹੈ। ਬੜਾ ਖੂਬਸੂਰਤ ਉਹਦਾ ਮਾਡਲ, 250 ਤੋਂ ਜ਼ਿਆਦਾ ਕਮਰੇ, ਔਰ ਇਹਦੀ ਖੂਬਸੂਰਤੀ ਇਹ ਰਹੀ ਕਿ ਇਹ ਸੰਗਤ ਨੂੰ ਜਿਹੜਾ ਹੈ ਫਸਟ ਕਮ ਫਸਟ ਸਰਵ ਦੇ ਬੇਸ ਤੇ ਜਿਹੜਾ ਜਾਂਦਾ ਹੈ, ਮੁਫਤ, ਇਹਨਾਂ ਦਾ ਕੋਈ ਚਾਰਜ ਨਹੀਂ ਕੀਤਾ ਜਾਂਦਾ। ਹਾਲਾਂ ਉਸ ਤੋਂ ਬਾਅਦ ਅਕਾਲ ਰੈਸਟ ਹਾਊਸ ਬਣਿਆ, ਨਾਲ ਹੋਰ ਵੀ ਮਾਤਾ ਗੁਜਰੀ ਜੀ ਦੇ ਨਾਂ ਤੇ ਬਣਾਇਆ, ਪਰ ਉੱਥੇ ਪੇ ਕਰਨਾ ਪੈਂਦਾ। ਹੁਣ ਇਹ ਔਰ ਇਹਦਾ ਇੱਕ ਮੈਨੂੰ ਆਪਣਾ ਬਚਪਨ 'ਚ ਜਦੋਂ ਵੀ ਅਸੀਂ ਅੰਮ੍ਰਿਤਸਰ ਗਏ, ਅਸੀਂ ਗੁਰੂ ਰਾਮਦਾਸ ਸਰਾਂ 'ਚ ਠਹਿਰਦੇ ਸੀ, ਕਿਉਂਕਿ ਨਾਲ ਲੱਗਦਾ ਹੈ ਕਿ ਵੀ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ 2:30-3 ਵਜੇ ਇਸ਼ਨਾਨ ਕਰਦੇ ਹੋ, ਆਸਾ ਦੀ ਵਾਰ ਸੁਣਦੇ ਹੋ, ਔਰ ਉਹਦਾ ਖੁੱਲਾ ਵੀ ਇੰਨਾ ਕੁ ਦਾ ਮਾਡਲ ਐਸਾ ਸੋਹਣਾ ਹੈ ਕਿ ਸਹਿਣ ਹੈ, ਖੁੱਲਾ ਵਿਹੜਾ ਹੈ ਕਿ ਅੰਦਰ ਨਹੀਂ ਵੀ ਕਮਰਾ, ਗਰਮੀਆਂ ਦੇ ਵਿੱਚ ਬਾਹਰ ਤੁਹਾਨੂੰ ਮੰਜੇ ਬਿਸਤਰੇ ਮਿਲ ਜਾਂਦੇ ਸੀ, ਔਰ ਤੁਹਾਡੇ ਲਈ ਉਹ ਸੀ ਵੀ ਤੁਸੀਂ ਗੁਰੂ ਦੇ ਚਰਨ, ਗੁਰੂ ਰਾਮਦਾਸ ਸਰਾਂ 'ਚ ਵੀ ਬੈਠੇ ਆ, ਇਵੇਂ ਹੀ ਤੁਸੀਂ ਮਹਿਸੂਸ ਕਰਦੇ ਸੀ ਕਿ ਭਾਈ ਤੁਸੀਂ ਦਰਬਾਰ ਸਾਹਿਬ ਦੀ ਹਦੂਦ 'ਚੋਂ। ਔਰ ਜੂਨ 84 ਦੇ ਵੇਲੇ ਜਦੋਂ ਫੌਜ ਨੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ, ਜਿਸ ਬੇਦਰਦੀ ਦੇ ਨਾਲ ਉਹਨਾਂ ਨੇ ਕੱਲੀ ਸਰਾਂ 'ਚ ਅੰਦਰ ਗ੍ਰਨੇਡ ਸੁੱਟ ਕੇ ਯਾਤਰੂਆਂ ਨੂੰ ਮਾਰਿਆ। ਭਾਈ ਨਛੱਤਰ ਸਿੰਘ ਪਹਿਲਵਾਨ ਜਿਹੜੇ ਇੱਕ ਵੱਡਾ ਜਥਾ ਲੈ ਕੇ ਧਰਮਯੁੱਧ ਮੋਰਚੇ 'ਚ ਗ੍ਰਿਫਤਾਰੀ ਲਈ ਆਏ ਸੀ, ਹਜ਼ਾਰਾਂ ਮਾਰੇ ਗਏ, ਔਰ ਉੱਥੇ ਗੋਲੀਆਂ ਦੇ ਨਿਸ਼ਾਨ ਹਮਲਾ, ਜਿਹੜਾ ਤੁਹਾਡਾ ਇੱਕ ਇਤਿਹਾਸਕ ਉਹ ਹੈ ਕਿ ਜੂਨ 84 ਜੇ ਤੁਸੀਂ ਬਿਆਨਣਾ, ਉਹ ਇਮਾਰਤਾਂ, ਉਹ ਨਿਸ਼ਾਨੀਆਂ ਰੱਖਣੀਆਂ ਬੜੀਆਂ ਜ਼ਰੂਰੀ ਨੇ। ਪਰ ਹੁਣ ਇਹ ਪਾਸ ਕਰ ਰਹੀ ਹੈ ਸ਼੍ਰੋਮਣੀ ਕਮੇਟੀ ਜੀ, ਨਹੀਂ ਇਹ ਹੁਣ ਇਹਦੀ ਥਾਂ ਤੇ ਇਹਨੂੰ ਢਾ ਕੇ ਅਸੀਂ ਇਹਦੇ ਤੇ ਵੱਡਾ ਸਟਰਕਚਰ ਬਣਾਵਾਂਗੇ ਔਰ ਦੂਸਰਾ ਕਰਾਂਗੇ। ਸੋ ਇਹ ਐਵੇਂ ਨਹੀਂ ਹੈ ਕਿ ਇੱਕ ਪਾਸੇ ਆਲਰੇਡੀ ਜਿਹੜੇ ਜ਼ਮੀਨਦੋਜ਼ ਕਮਰੇ ਮਿਲੇ, ਗਿਆਨੀਆਂ ਦਾ ਬੁੰਗਾ ਹੀ ਹੋਏ, ਪ੍ਰਾਈਵੇਟ ਹੀ ਹੋਏ। ਜੇ 100-150 ਸਾਲ ਪਹਿਲਾਂ ਬਣਿਆ ਉਹ ਤੁਹਾਡਾ ਉਹ ਕੱਲਾ ਇਤਿਹਾਸ ਇਹ ਹੀ ਨਹੀਂ ਹੁੰਦਾ ਵੀ ਉੱਥੇ ਆ ਕੇ ਕੋਈ ਗੁਰੂ ਸਾਹਿਬਾਨ ਡਾਇਰੈਕਟ ਬੈਠੇ ਹੋਣ। ਤੁਹਾਡਾ ਹੈਰੀਟੇਜ, ਵਿਰਸਾ ਇਹਨਾਂ ਅਨਪੜ੍ਹਾਂ ਖੋਤਿਆਂ ਨੂੰ, ਔਰ ਜਿਨ੍ਹਾਂ ਦੀ ਤਨਖਾਹ ਇਸ ਗੱਲ ਤੇ ਡਿਪੈਂਡ ਕਰਦੀ ਹੈ ਵੀ ਉਹਨਾਂ ਨੇ ਗੱਲ ਨੂੰ ਨਹੀਂ ਸਮਝਣਾ, ਤੁਸੀਂ ਸਮਝਾ ਨਹੀਂ ਸਕਦੇ। ਪਰ ਇਹ ਮੈਨੂੰ ਦੇਖ ਕੇ ਦੁੱਖ ਹੋਇਆ। ਮੈਂ ਕਿਹਾ ਜੀ ਇਹ ਤਾਂ ਆਪਣੇ ਲੱਗੇ ਹੋਏ ਸੀ ਕਿ ਜੇ ਉਹ ਕਮਰੇ ਪ੍ਰੀਜ਼ਰਵ ਕਰੋ ਤਾਂ ਗੁਰੂ ਰਾਮਦਾਸ ਸਰਾਂ ਨੂੰ ਜਿਹੜਾ ਹੈ ਉਹ ਢਾਉਣ ਤੱਕ ਪਹੁੰਚ ਗਏ ਨੇ। ਹੁਣ ਇਹਨਾਂ ਦਾ ਕੀ ਕੀਤਾ ਜਾ ਸਕਦਾ? ਹੁਣ ਮੈਂ ਕਹਿਣਾ ਨਹੀਂ ਚਾਹੁੰਦਾ ਵੀ ਕੀ ਕੀਤਾ ਜਾ ਸਕਦਾ, ਕੀਤਾ ਜ਼ਰੂਰ ਜਾ ਸਕਦਾ। ਇਹਨਾਂ ਦਾ ਵੀ ਹਰ ਚੀਜ਼ ਦਾ ਇਲਾਜ ਹੈ। ਔਰ ਅਸੀਂ ਜਿਵੇਂ ਕਨਕਲੂਜਨ ਦੇ ਵਿੱਚ ਵਿਚਾਰ ਕਰਦੇ ਹਾਂ, ਪਰ ਮੈਂ ਘੜੀ ਵੱਲ ਦੇਖ ਰਿਹਾ
ਤੇ ਅਸੀਂ ਇੱਥੇ ਸਮਾਪਤੀ ਹਾਂ, ਵੀ ਅਤੇ ਇਜਾਜ਼ਤ ਅਸੀਂ- ਲੈਂਦੇ ਹਾਂ ਆਪਣੇ ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sosh@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।